ਹਾਂ ਉਹੀ ਤਾਂ ਮੈਂ ਕਹਿਣਾ ਵੀ ਜਾਕੀ ਜਾਣ ਦੇ ਮੇਰਾ ਕਰਕੇ ਬੈਠੀ ਸੀ, ਮੈਂ ਮਿੱਠਾ ਫੜਨਾ ਕਿਸੇ ਤਰੀਕੇ ਨਾਲ 6000 ਭੋਟ ਕੇ ਕੰਮ ਤੋਂ ਜਵਾਬ ਦੇ ਕੇ ਆਪਣੇ ਬੱਚਿਆਂ ਦੀ ਵਿਆਹ ਉਹ ਲੈ ਲਾ ਤੂੰ 2000 ਸਾਲ ਬਾਅਦ ਮਰੇਗਾ ਤੈਨੂੰ 2100 ਰੁਪਏ ਮਿਲਣਗੇ। ਉਹ ਵੀ ਠੀਕ ਹੈ। ਆਪ ਅੱਗੇ ਲਾਈ ਬੈਠਾ ਹੁੰਦਾ, ਪਿੱਛੇ ਜੌਲੀ ਖੋਲੀ ਤੋਂ ਬਾਲ ਸਾਵੋ ਕਰਨ ਦੇ ਕੂ 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 ਕੂ। अस्सलाम वालेकुम, टी टाइम में खुश आमदीद। ਖਾਨੇ ਵਾਲੀ ਮੋਰ ਤੇ ਚੁੱਕ ਲੋ। ਇਹ ਇਸਤੇਮਾਲ ਹੀ ਨਹੀਂ ਹੁੰਦੀ ਸਾਜੀ, ਕਰੋ ਕਿਸੇ ਦਿਨ। थोड़ा मसला डिस्कस करिए अगर है थोड़ी ਜਾਂਚ ਜਾਨ ਹੈ जी जी करो भाजी करो। ਇੱਕ ਤੇ ਮੈਂ ਇਸ ਟਾਈਮ ਥੋੜਾ ਜਿਹਾ ਤਮਾਰਦਾਰੀ ਚ ਪਿਆ ਹੋਇਆ ਵਾ, ओके जी। ਉਤੋਂ ਥੋੜਾ ਜਿਹਾ ਮਸਲਾ ਚੱਲ ਰਿਹਾ, ਥੋੜਾ ਜਿਹਾ वो की चल रहा ਲੱਕ ਦਾ ਪਟਾਕਾ ਨਿਕਲ ਗਿਆ, ਹੁਣ ਮੈਂ ਕੋਟ ਨਹੀਂ ਹੁੰਦਾ। है? वो क्यों? ਪਤਾ ਨਹੀਂ ਬਾਹਰ ਕੁਰਸੀ ਦੀ ਲੰਮੇ ਪੈ ਲੱਤਾਂ ਸਿੱਧੀਆਂ ਕਰਕੇ ਪੱਖੇ ਦੀ ਕਿਤੇ ਹਵਾ ਜਿਹੜੀ ਪਿੱਛੋਂ ਦੀ ਘੁੰਮ ਕੇ ਲੱਕ ਨੂੰ ਪਈ ਆ। ਤੇ ਮੈਂ ਉੱਠਿਆ ਤੇ ਕੜਕ ਦੀ ਆਵਾਜ਼ ਆਈ, ਮਸਾਂ ਹੀ ਤੁਰ ਕੇ ਅੰਦਰ ਆਇਆ। ਉਤੋਂ ਭਾਜੀ ਮੇਰੀ ਇੱਕ ਐਪਲੀਕੇਸ਼ਨ ਮੈਂ ਕੀਤੀ ਸੀਗੀ, ਹੁਣ ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਇਹ ਨੈਸ਼ਨਲ ਇੰਟਰਨੈਸ਼ਨਲ ਟੀਵੀ ਤੇ ਚੱਲਣ ਡਿਆ ਵਾ। ਮੇਰਾ 6000 ਆਪੇ ਨਿਕਲ ਗਿਆ ਆਪੇ ਨਿਕਲ ਗਿਆ ਐਪਲੀਕੇਸ਼ਨ ਦਾ। ਐਪਲੀਕੇਸ਼ਨ ਚੋਂ। टिकटॉक तो ਨਹੀਂ और जी कोई ਹੋਰ ਐਪ पैसे वाली ਅਕਾਊਂਟ ਐਪ ਅਕਾਊਂਟ अकाउंट ऐप? ਸਿਮ ਵਾਲੀ ਐਪ ਆ। ਸੈਂਡਿੰਗ ਸੁਣਨੀ ਅੱਛਾ, ਅੱਛਾ। ਉਹਦਾ ਨਾਮ ਲੈ ਤੂੰ। ਆਹੋ ਐਂਡ ਤੇ ਕੈਸ਼ ਲੱਗਦਾ ਉਹਦੇ। ओके। ਹੁਣ 6000 ਆਪੇ ਨਿਕਲ ਗਿਆ, ਹੁਣ ਮੈਨੂੰ ਦੱਸੋ ਮੈਂ 6 ਕਿਹਨੂੰ ਫੜਨਾ? कि उन्होंने दफ्तर जा उन्होंने कहा जी मेरा 6000 ਉਹ कितने? ਕਹਿੰਦੇ ਤੁਹਾਡੀ ਇੰਸ਼ੋਰੈਂਸ ਹੋਈ ਸੀ ਜੀ। ਮੈਂ ਇੰਸ਼ੋਰੈਂਸ ਕਰਾਈ ਤੱਕ ਨਹੀਂ, ਮੇਰੇ ਅੱਬੇ ਤੇ ਉਹ ਦਾਦ ਉਹਦੇ ਅੰਦਰੋਂ ਹੀ ਹੋ ਜਾਂਦੀ ਹੈ। ਨਹੀਂ ਜੀ, ਮੈਂ ਕੀਤਾ ਹੀ ਕੱਖ ਨਹੀਂ। ਨਹੀਂ ਉਹ ਨਹੀਂ ਕਰਨਾ ਪੈਂਦਾ, ਉਹਨਾਂ ਦਾ ਫੋਨ ਆਂਦਾ ਵਾ, ਤੂੰ ਉੱਥੇ ਯੈਸ ਕਰਤਾ ਵਾ, ਤੇਰੀ ਇੰਸ਼ੋਰੈਂਸ ਹੋ ਗਈ ਆ, ਹੁਣ ਤੇਰੀ ਬਾਹ ਵੱਡੀ ਜੇ ਟੁੱਕੀ ਜਾਏ ਤੈਨੂੰ ਉਹ ਪੈਸੇ ਦੇਣਗੇ। ਹੁਣ ਮੈਨੂੰ ਦੱਸੋ ਮੈਂ 6000 ਕਿੱਦਾਂ ਗਿਆ, ਕਹਿੰਦੇ ਤੂੰ ਇੰਸ਼ੋਰੈਂਸ ਕਰਾਈ ਆ? ਮੈਂ ਪਾਗਲ ਆ? ਉਹ ਭੈਣ ਤੁਹਾਨੂੰ ਕਾਲ ਆਉਂਦੀ ਆ, ਤੁਸੀਂ ਉਹ ਕਿਤੇ ਸੁਣ ਕੇ ਨੀਂਦ ਚ ਕਿਤੇ ਘਰ ਬੈਠੇ ਕੋਈ ਗੇਮ ਐਵੇਂ ਇਦਾਂ ਨਹੀਂ ਹੁੰਦਾ। ਨਹੀਂ ਮੈਂ ਬਾਲਾ ਮਸਤ ਨਹੀਂ ਆ ਵੀ ਨੀਂਦ ਚ ਮੇਰੀ ਇੰਸ਼ੋਰੈਂਸ ਹੋ ਤੂੰ ਗਈ। ਬਾਲਾ ਮਸਤੀ ਹੋ, ਤੇਰੇ ਵਰਗਾ ਹੀ ਸੀ ਨਾ ਉਹ ਦੁਬਈ ਜਿਹੜਾ ਤੈਨੂੰ ਮੈਂ ਦੱਸਿਆ ਨਾ, ਮੇਰਾ ਇੱਕ ਦੋਸਤ ਸੀ ਜਿਹਨੂੰ 800 ਰੁਪਈਆ ਆ ਗਿਆ ਚਲਾਨ, ਉਹਨਾਂ ਨੇ ਕਿਹਾ ਤੂੰ ਫੋਨ ਸੁਣਾਉਂਦੇ ਆ 800 ਦਿਰਮ। 800 ਦਿਰਮ ਉਹਨਾਂ ਨੇ ਕਿਹਾ ਜੀ ਉਹ ਵੀ ਤੇਰੇ ਵਾਂਗੂ ਹੋ ਹੀ ਨਹੀਂ ਸਕਦਾ, ਮੈਂ ਸੁਣਿਆ ਹੀ ਨਹੀਂ, ਇਦਾਂ ਕਰਦੇ ਉੱਥੇ ਚਲਾ ਗਿਆ ਉਹਨਾਂ ਦੇ ਉੱਥੇ ਵਾਟਣ ਵਾਲੇ ਜਿਹੜੇ ਉਹਨਾਂ ਦੇ ਦਫ਼ਤਰ ਉੱਥੇ ਜਾ ਕੇ ਉਹਨੇ ਕਿਹਾ ਜੀ ਇਹ ਤੇ ਮੈਨੂੰ ਜ਼ਿਆਦਤੀ। ਉਹਨੇ ਕਿਹਾ ਠੀਕ ਹੈ ਜੀ, ਅਗਰ ਇਦਾਂ 800 ਦਿਰਮ ਤਾਰ ਦਿਓ, ਅਗਰ ਤੁਸੀਂ ਕਹਿੰਦੇ ਤੁਹਾਨੂੰ ਵਹਾਈਏ ਅਸੀਂ ਤੇ 1000 ਦਿਰਮ ਲੱਗੇਗਾ, 200 ਦਿਰਮ ਉਹਦਾ ਚਾਰਜ ਦਾ ਵਿਦ ਪ੍ਰੂਫ। ਹਾਂਜੀ ਵਿਦ ਪ੍ਰੂਫ, ਤੁਹਾਨੂੰ ਵੀਡੀਓ ਦੀ ਫੁਟੇਜ ਦਿਖਾ ਦਿੰਨੇ ਕਿ ਤੁਸੀਂ ਫੋਨ ਸੁਣਦੇ ਸੀ। ਉਹਨੇ ਕਿਹਾ ਦਿਖਾਓ, ਮੈਂ 1000 ਦਊਂ। ਉਹਨਾਂ ਨੇ ਕਿਹਾ ਲੋ ਦੇਖੋ, ਤੇ ਉਹ ਸਾਹਮਣੇ ਸੁਣ ਰਹੇ ਨੇ ਤੇ ਫਿਰ ਨਾ ਦੱਸੋ ਹਾਂ ਫਿਰ 1000 ਦੇ ਕੇ ਆਇਆ। ਉਹਦਾ ਸਟਾਰਟ ਚ ਮਜ਼ੇਦਾਰ ਉਹ ਸੀ ਜਿਹੜਾ ਤੁਸੀਂ ਕਿਹਾ ਸੀ ਕਿ 5 ਸਟੇਟਾਂ 'ਚ 1-1 ਰੁਪਈਆ ਜਮਾ ਸੱਤਾਂ 'ਚ ਉਹ ਕੀ ਉਹ ਲਾਲਤ ਸੀ। ਸਭ ਤੋਂ ਮਜ਼ੇਦਾਰ ਉਹ ਸੀ ਜਿਹਨੇ ਸ਼ਰਾਬ ਪੀਤੀ ਸੀ, ਡਰਾਈਵਰ ਨੇ। ਨਹੀਂ ਸਭ ਤੋਂ ਮਜ਼ੇਦਾਰ ਉਹ ਸੀ ਜਿਹਨੇ ਦਾਣੇ ਪਾਏ ਸੀ ਕਬੂਤਰਾਂ ਨੂੰ। ਆਹੋ ਵੀ ਬੜਾ ਮਜ਼ਾ ਸੀ। ਨਹੀਂ ਉਹ ਵੀ ਮਜ਼ੇਦਾਰ ਸੀ ਜਿਹੜਾ ਰੋਜ਼ ਹੀ ਐ ਨੂੰ ਮੋੜ ਕੇ ਤੇ ਚਲਾਨ ਉਹਦਾ ਹੋ ਜਾਂਦਾ। ਆਹੋ ਤੇ ਉਹ ਕਹਿੰਦਾ ਸੀ ਪੁਲਿਸ ਵਾਲਾ ਸੰਦਿਆ ਪਰ ਆਹੋ ਸੰਦਿਆ ਮੇਰਾ ਫਰੈਂਕ ਹੋ ਗਿਆ। ਉਹ ਵੀ ਬੜਾ ਮਜ਼ੇਦਾਰ ਸੀ। ਇੱਕ ਦਫਾ ਮੈਂ ਅੰਦਰ ਜਾਣ ਤੋਂ ਬਸ ਮੈਂ ਇਹ ਕਰਕੇ ਆਇਆ ਦੂਰੀ ਮਾਰ ਗਿਆ ਆਹੋ ਬੇਸਿਕਲੀ ਤੁਸੀਂ ਸਹੀ ਇੰਜੋਏ ਦੁਬਈ ਕਰਨ ਜਾਂਦੇ ਹੋ, ਤੁਹਾਨੂੰ ਵਾਕਤ ਨਹੀਂ। ਹੁਣ ਮੈਂ ਕੋਈ ਪਾਗਲ ਨਹੀਂ ਹੈਗਾ। ਓਏ ਇਹ ਗੱਲ ਨਾ ਕਰ, ਇੱਥੇ ਐ ਚਵੱਲਾ ਮਾਰ ਤੇ ਹੁਣ ਤੂੰ ਗਲਤ ਗੱਲ ਹੈਗਾ ਵਾ ਹੈ ਨਾ ਗਲਤ। मैं होश हवास ਨਾਲ ਮੈਂ ਮੁਸਮੀ ਇਕਰਾਰ ਕਰਤਾ ਹੂੰ ਕਿ ਮੈਂ ਕੋਈ ਇੰਸ਼ੋਰੈਂਸ ਨਹੀਂ ਕਰਾਈ। ਮੇਰਾ 6000 ਰੁਪਇਆ ਮੈਂ ਮਿਨੀ ਕੋਡ ਦੇ ਵਿੱਚ ਜਾਣਾ ਵਾ। ਕਿਹੜਾ ਸੀਗਾ ਉਹ? ਕੋਈ ਓਵਰ ਕੋਡ ਤੇ ਜਾਣਾ ਜੀ ਮੈਂ। ਲੇਕਿਨ ਨਹੀਂ ਲੇਬਰ ਲਾ ਕੋਡ ਆ। ਸਾਈਬਰ ਕ੍ਰਾਈਮ ਦੇ ਨਹੀਂ ਸਾਈਬਰ ਕ੍ਰਾਈਮ ਨਹੀਂ ਚਾਹੀਦਾ ਹੁੰਦਾ, ਕਿਊਮਰ ਕੋਡ ਦੇ ਵਿੱਚ ਮੈਂ ਜਾਣਾ ਜੀ। ਮੈਂ 6000 ਰੁਪਇਆ ਮੈਂ ਕੰਪਨੀ ਤੇ ਲਾਸ ਕਰਦਾ ਓ ਯਾਰ ਸਿਰਫ 6000 ਚ ਸਾਜੀ ਇਹਦਾ ਡੇਲਾ ਸਰੀਏ ਵਾਲੀ ਗੱਡੀ ਚ ਵੱਜ ਕੇ ਨਿਕਲ ਜੇ, ਜੈਜ਼ ਵਾਲਿਆਂ ਨੇ ਤੈਨੂੰ ਪੈਸੇ ਦੇਣੇ। ਉਹਨਾਂ ਨੇ ਨਵਾਂ ਡੇਲਾ ਵੀ ਮੇਰੀ ਪਾਣਾ। ਗੱਲ ਸੁਣ, ਤੇਰਾ ਐਕਸੀਡੈਂਟ ਹੁੰਦਾ, ਗੁੱਡੀ ਨਾਲ ਸ਼ਾਰਕ ਵੱਡੀ ਜਾਂਦੀ, ਡੋਰ ਨਾਲ ਪੈਸੇ ਮਿਲਨੇ। ਉਹ ਇਹਦੇ ਤਹਫਜ਼ ਲਈ 6000 ਖਰਚਿਆ, ਕੱਲ ਨੂੰ ਤੇਰੇ ਕੰਮ ਆਏਗਾ, ਤੇਰੇ ਬੱਚਿਆਂ ਦੇ ਕੰਮ ਝੰਡਾ ਆਏਗਾ। ਡੈਪ ਤੇਰੀ ਲੱਤ ਹੋ ਜਵੇ ਐ। ਉਹ ਸੁੱਤੇ ਪਰੌਂਠੇ ਖਾਣ ਵਾਲੇ ਤੈਨੂੰ ਇੰਨੀ ਨਹੀਂ ਅੱਛਾ ਉਹ ਇੰਸ਼ੋਰੈਂਸ ਹੋਈ ਆ ਲਾਈਫ ਵਾਲੀ। ਲਾਈਫ ਵਾਲੀ ਆ, ਕੋਈ ਸੱਟ ਪੇਟ ਵੀ ਲੱਗ ਜਾਵੇ ਉਹ ਮਰੋ ਕੋ ਫਿਰਸੀ ਫੋੜਿਆ ਨਹੀਂ ਕਰਦੇ, ਮੈਂ ਤੁਹਾਨੂੰ ਦੱਸਦਾ ਉਸਤਾਦ ਢੇਲਾ ਹੀ ਕੱਢਦੇ ਆ ਉਹ ਨਹੀਂ ਮਤਲਬ ਕੋਈ ਇਹ ਹਾਦਸਾ ਤੂੰ ਕਰਾਉਣੀ ਆ ਭਾਜੀ। ਤੂੰ ਉਹਨਾਂ ਨੇ ਦਫ਼ਤਰ ਜਾਣਾ, ਤੂੰ ਕਹਿਣਾ ਜੀ ਮੇਰੀ ਝਰੀਟਾਂ ਤੇ ਇੰਸ਼ੋਰੈਂਸ ਕਰ ਆਹੋ ਚਰੀਟਾਂ ਤੇ ਹੋ ਪਿੱਤ ਤੇ ਕਰ ਦਿਓ ਜੀ, ਪਿੱਤ ਆਹੋ ਸਾਜੀ ਕੋੜੇ ਤੇ ਕਰ ਲਓ, ਫਿੰਸੀ ਤੇ ਦਦਰੀ ਦੀ ਲੈਦਾ ਆਪਸ਼ਨ ਹੈ, ਦਦਰੀ ਦੀ ਕਰਾ ਲਓ। ਹੁਣ ਉਹ ਮੈਂ ਤੁਹਾਨੂੰ ਦੱਸਦਾ ਜੀ, ਕਾਲ ਆਈ ਸੀ ਮੇਰੀ ਵਾਲਦਾ ਮਾਜਦਾ ਨੂੰ, ਅਮੀ ਨੇ ਮੈਨੂੰ ਫੜਾਤਾ। ਲੇਡੀਜ਼ ਬੋਲਣ ਸੀ ਹੁਣ ਨਹੀਂ ਸਮਝ ਉੜਦੋ ਜੀ, ये दबाए वो दबाए, मैं दबाता। हूँ मैं कही जान डी देखिए जी, आप अगर कहीं आपका कहीं एक्सीडेंट होता है, आपके कितने बच्चे हैं, जगह सारा कुछ पूछ के मेरे हूँ देन च आया तो मैंने कहते आप कहीं मर जाते हैं, आपकी डेथ हो जाती, सफर में ऐसा हो जाता। पहले तो लेडीज की आवाज़ ही मनहूस सी,
ਇਦਾਂ ਦੀ ਆਵਾਜ਼ ਕੋਈ ਪੁੱਛਦਾ ਨਹੀਂ ਖਬਰ ਆਖਰ ਕਹੀਂ ਮਰ ਜਾ ਇਹ ਤਾਂ ਹੀ ਪੁੱਛਦੇ ਆ ਕਿਉਂ ਵਜ੍ਹਾ ਵਾਈ ਡਿਡ ਯੂ ਮੀਨ ਮਰਨਾ ਨਹੀਂ ਮਰਨਾ ਨਹੀਂ ਮਰਨਾ ਮੈਂ ਉਸ ਕੁੜੀ ਦੇ ਕਹਿਣ ਤੇ ਮਰਨਾ 6000 ਤੇ ਮਰਨਾ ਰਹਿ ਗਿਆ ਉਹ ਤੇਰੀ ਸੇਫਟੀ ਹੈ ਮਿੱਠੇ, ਸੇਫਟੀ 6000 ਚ ਤੇਰੇ ਬੱਚਿਆਂ ਨੂੰ ਪੈਸੇ ਮਿਲਣਗੇ, ਤੇਰੀ ਘਰ ਨੂੰ ਮਿਲਣਗੇ, ਜਿਹੜੇ ਤੇਰੀ ਵਾਈਫ ਲੋਕ ਨੂੰ ਜਿਹੜੇ ਮਿਲਣਗੇ। ਤੇਰੇ ਵਰਗੇ ਨਾ, ਤੇਰੇ ਵਰਗੇ ਲੋਕ ਤੇਰੀ ਸੋਚ ਵਾਲੇ ਉਹ ਵਾਕਈ ਨਹੀਂ ਕਰਾਉਂਦੇ, ਉਹਨਾਂ ਲਈ ਵਾਕਈ ਹੋਊਗਾ ਜਿਹੜੇ ਇਸ ਚੀਜ਼ ਨੂੰ ਹਕੀਕਤ ਮੰਨਦੇ ਆ ਨਾ ਕਿ ਅਸੀਂ ਮਰਨਾ ਵਾ, ਉਹ ਜੋ ਕਹਿੰਦੇ ਹੀ ਉਹਦੇ ਚ 1% ਵੀ ਝੂਠ ਨਹੀਂ, ਉਸਤਾਦ ਜਦੋਂ ਉਹ ਕਰਾਉਂਦੇ ਆ, ਉਹ ਆਪ ਜਾ ਕੇ ਕਰਾਉਂਦੇ ਆ। ਲੇਕਿਨ ਇਹ ਹੁਣ ਇਹ ਨਹੀਂ ਮੈਨੂੰ ਪਤਾ ਵੀ ਇਹ ਜਾਇਜ਼ ਨਜਾਇਜ਼ ਲੀਗਲ ਨਹੀਂ ਲੀਗਲ ਆਰਾਮ ਲਾ ਲੇ, ਮੈਨੂੰ ਨਹੀਂ ਇਸ ਚੱਕਰ ਦਾ ਪਤਾ ਕਿ ਇਹਦਾ ਕੀ ਹਿਸਾਬ ਆ, ਲੇਕਿਨ ਇਹ ਉਹ ਅਗਲੇ ਕਰਾਉਂਦੇ ਆ। ਗੱਲ ਕਰ ਰਹੇ ਸੀਗੇ ਕਿ ਜਦੋਂ ਉਹਨੇ ਮੈਨੂੰ ਕਾਲ ਕੀਤੀ ਨਿਸ਼ੋਰ ਦੀ ਆਵਾਜ਼ ਇਦਾਂ ਸੀ ਜਿਵੇਂ ਮੰਨ ਗਿਆ ਜੀ, ਪਹਿਲੇ ਕਹਿੰਦਾ ਸੀ ਕਿ ਮੈਂ ਕੁਝ ਨਹੀਂ ਕੀਤਾ, ਉਹੀ ਗੱਲ ਹੋ ਗਈ ਕੈਮਰੇ ਹੁਣ ਵਾਲੀ। ਯਾਦ ਆ ਗਿਆ, ਕਹਿੰਦਾ ਆਹ ਮੈਨੂੰ ਯਾਦ ਆ ਗਿਆ। ਸ਼ਰਾਉਂਦਾ ਰਿਹਾ ਉਹਨੇ ਮੈਨੂੰ ਗੱਲ ਤੋਂ ਯਾਦ ਆਇਆ ਡੇਲੇ ਵਾਲੇ ਤੋਂ, ਉਹਨੇ ਡਰਾਈਵਰ ਬਹੁਤ ਮਾੜਾ ਵੀ ਉਹਦੀ ਆਵਾਜ਼ ਇਦਾਂ ਸੀ ਵੀ ਇਹਨੇ ਮੈਨੇ ਕਿਤੇ ਰੋਮਾਂਸ ਵਾਲੇ ਪਾਸੇ ਆਉਣਾ ਵਾ, ਮੈਂ ਕਿਤੇ ਵੈਲੈਂਟਾਈਨ ਵਾਲੇ ਆਪਾਂ ਪਾਸੇ ਕੰਮ ਪਾਉਣਾ। ਓਏ ਤੇ ਜਦੋਂ ਮੈਂ ਉਹਦਾ ਦਫ਼ਤਰ ਗਿਆ ਵਾ, ਉਹੀ ਕੁੜੀ ਸਾਹਮਣੇ ਬੈਠੇ ਮੁੱਕਰ ਕੇ ਭਾਈ ਮੈਂ ਤਾਂ ਨਹੀਂ ਸੀ ਕਹਿੰਦੀ ਭਾਈ ਹਾਂ ਜੀ। ਫਿਰ ਉਹਨੇ ਉਹੀ ਕੁੜੀ ਨਹੀਂ ਸੀ, ਆਨਲਾਈਨ ਹੋਰ ਕੁੜੀਆਂ ਹੁੰਦੀਆਂ, ਉਹ ਕੰਪਿਊਟਰ ਬੋਲਦਾ ਉਹ ਹੁੰਦਾ। ਹੋਰ ਹੁੰਦੀਆਂ ਨੇ, ਫਿਜ਼ੀਕਲ ਸਾਹਮਣੇ ਜਿਹੜੀਆਂ ਬੈਠੀਆਂ ਉਹ ਹੋਰ ਹੁੰਦੀਆਂ। ਨਹੀਂ ਮੈਂ ਅੱਛਾ, ਤੇਰੇ ਨਾਲ ਜ਼ਿੰਦਗੀ 'ਚ 250-300 ਬੰਦੇ ਦੀ ਤੂੰ ਗੱਲ ਦੱਸੀ ਹੈ, ਸਾਰੇ ਇਦਾਂ ਹੀ ਬੋਲਦੇ ਤੇਰੇ ਨਾਲ। ਲੈਂਗੁਏਜ ਸਟਾਈਲ ਉਹ ਆ ਨਾ, ਇੱਥੇ ਐਨਕ ਰੱਖੀ ਉਹਦੀ ਜੰਜੀਰੀ ਵਾਲੀ ਇੰਜ ਕਰਕੇ ਤੇ ਮਾਈ ਦਾ ਤੁਮ ਝਵਾਣਾ ਹੀ ਹੋਰ। ਤੂੰ ਏਡਾ ਅੱਛਾ ਐਕਟਰ ਆ, ਤੂੰ ਹਰ ਬੰਦੇ ਦਾ ਥੋੜਾ ਥੋੜਾ ਚੇਂਜ ਕਰ ਲਿਆ ਕਰ ਮੂੰਹ। ਗੱਲ ਕਰਨ ਲਾਫਰੇ ਤੇ ਆਉਂਦਾ ਵਾ। ਤਾਜੀ ਉਹਨਾਂ ਨੇ ਸਹੀ ਕੀਤਾ ਵਾ ਉਹ ਕਰਕੇ ਇਹਨਾਂ ਦੀ ਉਹ ਵੀ ਉਹ ਜਿਹੜੀ ਟੀਆਰ ਕਾਰਡ ਲੈ ਕੇ ਸਮਝ ਆਈ ਤਾਂ ਉਹਨਾਂ ਨੇ ਸਹੀ ਕੀਤਾ, ਉਹਨਾਂ ਕਰਕੇ ਉਹਨਾਂ ਜਿਹੜੀ ਕੋਈ ਸਮਝ ਆਈ ਤੈਨੂੰ? ਛੱਡ ਲੱਗੀ ਹੈ ਤਾਜੀ ਸਾਜੀ ਉਹਨਾਂ ਨੇ ਸਹੀ ਕੀਤਾ ਵਾ ਇਹਦਾ ਸ਼ੋਅ ਕਰਕੇ। ਠੀਕ ਆ ਬੰਦ ਕਰ, ਜੋਲੀ ਖੋਲੀ ਆ ਜਾ ਪੁੱਤ, ਜੋਲੀ ਖੋਲੀ। ਬੰਦ ਕਰ। ਤਾਜੀ ਉਹਨਾਂ ਨੇ ਸਹੀ ਕੀਤਾ ਵਾ ਇਹਨਾਂ ਦੇ ਕਰਕੇ। ਉਹ ਜੋ ਟੀਆਰ ਕਾਰਡ ਨਾਲੇ ਉਹ ਟਰੱਕ ਦੇ ਪਿੱਛੋਂ ਲਾਣ ਆਦੀ ਬਾਹ ਕਿਤੇ ਨੰਗੀ ਹੋਈ ਆ ਇਦਾਂ ਉਹ ਟਰਾਲੀ ਟੈਪ। ਮਿੱਠਾ ਜੀ, ਮੈਂ ਫਾਸਟ ਐਂਡ ਫਿਊਰੀਅਸ ਆਉਂਦੇ ਆ। ਤੁਸੀਂ ਉਹਨੂੰ ਫਿਰ ਕੀ ਕਿਹਾ? ਉਹਨੇ ਜਦੋਂ ਫੋਨ ਤੇ ਐਂਡ ਤੇ ਕੀ ਕਿਹਾ ਤੁਸੀਂ? ਮੈਂ ਕਿਹਾ ਜੀ ਮੈਂ ਗਰੂਦਗੀ ਚ ਮੈਂ ਕਿਹਾ ਦੇਖੋ ਬੀਬੀ ਕਰ ਲਾਂਗੇ ਕੋਈ ਰੋਲ, ਫਿਲਮਾਂ ਸੁੱਤਾ ਪਿਆ ਜਿੱਦਾਂ ਦਿਲ ਕਰਦਾ ਕਰ ਲਾ। ਹਾਂ ਆਹ ਗੱਲ ਹੋ ਗਈ। ਉਹਨਾਂ ਨੇ ਓਕੇ ਨਹੀਂ ਕਰ ਫਿਰ 6-6000 ਹੀ ਕੱਟੀ ਜਾਊਗੀ, ਸਾਨੂੰ ਮਿਲਣਾ ਕੁਛ ਨਹੀਂ। ਸਾਲ ਦਾ ਵਾ? ਸਾਲ ਦੇ ਹਰ ਮਹੀਨੇ। ਨਹੀਂ ਸਾਲ ਦੀ ਨਹੀਂ, ਸਾਲ ਦਾ ਸਾਲ ਦੀ ਹੁੰਦੀ ਆ। ਉਹ ਕਾਕਾ ਤੁਸੀਂ ਕਦੀ ਕਰਾਈਆਂ ਇੰਸ਼ੋਰ? ਸਾਡੀ ਹੋਈ ਆ, ਸਾਡੀ 7 ਕਰੋੜ ਰੁਪਏ ਦੀ ਮੇਰੀ ਆਪਣੀ ਇੰਸ਼ੋਰੈਂਸ ਹੋਈ ਉਹਦੀ ਆ, ਸਤਾਜੀ ਤੁਹਾਨੂੰ ਪਤਾ ਹੀ ਨਹੀਂ ਹੈਗਾ। ਉਹਨੇ ਆਪਣੇ ਜ਼ਮੀਰ ਦੀ ਕਰਾਈ ਹੈ। ਬਸ ਫਿਰ ਕਹੋਂ ਤਾਂ ਪੈਸੇ ਲੈ ਆਓ ਜਾ ਕੇ। ਉਹਦੀ ਹਰਸ਼ ਹੋਈ ਆ, ਉਹਦੀ ਲਿਸਟ ਉਹਨੇ ਜ਼ਮੀਰ ਦੀ ਕਰਾਈ ਕਿ ਜਦੋਂ ਮੇਰਾ ਜ਼ਮੀਰ ਮਰ ਜੇ ਤੇ ਮੈਨੂੰ 2 ਕਰੋੜ ਮਿਲਣਾ। ਆਪਣੇ ਵੀ ਸਾਜੀ ਹਾਂਜੀ, ਤੇ ਬਾਹਰ ਆਇਆ ਵਾ 2 ਮਿੰਟ ਬਾਅਦ ਅੰਦਰ ਵੜ ਗਿਆ, ਕਹਿੰਦਾ ਅਰੇ ਲੋ ਮਰ ਗਿਆ ਸਾਲ ਬਾਅਦ ਮੈਂ ਦੇਣਾ ਹੁੰਦਾ 5 ਲੱਖ ਤਾਜੀ ਰੁਪਏ ਦੀ ਦੇ ਇੰਸ਼ੋਰੈਂਸ ਵੀ ਹੋਈ ਹੈ, State life ਚ। ਹੈ। ਇੰਸ਼ੋਰੈਂਸ ਵੀ ਹੋਈ ਹੈ ਤੇ ਬਿਸਤੀ ਵੀ ਹੋਈ। ਹਾਂ ਹੁਣ ਸਾਲ ਬਾਅਦ ਤੈਨੂੰ 6000 ਕਟਿਆ ਨਾ, ਕਿਉਂਕਿ ਤੂੰ ਸਾਡੇ ਕੋਲ ਇੱਥੇ ਇੰਨੇ ਦੇਰ ਦਾ ਤੂੰ ਪਹਿਲੇ ਤਾਂ ਜ਼ਿਕਰ ਨਹੀਂ ਕੀਤਾ। ਨਹੀਂ ਸ਼ੇਰ ਮੈਨੂੰ ਪੁੱਛਣ ਦਾ ਸਹੀ ਵੀ ਭਾਜੀ ਤੁਹਾਡੇ ਕੋਲ ਉਹ ਪੁੱਛ ਲਿਆ ਉਹਨਾਂ ਨੇ ਤੈਨੂੰ, ਤੇ ਜਾਹਲ ਆਦਮੀ ਇਹੀ ਤੇ ਰੌਲਾ, ਉਹਨਾਂ ਨੇ ਸਾਰਾ ਕੁਝ ਤੈਨੂੰ ਪੁੱਛ ਲਿਆ ਵਾ। ਤੂੰ ਹਾਂ ਕਰਤੀ। ਉਹਨਾਂ ਕੋਲ ਰਿਕਾਰਡਿੰਗ ਹੁੰਦੀ ਆ, ਤੂੰ ਜਾ ਤੈਨੂੰ ਰਿਕਾਰਡਿੰਗ ਸੁਣਾ ਦੇਣਗੇ ਤੇਰੀ। ਉਹਨਾਂ ਨੇ ਮੈਂ ਅੰਦਰ ਗਿਆ ਵਾ, ਉਹਨੇ ਸੂਫੀ ਸਾਹਿਬ ਕੋ ਭੇਜਤਾ। ਕੀ ਕਹਿੰਦੇ? ਸੂਫੀ ਸਾਹਿਬ ਨੇ ਪਹਿਲੇ ਮੇਰੀ ਗੱਲ ਨਹੀਂ ਸੁਣੀ, ਵਕਫਾ ਪ੍ਰਾਈ ਨਮਾਜ਼ ਆ ਜੀ, ਨਮਾਜ਼ ਤੱਕ ਬੈਠੋ। ਮੈਂ ਬੈਠਾ ਰਿਹਾ 1.5-2 घंटे पता है। मैं कहा सूफी साहब इतनी लेट नमाज का पता नहीं मिला, खाना तनावल फरमा रहा था मैं खाना गेस्ट आ गए थे उनके पास बैठ, तो मैं दसिया मैं कहा मेरा मुद्दा ही 6000 आपे इकट्ठे है। उन्होंने इंज करके इशारा किया तस्वीर वाली बांध उधर चले जाए। तो मैं कहा मैं 2 घंटे वेट का तो किया, मेरी चिड़ियां फुटन लग गई, बह बह के गोडियां भार सामने भेजता। सामने ਇਹਦੇ ਤੋਂ ਮਾੜੀ ਕੁੜੀ ਕਿਆ ਹੁਆ ਕਿਆ ਬਣਾ आपको क्या हुआ चेंज आया अभी। मैं आईडी कार्ड देता, शादी तो हुसैन का नाम आपका, भाई साहब का नंबर है, सारा सूरज पूछ के सामने चले जाए। तो सामने पे अकाउंट बैठे गार्ड और मैं बाहर करता हूँ, चालू पारो बहुत अच्छे। मैंने उन्हें दसो मैं 6000 किसको पर बना। ਯਾਰ ਸਟਾਰਟ ਹੀ ਦੇ ਦੇਣਗੇ ਤੈਨੂੰ ਯਾਰ ਬਸ। हाँ यही तो मैं चाहता हूँ। ਉਹਨੇ ਕਿਹਾ ਸਾਹਮਣੇ ਚਲੇ ਜਾਏ, ਕੁੜੀ ਨੇ ਕਿਹਾ ਸਾਹਮਣੇ ਚਲੇ ਜਾਏ, ਸਾਹਮਣੇ ਗਾਰਡ ਚੁਲ ਕੇ ਬਾਹਰ ਚਲੇ ਜਾਏ। ਇਹਨੂੰ 10 ਮਿੰਟ ਰੈਸਟ ਲੈਣੇ ਆਂਡਾ ਦੇਣਾ ਵਾ। ਹੁਣ ਮੈਂ ਦੱਸੋ ਮੈਂ 6000 ਕਿਹਦੇ ਕੋ ਭਰਨਾ ਉਹ ਵਾ? ਮਿੱਠੇ ਠੀਕ ਹੋ ਕਿਸੇ ਗਿਆ को नहीं भरना, वो चला गया 6000। ਉਹ ਤੇ ਤੇਰਾ ਹੀ ਹੁਣ ਫਾਇਦਾ। ਤੁਸੀਂ ਹਰ ਸਾਲ 6000 ਦੇਣਾ। ਇਹ ਕਾਦੀ ਕੀਤੀ ਆ ਹੱਟਾ ਕਟਾ। ਹੁਣ ਮੈਂ ਫੱਟੇ ਤੇ ਪਿਆ ਹੁਣ ਦੇ ਮੈਨੂੰ ਕੁਝ ਇਹਨੂੰ ਨਹੀਂ, ਕਹਿੰਦੇ ਆ ਢਾਲੀ ਤੇ ਲਾਈਫ ਦੇ। ਇੰਸ਼ੋਰੈਂਸ। ਇਦਾਂ ਤੇ ਤੈਨੂੰ ਦੇ ਹੀ ਜਾਣਗੇ ਜਿੰਨਾ ਤੱਕ ਨਹੀਂ ਆ ਟ੍ਰਿਪਾਂ ਵਾਲੀਆਂ ਤਸਵੀਰਾਂ ਮੈਂ ਸੈਂਡ ਕਰਦਾ ਇੱਕ ਮਿਸਾਲ ਹੈ ਮਿੱਠੇ, ਤੈਨੂੰ ਕੈਂਸਰ ਹੋ ਜਾਂਦਾ ਵਾ। ਉਹ ਲੱਖ ਲਾਣ ਤੇ ਉਹ ਯਾਰ ਮਿਸਾਲ ਆ ਚਲੋ ਜੀ। ਯਾਰ ਹੁੰਦਾ ਵਾ ਉਹਨਾਂ ਨੇ ਤੇਰੇ insurance- ਇਲਾਜ ਤੇ ਪੈਸੇ ਲਾਉਣੇ ਮਿੱਠੇ, ਹਾਂਜੀ। ਅਗਰ ਤੁਹਾਡੀ ਪਸਲੀ ਨਹੀਂ ਸਹਿੰਦੀ
ਤੂੰ ਪੈਸੇ ਤੂੰ ਨਹੀਂ ਦੇਣੇ, ਉਹਨਾਂ ਨੇ ਸਾਰਾ ਇਲਾਜ ਕਰਾਉਣਾ। ਉਹਨਾਂ ਨੇ ਆ ਡ੍ਰਿਪਾਂ ਡਰੂਪਾਂ ਜਿਹੜਾ ਮੇਜਰ ਦਾ ਇਨਫੈਕਸ਼ਨ ਚੱਲਣ ਡਿਆ ਇਹ ਇਲਾਜ 'ਚ ਹੀ ਆਉਂਦੇ ਆ। ਉਸਤਾਦ ਜੀ ਸੜਕ ਤੇ ਤੁਰਿਆ ਜਾ ਰਿਹਾ ਹੋਵੇ, 2 ਗਰੁੱਪਾਂ ਦੀ ਫਾਇਰਿੰਗ 'ਚ ਅੰਧੀ ਗੋਲੀ ਦਾ ਸ਼ਿਕਾਰ ਹੋ ਕੇ ਮਰ ਜਾਵੇ, ਤੇ ਪੈਸੇ ਮਿਲਣਗੇ। ਤੂੰ ਮਰ ਜਾਏਗਾ, ਤੈਨੂੰ ਅਗਲੇ ਦਿਨ ਦਫ਼ਤਰ ਬੁਲਾ ਕੇ 1 ਕਰੋੜ ਰੁਪਏ ਦੇਣਗੇ। ਇਸ ਤਰ੍ਹਾਂ ਹੀ ਹਾਂ ਸਹੀ ਗੱਲ ਹੈ। ਨਾ ਦੇਣ ਮੈਨੂੰ ਫੜ ਲਈ, ਮਰਿਆ ਯਾਰ। ਵੱਡੀ ਡੈਵੋ ਬੱਸ ਨਹੀਂ ਹੁੰਦੀ, ਉਹਦੇ ਟਾਇਰ ਤੇਰੀਆਂ ਦੋਹਾਂ ਲੱਤਾਂ ਤੋਂ ਲੰਘ ਜਾਣ, ਤੈਨੂੰ ਸਾਰੀ ਜ਼ਿੰਦਗੀ ਵਾਸਤੇ ਪੈਸੇ ਵੀ ਮਿਲ ਜਾਣਗੇ, ਤੇਰੀ ਇੰਸ਼ੋਰੈਂਸ ਵੀ ਹੋ ਜਾਣੀ, ਹਾਂ ਵੀ ਤੇਰੀ ਪੈਨਸ਼ਨ ਵੀ ਲੱਗ ਜਾਣੀ। ਪੈਸੇ ਮਿਲਣ ਦਾ ਮਿਲਣ ਤੇਰੀ ਇਸ ਗੱਲ ਤੋਂ ਮੈਂ ਤੁਹਾਨੂੰ ਮਿਲ ਜਾਂ ਗੱਲ ਕਰੀ ਫਿਰ ਮੈਂ ਤੈਨੂੰ ਮੱਥੇ ਲਾ ਕੇ ਰੱਖੀ ਨਹੀਂ ਲਾਂਤੀ ਇਹ ਲਤਾਂ ਨੂੰ ਹਰ ਇਨਸਾਨ ਨੇ ਮਿੱਠੇ ਮਰਨਾ ਵਾ। ਅਲਹਮਦੁਲਿਲਾ ਸਾਹਮਣੇ ਮਰਨਾ ਅਲਹਮਦੁਲਿਲਾ ਨਹੀਂ ਕਹੀਦਾ, ਅੱਲਾ ਦੀ ਮਰਜ਼ੀ ਆ। ਅੱਲਾ ਦੀ ਮਰਜ਼ੀ ਨਾਲ ਅੱਲਾ ਦੀ ਰਜ਼ਾ ਨਾਲ ਮਰਦਾ ਵਾ, ਲੇਕਿਨ ਤੂੰ 6000 ਵਾਲੀ ਮੌਤ ਮੈਂ ਨਹੀਂ ਮਰਨਾ ਚਾਹੁੰਦਾ। ਮੈਨੂੰ ਫਾਰਮ ਤੂੰ ਦਿਖਾਈ ਕਿੰਨੇ ਦਿਓ ਵਾਲੀ ਮੌਤ ਮਰਨਾ? ਉਸਤਾਦ ਜੀ ਸਟੇਟ ਲਾਈਫ ਜਾਈਦਾ ਨਾ ਸਾਰਾ ਫਾਰਮ ਦੱਸਦੇ ਆ, ਸਾਰਾ ਕਿਤਾਬ ਚ ਜਿਹਾ ਹੁੰਦਾ ਕਿ ਮੈਂ ਇਹ ਮੁਸੱਮੀ ਵੀ ਕਰਾਰ ਏਦਾਂ ਕਰਦਾ। ਮੈਂ ਮਸੰਮੀ, ਇਹ ਵੀ ਤੂੰ ਚੱਲ ਜਾ ਉੱਥੇ, ਉਹ ਮਸੰਮੀ ਮਾਲਟਾ ਅੰਗੂਰ ਸਾਰਾ ਕੁਝ ਤੇ ਕੋ ਸਾਈਨ ਕਰਾ ਲੈ, ਪੁਲਾ ਸੈਟ ਸਾਰਾ ਕੁਝ। ਨਹੀਂ ਮੈਨੂੰ ਨਾ ਆ ਗਿਆ ਤੂੰ ਪੂਰਾ ਸੈਟਅਪ। ਇੱਥੇ ਕੱਟੇ ਫਲ ਵੀ ਜਾਇਦ ਵਾਲੇ ਭੇਜਣਗੇ ਤੈਨੂੰ। ਹਾਂਜੀ ਭੁੱਜੇ ਚਣੇ ਵੀ ਪੂਰਾ ਇੰਤਜ਼ਾਮ ਉਹ ਕਰਦੇ ਤੇਰੇ। ਜਿਹੜਾ ਰੂਹ ਨਾ ਇੰਨਾ ਕੁ ਰੂਹ ਵੀ ਭੇਜਦੇ ਨੱਕ ਵਾਲਾ, ਜਿਹਦੇ ਕਫਨ ਔਰ ਸਪੈਸ਼ਲ ਉਹਨਾਂ ਨੇ ਤਸਮਾ ਟੈਪ ਡੋਰੀ ਬਣਾਈ ਹੈ, ਉਹ ਡੋਰੀ ਵੀ ਭੇਜਦੇ ਅੰਗੂਠੇ ਤੇ ਬੰਨਣ ਲਈ। ਹਾਂਜੀ ਤੈਨੂੰ ਤੇਰੇ ਘਰ ਦੇ ਨੂੰ ਪਤਾ ਨਹੀਂ ਲੱਗਣਾ ਵੀ ਹੈਪੀ ਉਹਨਾਂ ਨੇ ਤੈਨੂੰ ਓਕੇ ਕਰ ਗੋਰਖ ਵੀ ਉਹਨਾਂ ਨੇ ਘਲਣਾ ਸਾਥ ਜੀ। ਗੋਰਕਨ ਹਾਂਜੀ। ਇਹ ਨਾ ਹੋਵੇ ਟੱਕਰ ਸਾਥ ਆ ਉਹ ਜਿਹੜਾ ਸਾਫਾ ਪਾਈਦਾ ਉਹਦੇ ਤੇ ਜਾਇਜ਼ ਲਿਖਿਆ, ਉਹ ਪਾ ਕੇ ਤੈਨੂੰ ਐ ਥੱਲੇ। ਉਸਤਾਦ ਜੀ ਮਰੋ ਇਹ ਨਾ ਹੋਵੇ ਜਿਹੜਾ ਕਫਨ ਪਾਉਣਾ ਤੇ ਸਭ ਲਿਖਿਆ ਸਭ ਕਹਿ ਦੋ। ਉਸਤਾਦ ਜੀ ਮਰਿਆ ਕਰਦੇ ਨੂੰ ਮਹਿਸੂਸ ਨਹੀਂ ਹੋਣਾ। ਉਹ ਸਾਰਾ ਫਿਰ ਪੈਰਾਂ ਦੇ ਜਾਇਜ਼ ਦੀਆਂ ਮੋਹਰਾਂ ਲੱਗੀਆਂ ਹੋਣ ਫਾਇਦਾ। ਤੂੰ ਬੱਚਿਆਂ ਦਾ ਕਰਾ ਲਾ ਮਿੱਠੇ, ਬੱਚਿਆਂ ਦਾ ਕਰਾ ਲਾ। ਓਏ ਨਸ਼ਾ ਤੇਰੇ ਬੰਦਾ ਨਹੀਂ ਬੱਚਿਆਂ ਦਾ ਕਰਾ ਲਾ, ਜਦੋਂ ਵਿਆਹ ਕਰਨਾ ਉਹਨਾਂ ਹੁੰਦਾ ਗੱਲ ਜੀ, ਸੁਣ ਲਾ। ਬੱਚੇ ਤੈਨੂੰ ਪਤਾ ਹੀ ਨਹੀਂ ਹੈ, ਤੇਰੇ ਬੇਟਾ ਪੈਦਾ ਹੋਇਆ, ਅਲਹਮਦੁਲਿਲਾ ਬੇਟੇ ਦੀ ਇੰਸ਼ੋਰੈਂਸ ਕਰਾਣਾ ਸ਼ਾਦੀ ਦੀ। ਹਾਂ ਹਾਂਜੀ 16 ਸਾਲਾਂ ਕਿ ਬਾਅਦ 20 ਸਾਲ ਬਾਅਦ ਹਾਂ ਜਦੋਂ ਉਹਦੀ ਸ਼ਾਦੀ ਹੋਣੀ ਨਾ, ਜਿੰਨਾ ਪੈਸਾ ਜੋ ਹਿਸਾਬ ਇੰਸ਼ੋਰੈਂਸ ਦਾ ਉਹਨਾਂ ਦਾ ਉਹਨੂੰ ਦੇਣਾ। ਲੋਕੀ ਬੱਚੀਆਂ ਦੀ ਕਰਾਉਂਦੇ। ਕਰਾਉਂਦੇ ਇਹਨੇ ਕਰਾਈ ਉਸਤਾਦ ਜੀ। ਕਰਾਉਂਦੇ ਉਹ ਹੋਰ ਹਿਸਾਬ ਆ। ਬੱਚੀ ਸਾਰੇ ਉੱਥੇ ਜਿਹੜਾ ਕਹਿੰਦਾ ਸੈਨ ਸਟਾਮ ਗੂਠੇ ਹੁੰਦੇ ਆ, ਯਾਰ ਇੱਕ ਪੰਜਾਂ ਬੱਚੀ ਪੈਦਾ ਹੋਈ ਹੈ 10 ਦਿਨ ਦੀ ਹੈ, ਵਾਲਦੇ ਤਾਂ ਹੁੰਦੇ ਆ। ਮੇਰਾ ਯਾਰ ਪੁੱਛਿਆ ਤੇਰੇ ਵੀ ਹੋਏ ਯਾਰ ਦਿਮਾਗ ਨਾਲ। ਐ ਅੱਖ ਲੱਗੀ ਹੈ ਰਾਤ ਨੂੰ ਸੁਣ ਅੱਖ ਲੱਗੀ ਨਹੀਂ, ਤੂੰ ਕਹਿਤਾ ਸਾਰਾ ਕੁਝ। ਕਿਉਂ ਮੇਰੀ ਇੰਨੀ ਤਾਬੇਦਾਰ ਉਹ ਇੰਨੀ ਤਾਂ ਉਹ ਨਹੀਂ ਯਾਰ, ਤੂੰ 6000 ਤੈਨੂੰ ਕਿਤੋਂ ਆਉਂਦਾ ਹੋਵੇ, ਤੂੰ ਕਿਹਦਾ ਤਾਬੇਦਾਰ ਹੋਏਗਾ ਉਹਦਾ? ਇਹ ਪਲਾਨ ਹੈਗਾ ਸਾਰੀ ਸਟ੍ਰੈਟਜੀ ਆ। ਰਾਤ ਦੇ 1 ਵਜੇ ਫੋਨ ਵਾਲਾ ਸਟੋਰੇਜ ਦਾ ਇਹ ਜਾਗਦੀ ਰਹਿੰਦੀ ਆ, ਉਹ ਸੌਂਦੀ ਨਹੀਂ। ਉਹਨੂੰ ਤੇਰਾ ਪਤਾ ਵਾ ਰਾਤ ਦੇ 1 ਵਜੇ ਫੋਨ, ਨਾਈਟ ਡਿਊਟੀ ਹੋਣੀ ਆ। ਰਾਤ ਦੇ 1 ਵਜੇ ਫੋਨ ਆਇਆ ਹੀ ਨਹੀਂ ਤੈਨੂੰ। ਉਸਤਾਦ ਜੀ ਉਹਨਾਂ ਦਾ ਇੱਕ ਟਾਈਮ ਓਏ ਬਕਵਾਸ ਨਾ ਹੁੰਦਾ ਕਰ, ਹੁਣੇ ਤੂੰ ਥੋੜੀ ਤੇਰਾ ਪਤਾ ਕਹਿਣਾ ਹਾਂ ਮੈਨੂੰ ਯਾਦ ਆ ਗਿਆ। ਦੁਪਹਿਰੇ ਹੁੰਦਾ ਰਾਤ ਦੇ 1 ਵਜੇ ਨਹੀਂ ਹੁੰਦਾ, ਦੁਪਹਿਰ ਦਾ 1 ਹੋਣਾ ਜਾਂ ਰਾਤ ਦੇ ਟਾਈਮ ਉਹਨਾਂ ਦਾ ਹੁੰਦਾ ਵਾ। ਰਾਤ ਦੇ ਟਾਈਮ ਆਇਆ ਬੰਦਾ ਫੁੱਲ ਗਰੂਦਗੀ ਕਰਾਉਂਦਾ ਰਾਤ ਨੂੰ ਵੀ ਯੈਸ ਨੋ ਕਦੋਂ ਗੂਠੇ ਹੁੰਦੇ ਆ ਕਿ ਚਲੋ ਕੋਈ ਰਾਤ ਦੀ ਸ਼ਿਫਟ ਵਾਲੀ ਹੋਏਗੀ। ਉਹੀ ਤਾਂ ਮੈਂ ਕਹਿਣਾ ਵੀ ਜਾਗੀ ਜਾਣ ਦੇ ਮੇਰਾ ਕਰਕੇ ਬੈਠੀ ਸੀ, ਮੈਂ ਮਿੱਠਾ ਫੜਨਾ ਕਿਸੇ ਤਰੀਕੇ ਨਾਲ 6000 ਭੋਟ ਕੇ ਕੰਮ ਤੋਂ ਜਵਾਬ ਦੇ ਗਈ। ਆਪਣੇ ਬੱਚਿਆਂ ਦੀ ਵਿਆਹ 6000 ਰਿਪੋਰਟ ਕੇ ਕੰਮ ਤੋਂ ਜਵਾਬ ਦੇ ਓਏ ਕੰਪਨੀ ਦੇ ਅਕਾਊਂਟ 'ਚ ਹੀ ਜਾਂਦਾ, ਉਹਨੇ ਲੱਖ ਨਹੀਂ ਲੱਖ ਰੁਪਏ ਲੈਣਾ। ਉਹਨਾਂ ਦੀ ਸੈਲਰੀ ਹੁੰਦੀ, ਤੇਰੇ 6000 ਤੇ ਬੈਠੀ ਆ ਅਗਲੀ। ਹਾਂ ਨਹੀਂ ਦੋਸਤੋ ਅਗਲੇ ਨੇ ਐਵੇਂ ਨਹੀਂ ਕਮਰਾ ਸਜਾਇਆ ਉਸਤਾਦ ਜੀ। ਉਹ ਇੰਸ਼ੋਰੈਂਸ ਵਾਲੀ ਦਾ ਫੋਨ ਇਹਨੂੰ ਸਾਰੇ ਆਇਆ। ਪੈਸੇ ਲਾ ਕੇ ਉਹ ਟਿਕਟੌਕ ਦੇ ਪਿੱਛੇ ਸਕਰੀਨਾਂ ਲਾ ਕੇ ਕੁਝ ਕਰਕੇ ਅੱਗੋਂ ਕੁਰਸੀ ਲੈ ਕੇ ਸਾਰਾ ਕੁਝ ਲੈ ਕੇ ਜਦੋਂ ਸੈੱਟ ਹੋ ਗਿਆ ਤੇ ਦੋ ਆਇਆ ਹੀ ਨਹੀਂ। ਮੈਂ ਕੀ ਹੋਇਆ? ਉਹਦਾ ਸਾਜੀ ਕੋਈ ਆਉਂਦਾ ਹੀ ਨਹੀਂ। ਮੈਂ ਫਿਰ ਇਹਨਾਂ ਕੁਝ ਵੇਚਦੇ, ਇਹਨਾਂ ਨੂੰ ਵੇਚਦੇ, ਲੈ ਲੈ ਮੈਨੂੰ ਦੇ ਦੇ ਕਾਲੂ ਨੂੰ ਵੇਚਦੇ। ਲੈ ਲੈ ਕੀ ਚਾਹੀਦਾ ਯਾਰ ਤੂੰ ਕਾਲੂ ਨੂੰ ਛੱਡ, ਤੂੰ ਕਾਲੂ ਤੇ ਘਰ ਜਾ ਕੇ ਇਹਨਾਂ ਦੀ ਸੈਟਿੰਗ ਕਰਾ ਕੇ ਆ ਸਾਰੀ ਕਰਾ ਦਿੰਦਾ। ਲੈਟ ਦੀ ਬੈਕਗ੍ਰਾਉਂਡ ਦੀ ਸਾਰੀ। ਠੀਕ ਹੈ ਚੱਲ ਮੈਨੂੰ ਲੈ ਜਾ ਕਿਸੇ ਦਿਨ। ਤਬਾਈ ਲਵਾਣੀ ਉਸਤਾਦ ਜੀ ਕਿਹਨੂੰ ਕਹਿੰਦੇ? ਤਬਾਈ ਨਹੀਂ ਸਾਜੀ, ਇਹ ਏਦਾਂ ਬੈਠੇਗਾ ਲਾਈਵ ਤੇ ਤੁਹਾਨੂੰ ਲੱਗੇਗਾ ਯੂਕੇ 'ਚ ਬੈਠਾ ਵਾ। ਕਿਉਂ? ਇਸ ਤਰ੍ਹਾਂ ਦੀ ਇਹਦੀ ਮੈਂ ਬੈਕਗ੍ਰਾਉਂਡ ਤਿਆਰ ਕਰਦਾ। ਇਹ ਜਿੱਦਣ ਦੀ ਆਪਣੀ ਬੈਕਗ੍ਰਾਉਂਡ ਤਿਆਰ ਹੋਈ ਆਈਡੀ ਬੈਨ ਹੋ ਗਈ ਹੈ। ਐਵੇਂ ਆਈਡੀ ਬੈਠ ਹੋ ਗਈ, ਬੈਂਕ ਲੋਨ ਹੋ ਗਈ ਹੈ। ਉਹਨੂੰ ਛੱਡ 6 ਆਪ ਅੱਗੇ ਲਾਈਵ ਬੈਠਾ ਹੁੰਦਾ, ਪਿੱਛੇ ਜੌਲੀ ਖੋਲੀ ਤੋਂ ਬਾਲ ਸਾਵੋ ਕਰਨ ਤੇ ਕੂ 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 ਜੋਲੀ ਖੋਲੀ ਕਿਹਨੂੰ ਕਹਿੰਦਾ ਹੈ? ਛੋਟੇ ਭਰਾਵਾਂ ਨੂੰ, ਦੋਵਾਂ ਨੂੰ। ਆਹੋ ਉਹ ਜਿਹੜਾ ਨੇਰੇ ਸੀ ਲੱਗੇ ਹੁੰਦੇ ਟਿਕਟੌਕ ਦੇਖਦਾ ਕੂ ਇੰਨੀ ਧੌਣ ਬਾਹਰ ਉਹ ਕਰਾਉਂਦਿਆਂ ਨੂੰ ਘੈਂਟ ਮਤ ਫਿਰ 20 ਫੁੱਲ ਵਜੇ ਜਾ ਕੇ। ਉਸਤਾਦ ਜੀ ਜਦੋਂ ਇਹਨੂੰ ਗਿਫਟ ਵੱਜਦਾ ਤੇ ਦੋਵੇਂ ਛੋਟੇ ਭਰਾ ਐਂ ਕਰਦੇ ਉਹ ਛੱਡੀ ਨੇ ਪਾ ਕੇ। ਬਾਹਰ ਮੈਨੂੰ ਕਹਿੰਦਾ ਯਾਰ ਮੈਂ ਤੇ ਕਾਲੂ ਗਲਤੀ ਕਰਤੀ, ਜਾਤ ਲੈਤੀ ਕਹਿੰਦਾ ਮੈਂ ਹੁਣ ਵਿਹਲਾ। ਕੋਈ ਨਹੀਂ ਯਾਰ, ਅੱਲਾ ਵਾਰਸ ਆ। ਨਹੀਂ ਹੋਇਆ ਤੇਰੇ ਨਾਲ। ਪਤਾ ਕੀ ਹੈ, ਇਹੀ ਮੈਂ ਤੇਰੇ ਨਾਲ ਰਾਤ ਦਾ ਇਹੀ ਮੈਂ ਗੱਲ ਕੀਤੀ ਸੀ। ਜੀ ਤੂੰ ਪ੍ਰੈਕਟੀਕਲ ਇਸ ਚੀਜ਼ ਨੂੰ ਮੰਨਦਾ ਵਾ। ਜਦੋਂ ਤੈਨੂੰ ਪਹਿਲੇ ਅਸੀਂ ਕੋਈ ਨਹੀਂ ਸੀ ਹੁੰਦੇ, ਹਾਂਜੀ, ਤੈਨੂੰ ਅਗਰ ਲੋਕ ਤੇਰੇ ਨਾਲ ਮੁਹੱਬਤ ਕਰਦੇ, ਸੈਂਡਿੰਗ ਕਰਦੇ ਸੀ, ਕਿਉਂ ਕਰਦੇ ਸੀ? ਅਸੀਦਾਰੀ ਦੀ ਵਜ੍ਹਾ ਤੋਂ ਕਰਦੇ ਸੀ, ਤੁਹਾਡੀ ਵਜ੍ਹਾ ਤੋਂ ਕਰਦੇ ਸੀ। ਹੁਣ ਤੁਹਾਨੂੰ ਸਮਝ ਆਏਗੀ, ਹੁਣ ਤੁਹਾਨੂੰ ਸਮਝ ਆਏਗੀ yes. ਸਾਰੀ ਗੱਲ ਦੀ। ਇਸੇ ਤੋਂ ਕਰਦੇ ਸੀ, ਤੁਹਾਡੀ ਵਜ੍ਹਾ ਤੋਂ ਹੁੰਦੀ ਕਰਦੇ ਸੀ ਨਾ ਹਾਂਜੀ ਕਿ ਅਸੀਂ ਸਾਡੇ ਚੋਂ ਹੋਰ ਕੋਈ ਨਹੀਂ ਹੈਗਾ ਹਾਂ। ਤੇ ਤੇਰੇ ਨਾਲ ਇਦਾਂ ਹੀ ਕਿਸੇ ਹੋਰ ਨੂੰ ਵੀ ਹੁੰਦੀ ਸੀ। ਹਾਂਜੀ, ਲੇਕਿਨ ਉਹਦੀ ਤਬੀਅਤ ਹੀ ਖਰਾਬ ਹੋ ਗਈ ਕਿ ਸ਼ਾਇਦ ਮੈਨੂੰ ਹੁੰਦੀ ਹੈ। ਉਹ ਬਹੁਤ ਹੀ ਹੁੰਦੀ ਸੀ। ਹਾਂ ਹੁੰਦੀ ਸੀ, Senior type ਹੁੰਦੀ ਸੀ ਨਾ, ਕਿਉਂਕਿ ਉਹ ਹਾਂਜੀ। ਸੀਨੀਅਰ ਸੀ, ਤੂੰ ਮਾੜਾ ਮੋਟਾ ਹੈ। ਹਾਂਜੀ। ਉਹਦੀ ਤਬੀਅਤ ਇਹ ਖਰਾਬ ਹੋ ਗਈ ਸੀ ਕਿ ਸ਼ਾਇਦ ਮੈਂ ਹੀ ਚੌਧਰੀ ਮੇਰੇ ਆਪ ਹੀ ਹੀ ਆ। ਇਕੱਲਾ ਸੋਲੋ ਆ। ਹਾਂਜੀ, ਉਹਨੂੰ ਸਿਰਫ ਹੁਣ ਮੈਂ ਇਹ ਦੱਸਿਆ ਕਿ ਹੱਲ ਹੈ, ਏਦਾਂ ਹੀ ਹਾਂਜੀ ਹੁਣ ਤਿੰਨਾਂ ਕੁ ਜੋਗਾ ਰਹਿ ਗਿਆ ਵਾ। ਇਹ ਮੇਰਾ ਮਕਸਦ ਸੀ ਆਉਣ ਦਾ ਕਿ ਹੱਲ ਹੈ, ਆ ਫੜ। ਹੁਣ ਦੱਸ ਕਿੱਥੇ ਕਿੱਥੇ ਆ? ਸਹੀ ਗੱਲ ਆ। ਸਹੀ ਵਾਹ ਵਾਹ। ਹਾਂ
ਹੁਣ ਆਪ ਨਹੀਂ ਹੁੰਦੇ, ਹੁਣ ਮਜ਼ਦੂਰੀ ਕਰਦੇ 4-4 ਆਈਡੀਆਂ ਬਣਾ ਕੇ ਰਾਤ ਨੂੰ ਵਿਚਾਰੇ ਤਰਲੇ ਮਿਲਤਾ ਥੱਲੇ ਹਾਂਜੀ उसे भी उठा लो तो हाँ, उसे से उसको भी बेहतर लगा कर लो उससे कर उसे दो, वापस हाँ, बुला लो ਹੁਣ उसे ਇਸ ਪਾਸੇ ਆ ਗਏ ਹਾਂਜੀ ਹਾਂਜੀ। ਹੁਣ ਸਮਝ ਆਈ, ਮੇਰੀ ਗੱਲ ਹੁਣ ਸੁਣ, ਸਮਝ ਆਈ ਕਿ ਮੈਂ ਇਹ ਰੋਣਾ ਸਾਂ। ਆਪਣੇ ਰਿਚਾਰਜ ਦੇ ਵਿੱਚ ਮੇਰਾ 6000 ਨਾ ਭੁੱਲੋ, ਮੈਨੂੰ 6000 ਦਿਓ ਕਰਕੇ ਮਿੱਠੇ ਉਹ ਤੇਰਾ ਹਾਜ਼ਰ ਹੋ- ਕਰੋ। ਚਲੋ ਜੀ। ਨਹੀਂ ਮੈਂ ਇੰਸ਼ੋਰੈਂਸ ਮੇਰੀ ਕੈਨਸਲ ਕੀਤੀ ਜਾਏ ਯੂਰ ਆਨਰ, ਮੈਂ ਨਹੀਂ ਇੰਸ਼ੋਰੈਂਸ ਕਰਾਉਣੀ। ਜਦੋਂ ਟੁੱਕ ਵੱਡ ਹੋ ਗਈ, ਤੁਹਾਡੇ ਅਜ਼ਾਇ ਨਹੀਂ ਪੂਰੇ, ਤੁਸੀਂ ਪੈਸੇ ਕਿੱਥੋਂ, ਤੁਹਾਨੂੰ ਹੋਸ਼ ਹੁੰਦੀ? यार तो ਤੈਨੂੰ ਹੁਣ ਇਹ ਪਤਾ ਵਾ ਕਿ ਤੂੰ ਕਿਸ ਚੀਜ਼ ਦੀ ਕਰਾਈ ਆ? ਲਾਈਫ ਇੰਸ਼ੋਰੈਂਸ ਕਰਾਈ ਆ? ਆਲ ਟੂ ਆਲ ਕਰਾ ਲਈ ਸਾਰੀ। ਸਾਡੀ ਯਾਨੀ ਕਿ ਫਿਰ 6000 ਰੁਪਇਆ ਤੂੰ ਦੇਤਾ, ਇਹਦੇ ਘਰ ਨੂੰ ਅੱਗ ਲੱਗ ਜਾਂਦੀ, ਹਰ ਸ਼ਹਿਰ ਲੱਗ ਸਾਡਾ ਜਾਂਦੀ ਹੈ। ਨਹੀਂ ਮੈਨੂੰ ਇਹ ਤਾਂ ਦੱਸੋ ਨਾ ਉਸਤਾਦ ਜੀ, ਵੀ ਹੁੰਦੀ ਕੀ ਆ, ਪੈਸੇ ਕਿੰਨੇ ਮਿਲਣਗੇ? ਯਾਰ ਆ ਦੇ ਇੱਕ ਮਿਸਾਲ ਆ, 6000 ਤੂੰ ਸਾਲ ਦਾ ਦੇ ਰਿਹਾ, 10 ਸਾਲ ਚ ਕਿੰਨਾ ਦਿੱਤਾ ਤੂੰ? 60 ਦਾ 60,000। 10 ਸਾਲ ਬਾਅਦ ਤੂੰ ਮਰਦਾ, ਉਹਨਾਂ ਨੇ 30 ਕੱਟ ਕੇ 30 ਤੈਨੂੰ ਦੇ ਦੇਣਾ। ਓਏ ਸਾਦੇ ਫਿਰ ਯਾਨੀ ਕਿ ਇੱਕ ਮੈਂ ਮਰ ਗਿਆ, ਉਹ ਤੋਂ ਮੇਰਾ 30 ਵੀ ਗਿਆ। ਹਾਂ ਉਹਨਾਂ ਨੇ ਸਾਰਾ ਸਾਲ ਤੇਰੇ ਕੋਲ 6,000 ਨਹੀਂ ਲੈਣਾ। ਜਦੋਂ ਮੈਂ ਮਾਰੀ ਗਿਆ ਭਾਵੇਂ 60 ਕੱਟ ਲੈਣ, ਮੇਰੇ ਬੱਚੇ ਨੂੰ 30 ਤੇਰੇ ਬੱਚਿਆਂ ਨੂੰ ਮਿਲੇਗਾ। ਉਹ ਮਿਲੇਗਾ। ਮੇਰੇ ਬੱਚੇ ਨੂੰ ਹੁਣ 30 ਦਾ ਕਰਕੇ ਮੈਂ ਬੱਚੇ 20 ਸਾਲ ਬਾਅਦ ਬੱਚੇ ਭੇਜਾਂ। ਉਸਤਾਦ ਜੀ ਇਹ ਡੁੱਬ ਕੇ ਵੀ ਮਰ ਗਿਆ ਨਾ ਕਿਤੇ ਦਰਿਆ ਦੇ ਤੂੰ ਨਾ ਅਜੇ ਤੱਕ ਤੂੰ 2 ਸਾਲ ਬਾਅਦ ਮਰ ਜਾ, 12 ਲੈ ਕੇ 6 ਦੇ ਬੱਚਿਆਂ ਨੂੰ। ਪਹਿਲੇ ਇਤਲਾਹ ਦੇਣੀ ਪੈਣੀ, ਮੈਂ ਸਵੇਰੇ ਫੌਤ ਹੋਣਾ ਵਾ। ਨਹੀਂ ਉਹਨਾਂ ਨੂੰ ਆਪੇ ਪਤਾ ਲੱਗ ਗਿਆ। ਜਿਹੜੇ ਖੁਦਕੁਸ਼ੀ ਤਾਂ ਨਹੀਂ ਦਿੰਦੇ? ਜਿਹੜੇ ਸ਼ਰਾਬ ਸ਼ਾਇਦ ਪੁੱਠਾ ਕੀਤਾ ਫਿਰ ਕਰਨਗੇ। ਯਾਰ ਉਹ ਤੇਰੇ ਘਰ ਦੇ ਜਾਣਗੇ ਨਾ ਸਾਰੇ, ਅਸੀਂ ਚੱਲਾਂਗੇ, ਅਸੀਂ ਤੇਰੇ ਵਾਰਿਸ ਹਾਂ। ਹਾਂਜੀ ਇਹ ਨਾ ਵੀ 30,000 ਦਾ ਜਾਇਜ਼ ਕੈਸ਼, ਜਾਇਜ਼ ਦਾ ਤਬੂਤ ਜਿਹਾ ਬਣਾ ਕੇ ਭੇਜ ਦੇਣ, ਮੈਨੂੰ ਵਿੱਚ ਮੈਂ ਤਾਂ ਜਾਏਗੀ। ਮਿੱਠੇ 6000 ਤੂੰ ਘੱਟ ਕਰਾ ਲਾ, ਇਹ ਤੂੰ ਕੱਟ ਵੱਢ ਨਹੀਂ ਕਰਾਈ ਕੁਝ ਇਹਨੇ ਵੀ ਨਹੀਂ ਹੈ ਯਾਰ। ਦੇਖ 6000 ਦੇ ਵਿੱਚ ਤੁਹਾਨੂੰ ਤਹੱਫਜ਼ ਮਿਲ ਗਿਆ ਬਹੁਤ। ਤੁਸੀਂ ਕੱਲ ਨੂੰ ਲੁੱਗੀ ਪੈ ਜਾਂਦੀ ਉਸਤਾਦ ਜੀ, ਤਹੱਫਜ਼ ਕੀ ਮਿਲ ਗਿਆ? ਫਿਊਚਰ ਸੇਫ ਹੈ ਨਾ। ਬਾਜੀ ਗਾਣਾ ਨਾ ਡਾਲਾ, ਮੇਰਾ ਭੇਜਤਾ 6000 ਚ ਉਹਨੇ। ਬੱਚੇ ਦੇ ਵਿਆਹ ਲਈ ਇੰਸ਼ੋਰੈਂਸ ਕਰਾ ਲਈ ਉਸਤਾਦ ਜੀ, ਜਦੋਂ ਬੱਚੇ ਦੇ ਵਿਆਹ ਦਾ ਦਿਨ ਆਇਆ ਉਹ ਇਹਨੂੰ ਪੈਸੇ ਨਹੀਂ ਦੇ ਰਹੇ, ਆਪ ਸਾਰੇ ਇੰਤਜ਼ਾਮ ਕਰ ਰਹੇ ਦੇਖਾਂ ਦਾ, ਆਪ ਕਰਨ ਦੇ। ਨਹੀਂ ਮੈਂ ਬੀਬੀ ਫੜਨੀ ਆ। ਓਏ ਯਾਰ ਤੂੰ ਮੇਰੀ ਗੱਲ ਸੁਣ, 500 ਰੁਪਏ ਚ ਇੰਸ਼ੋਰੈਂਸ ਕਰਾ, ਲਾਗਾ ਲੱਗਣ ਦੀ। ਲਾਗਾ ਨਹੀਂ ਲੱਗ ਜਾਂਦਾ, ਬਦਲਾ ਚਾਹ ਇਹਦੀ ਲਹਿਦਾ ਵਾ। ਇੰਜ ਕਰਕੇ ਜਾ ਦਫ਼ਤਰ। ਲਾਗਾ ਲੱਗ, ਜਦੋਂ ਲਾਗਾ ਲੱਗ ਹੋਵੇ ਐ ਕਰਕੇ ਦੱਸੋ ਭਾਜੀ ਇਹਦੇ ਪੈਸੇ ਜਿੰਨੇ ਬੰਦੇ ਦੇ। ਜਿਹੜੇ ਸੂਬੀ ਸਾਹਿਬ ਬੈਠੇ ਜਦੋਂ ਮੈਂ ਕਮੀਜ਼ ਚੁੱਕ ਕੇ ਦਿਖਾਵਾਂ ਫਿਰ ਲੱਗਾ ਹਾਂਜੀ ਉਹ ਤੈਨੂੰ ਉਸ ਟਾਈਮ ਜਿਹੜਾ ਤੇਰਾ 200-250 ਬਣੇਗਾ ਤੈਨੂੰ ਦੇ वो भावे दिल करिया कर थोड़ा सख्त नहीं है, लाल नहीं लगा, थोड़ा सा 2 दिन और निकलेंगे फिर एक ही ਫਿਰ ਉਹਨੇ ਗਾਲ ਵਾਲੇ ਕਲਾ ਦੇਣਾ ਤੈਨੂੰ। ਉਹ ਜਿਹੜਾ ਨੋਨੀ ਕੋਟ ਨਹੀਂ ਪਾਉਂਦਾ ਮੁਸ਼ਾਇਰੇ ਚ, ਉਹ ਪਾ ਲਿਆ ਕਰ, ਤੈਨੂੰ ਡੇਲੀ ਮੋਸ਼ਨ ਲੱਗਣ ਦੀ ਕਰਾ। ਉਹ ਤਾਂ ਤੈਨੂੰ ਅੱਜ ਦਿਨ ਲੱਗੇ ਰਹੇ ਚਾਹੁੰਦੇ ਹੀ ਉਹਨਾਂ ਨੇ ਸਭ ਤੋਂ ਪਹਿਲੇ ਤੈਨੂੰ ਫਾਰਕ ਕਰਨਾ, ਉਹਨਾਂ ਕਹਿੰਦਾ ਇਹਨੂੰ ਕੱਢੋ ਪਹਿਲੇ ਜਿੰਨੇ ਪੈਸੇ ਪਾਉਂਦੇ ਤੇ ਦੇਖ। हां कड़ा मेरे कान पर नहीं है, ਮੋਸ਼ਨ ਵਾਲੀ ਇੰਸ਼ੋਰੈਂਸ ਕਰਾ ਲਈ ਇਹਨੇ। तो मैं ਉੱਥੇ ਪੈਰਾ ਭਾਰ ਬੈਠਾ ਹੋਊਗਾ, ਉਹ ਕਹਾਂ ਭੂਰ ਚੂ ਚੁੱਕੋ ਪੁੱਤ ਤੋਂ ਚੱਲ ਭੱਜ। ਉਹਨੇ ਇਹਨੂੰ ਫੋਨ ਕਰਨਾ, ਜਦੋਂ ਮੋਸ਼ਨ ਵਾਲੇ ਟੈਨਸ਼ਨ ਮੈਨੂੰ ਤੂੰ ਨਹੀਂ ਆਉਣਾ, ਤੂੰ ਸਾਨੂੰ ਦੱਸਣਾ ਮੁੰਡਾ ਆਪ ਤੈਨੂੰ ਘਰ ਆ ਕੇ ਪੈ। ਜਿੱਦੇ ਲੇਕਿਨ ਉਹਦਾ ਹਿਸਾਬ ਕਿਤਨੇ ਆਏ ਸੁਬਹ ਸਕੇ ਸਾਰਾ ਹਿਸਾਬ ਦਾ ਬੋਲ। ਮੈਂ ਤਾਂ ਨਹੀਂ ਮੈਂ ਮਾਰਿਆ ਬੀਬੀ ਔਰ ਫੜੀ ਸਾਜੀ ਨਹੀਂ, ਬੀਬੀ ਨੇ ਮੈਨਾਂ ਜ਼ਿਆਦਾ ਨਹੀਂ ਕੀਤੀ ਸਾਜੀ, ਕੁਝ ਵੀ ਕਹਿ ਰਹੇ ਬਿਨਾਂ ਧੀ ਧਿਆੜੀਆਂ ਉਹਨੇ ਕਿਹਾ ਤਾਂ ਤੇ ਫੇਰ ਕੀ ਹੋਇਆ ਯਾਰ। ਯਾਰ 6000 ਮੈਂ ਕੋਈ ਫੈਮਿਲੀ ਪਲਾਨਿੰਗ ਕੀਤੀ ਹੋਈ ਸੀ, ਕੋਈ ਫਿਊਚਰ ਪਲਾਨਿੰਗ ਸੀਗੀ, ਬੱਚੇ ਮਰੀ ਜਾ ਜਾਣਾ ਸੀ। ਉਹਨੇ ਧੀ ਤੇ ਆੜੀ ਬੁਲਾ ਲਈ। ਉਹ ਤੂੰ ਫੈਮਿਲੀ ਪਲੈਨਿੰਗ ਕੀ ਕਰਨੀ ਤੂੰ ਮੈਨੂੰ ਵੀ ਮਰੀ ਜਾਣਾ ਬੱਚਿਆਂ ਦਾ, ਫਿਰ ਤੁਰ ਕੇ ਆਉਣਾ। ਤੇ ਉਹ ਵੀ ਇਸੇ ਚੀਜ਼ ਦੀ ਉਹਨੇ ਇੰਸ਼ੋਰੈਂਸ ਕੀਤੀ ਵੀ ਤੂੰ ਮਰੀ ਜਾਣਾ। ਹਾਂ ਨਹੀਂ ਨਹੀਂ ਇਹ ਤਾਂ ਬਾਤ ਹੈ। ਉਹ ਮੈਂ ਆਪ ਅੱਖਾਂ ਖੁੱਲੀਆਂ ਚ ਜਾਣਾ ਸੀ, ਉਹ ਅੱਖਾਂ ਬੰਦ ਚ ਲੈ ਕੇ ਅੱਛਾ ਤੂੰ ਜਾਣਾ। ਇੰਸ਼ੋਰੈਂਸ ਨਾ ਕਰਾਉਂਦਾ, ਤੇਰੀ ਲੁੱਗੀ ਪੈ ਜਾਂਦੀ ਫੇਰ। ਚਲ ਇਹ ਤਾਂ ਇਹ ਤਸੱਲੀ ਲੈਣੀ ਸੀ ਕਿ 6000 ਵਿੱਚ ਵਾ, ਹੁਣ 6000 ਉਹਨਾਂ ਕੋਲ, ਉਹ ਨਾਲ ਪਹੁੰਚਣ ਫੇਰ। ਇਹ ਤੇਰੇ ਮੁਕੱਦਰ ਤੈਨੂੰ ਲੈ ਕੇ ਆ ਰਹੇ ਇੱਧਰ, ਪਹਿਲੇ ਨਹੀਂ ਕੱਟ ਹੋ ਗਿਆ, ਓਏ ਤੇਰੀ ਜ਼ਿੰਦਗੀ 'ਚ ਲਿਖਿਆ ਵਾ ਤੂੰ ਇੰਸ਼ੋਰੈਂਸ ਕਰਾ ਲਾ ਚੰਗਾ ਰਹੂੰਗਾ। ਯਾਰ ਮਰੀ ਦਾ ਪਲਾਨ ਬਣਾ ਰਿਹਾ, ਉੱਥੇ ਉਸਤਾਦ ਜੀ ਮਾੜਾ ਜਿਹਾ ਪੈਰ ਤਿਲਕ ਦਾ ਪਹਾੜ ਤੋਂ ਬਗੈਰ ਤਾਂ ਕੋਈ ਕਰ ਕੋਈ ਜ਼ਿੰਦਾ ਇੰਨੀਆਂ ਲੱਭ ਜਾਂਦੀਆਂ, ਤੂੰ ਮਰੀ ਦਾ ਪਲਾਨ ਬਣਾ ਰਹੇ। ਨਹੀਂ ਮਰੀ ਇਲਾਕੇ ਦਾ, ਮਰੀ ਇਲਾਕੇ ਦਾ, ਮਰੀ ਇਲਾਕੇ ਦਾ। ਮੈਂ ਕਿਤੇ ਹਿੱਲ ਸਟੇਸ਼ਨ ਨਹੀਂ ਲਈ ਆਉਂਦਿਆ, ਮਰੀ ਦਾ ਮੈਂ ਕਹਿ ਰਿਹਾ ਵਾਂ। ਜ਼ਲਜ਼ਲੇ ਹੁੰਦੇ ਕਹਿੰਦਾ ਮੈਂ ਘਸੀਟੀ ਨਹੀਂ ਲਈ ਆਉਂਦਾ, ਮੈਂ ਮਰੀ ਦੀ ਜਗ੍ਹਾ ਨਹੀਂ। ਜਗ੍ਹਾ ਦੀ ਗੱਲ ਕਰ ਰਿਹਾ ਵਾਂ। ਨਹੀਂ ਹੁਣ ਮੇਰੀ ਗੱਲ ਸੁਣ, ਹੁਣ ਕੋਈ ਬੰਦਾ ਭੈਣ ਭਰਾ ਮਰਦਾ, ਫੂਫੋ ਡੀਕਦੇ ਆ, ਸਿਆਲਕੋਟੋਂ ਪ੍ਰਾਹੁਣੇ ਡੀਕਦੇ, ਮੈਂ ਜਾਇਜ਼ ਦਿਲ ਕੈਸ਼ ਵਾਜਾ ਮਾਰਦਾ। ਆਹੋ ਮੈਂ ਜਾਇਜ਼ ਕੈਸ਼ ਵਾਲੀ ਡੀਕੂਗਾ, ਮੈਂ ਜਾਇਜ਼ ਵਾਲੀ ਆਉਂਦੇ ਵੀ ਤੂੰ ਯਾਰ ਮਿੱਠੇ ਬਾਸੀਆਂ ਦੀ ਉਹ ਗੱਲ ਤੇ ਉਹਨਾਂ ਕੋਲ ਜਾ ਕੇ ਸਾਰਾ ਕੁਝ ਪੁੱਛ, ਉਹਨਾਂ ਨੇ ਕਿਹਾ ਭਾਜੀ ਮੇਰੇ ਆ ਖਦਸ਼ਾਤ ਨੇ ਦੂਰ ਕਰੋ ਵੀ ਮੈਂ ਮਰ ਜਾਣਾ, ਕੌਣ ਪੈਸੇ ਦੇਗਾ? ਯਾਰ ਉਸਤਾਦ ਜੀ ਇਹ ਨਾ ਮਾਠੇ ਬੰਦੇ ਦਾ ਕੱਢ ਲਿਆ, ਹੁਣ 6000 ਦੇ ਕੰਮ 'ਚ ਇਹਨੇ ਮਰ ਜਾ। ਆਹੋ ਮੇਰਾ ਮਾਠੇ ਦਾ ਪਾਸਪੋਰਟ ਕੰਪਿਊਟਰ ਵਾਲੇ ਦੇ ਬੱਚੇ ਦਾ ਕੱਟੋ। ਹਰ ਮਹੀਨੇ ਕੱਟੇ ਜਾਣੇ ਆ। ਜਾਇਦ ਵਾਲੇ ਇਹ ਹਰ ਮਹੀਨੇ ਨਹੀਂ, ਸਾਲ ਬਾਅਦ। ਸਾਲ ਬਾਅਦ ਹੁਣ ਮੈਂ ਇਹਦਾ ਹੋਰ ਸਟੈਚੂ ਬਣਾਈ ਆ, ਉਹ ਸਾਨੂੰ ਉੱਤੋਂ ਦੀ ਪਿਆ ਸੀ, ਉੱਤੋਂ ਦੀ ਪਵਾਂਗੇ। ਹਾਂ ਅਸੀਂ ਜਾਇਜ਼ ਕੈਸ਼ ਦੀ ਐਪ ਹੀ ਬੰਦ ਕਰਨ ਲੱਗੇ ਆ। ਉਹ ਜੋ ਮਰਜ਼ੀ ਕਰ ਲਾ। 6000 ਮਿੱਟੀ ਹੋ ਗਈ। ਸਾਰੀ ਜ਼ਿੰਦਗੀ ਇਸ ਬੰਦੇ ਨੇ ਨਹੀਂ ਐਪ ਬੰਦ ਵੀ ਕਰਦੇ, ਉਹ ਉਹਨਾਂ ਦਾ ਪਿੱਛੇ ਸਿਸਟਮ ਚੱਲ ਰਿਹਾ, ਤੇਰੇ ਨਾਂ ਦੀ ਜਿਹੜੀ ਸਿਮ ਹੋਣੀ ਤੈਨੂੰ ਉੱਥੇ ਮੈਸੇਜ ਆ ਜਾਣਾ, ਫਿਰ ਉਸਤਾਦ ਜੀ ਉੱਥੋਂ 6000 ਉਹਨਾਂ ਨੂੰ ਉਧਰ ਕਹਿਣਾ ਚਾਹ। ਇੰਸ਼ੋਰੈਂਸ ਜਿਹੜੀ ਹੈ ਨਾ, ਫਸ ਗਿਆ ਮੈਂ ਹਿਸਾਬ ਲਾ ਮਾਈ ਰੱਖੀ ਇਹਨੇ ਮੇਰਾ ਕਰਕੇ, ਮਿੱਠਾ ਕੁੰਜ ਚ ਕਿਸੇ ਤਰੀਕੇ ਨਾਲ ਨਾ। ਮਿੱਠਾ ਜੀ ਇੰਸ਼ੋਰੈਂਸ ਇੱਕ ਬਾਜ਼ੂ ਆ, ਬਾਜ਼ੂ ਉਸਤਾਦ ਜੀ ਟੋਕੇ 'ਚ ਬਾਹਾਂ ਦੀ ਤੁਹਾਡੀ ਲੱਥ ਲੱਥ ਗਈ, ਜਾਂਦੀ। ਉਹ ਸਮਝ ਲੈ ਇੰਸ਼ੋਰੈਂਸ ਵਾਲਿਆਂ ਨੇ ਲੱਥ ਗਈ। ਯਾਰ ਏਦਾਂ ਮੈਂ ਅਗਰ ਸਹੀ ਤੈਨੂੰ ਪਤਾ ਕਿੰਨੇ ਕਿਹਦੀ ਕਿਹੜੀ ਆਪਣੀ ਬੋਡੀ ਦੇ ਪਾਰਟਸ ਦੀ ਇੰਸ਼ੋਰੈਂਸ ਕਰਾਈ?
ਉਹ ਪਤਾ ਕਿ ਕਸਟਮਾਈਜ਼ ਤੂੰ ਉਹਨਾਂ ਨੂੰ ਚੀਜ਼ ਦੱਸਣੀ ਹੈ ਜਾ ਕੇ ਕਿ ਮੇਰੇ ਘਰ ਫ੍ਰਿਜ ਪਈ ਹੈ, ਇਹਦੀ ਇੰਸ਼ੋਰੈਂਸ ਕਰ ਦਿਓ। ਤੂੰ ਆਪਣੀ ਮਰਜ਼ੀ ਦੀ ਚੀਜ਼ ਦੱਸਣੀ, ਉਹਨਾਂ ਨੇ ਆ ਕੇ ਸਰਵੇ ਕਰਨਾ ਸਾਰਾ, ਉਹਨੇ ਕਿਹਾ ਠੀਕ ਹੈ ਜੀ। 6000 ਚ ਹੀ? ਨਹੀਂ ਉਹਦੇ ਲੈਦਾ ਅਦਨਾਨ ਸਮੀ ਖਾਨ ਨੇ ਆਪਣੀਆਂ ਉਂਗਲੀਆਂ ਦੀ ਕਰਾਈ ਇੰਸ਼ੋਰੈਂਸ, ਪਿਆਨੋ ਵਜਾਉਂਦਾ ਕਿ ਮੇਰੀਆਂ ਜਦੋਂ ਉਂਗਲੀਆਂ ਬੰਦ ਹੋ ਜਾਣ ਮੈਨੂੰ ਇੰਨੇ ਪੈਸੇ। ਨਹੀਂ ਹੁਣ ਮੈਨੂੰ ਸੁਣ ਗੱਲ ਯਾਰ, ਇਹ ਜ਼ਿੰਦਾ ਨੂੰ ਕੋਈ ਦੇਣ ਤਾਂ ਮੰਨੀਏ ਤਾਂ ਮੈਂ ਅਨਾਉਂਸਮੈਂਟ ਵਾਲਾ ਕਰਾਂ ਵੀ ਜਾਇਜ਼ ਕੈਸ਼ ਵਾਲਿਆਂ ਨੇ ਮੇਰੇ ਨਾਲ ਮੁਹੱਬਤ ਕੀਤੀ ਹੈ। ਉਹ ਜ਼ਿੰਦਾ ਜਦੋਂ ਆਉਣਾ ਤਾਂ ਤੂੰ ਦੇਣਾ, ਜਦੋਂ ਮਰਨਾ ਉਦੋਂ ਉਹਨਾਂ ਨੇ ਦੇਣਾ, ਇਹ ਐਗਰੀਮੈਂਟ। ਹੁਣ ਮੈਨੂੰ ਕੋਈ ਗੱਲ ਦੱਸੋ, ਮੈਂ 700 ਰੁਪਏ ਦਾ ਪੈਕੇਜ ਲਾਇਆ, 700 ਪੈਕੇਜ ਦਾ ਲੈ ਕੇ ਪੈਕੇਜ ਸਾਰਾ 434 ਉਤਲੇ ਪੈਕੇਜ ਤੂੰ ਛੋਟਾ ਪੈਕੇਜ ਲਾ ਲਾ, ਤੂੰ ਉਹਨਾਂ ਦਾ ਪੈਕੇਜ ਹੈਗਾ ਵਾ 125 ਰੁਪਏ ਸਾਲ ਦਾ, ਉਹ ਲੈ ਲਾ। ਤੂੰ 2000 ਸਾਲ ਬਾਅਦ ਮਰੇਗਾ, ਤੈਨੂੰ 2100 ਰੁਪਏ ਮਿਲਣਾ। ਉਹ ਠੀਕ ਹੈ। ਛੋਟਾ ਪੈਕੇਜ ਲੈ ਲਾ ਫਿਰ। ਇਹ ਤੇ ਜਿੱਦਾਂ ਤੂੰ ਜਿੰਨਾ ਗੁੜ ਪਾਉਣਾ ਉਨਾ ਹੀ ਮਿੰਟੂ। ਹਾਂ 2100 ਰੁਪਏ ਥੱਲੇ ਮਸਾਲੇ ਨਹੀਂ ਹੁੰਦੇ ਤੇ ਉਹ ਵੀ ਨਹੀਂ ਆਉਣੇ। ਓਏ ਮਿੱਠੇ ਮਣਕਾ ਤੋੜ ਕਰ ਲਾ। ਤੇ ਦੇਣਾ ਵੀ ਤਾਂ ਸਾਲ ਤੇ 130 ਰੁਪਏ ਹੈ। ਸਾਜੀ ਨਹੀਂ, ਇਹਨੂੰ ਕੋਈ ਵੱਡੀ ਕਰਾਓ। ਉਹ 6000 ਕਿੱਡੀ ਕਿ ਵੱਡੀ ਬੁਰਜ ਖਲੀਫਾ ਸਾਲ ਮਾਰਦਾ। ਓਏ ਕਮ ਸੇ ਕਮ ਸਾਲ ਦੀ ਨਾ, ਕਮ ਸੇ ਕਮ ਸਾਲ ਦੀ 20000 ਰੁਪਏ ਲਈ ਹੋਣੀ ਚਾਹੀਦੀ, 1500 ਰੁਪਏ ਮਹੀਨੇ ਦਾ ਬਣਦਾ। ਹਾਂ ਹੁਣ ਕੀ ਕਰਾਂ ਵੱਡੀ ਤੇ ਕਿੱਡੀ? ਉਹ ਹੈ ਕਿ ਅੱਛਾ ਇੱਕ ਹੋਰ ਗੱਲ ਆ, 20 ਸਾਲ ਦੀ ਇੰਸ਼ੋਰੈਂਸ ਆ, 20 ਸਾਲ ਤੂੰ ਨਹੀਂ ਮਰਿਆ ਤੈਨੂੰ ਤਾਂ ਵੀ ਪੈਸੇ ਮਿਲਨੇ, 20 ਸਾਲ ਦੇ ਅੰਦਰ ਮਰ ਗਿਆ ਤੇ ਤਾਂ ਵੀ ਮਿਲਨੇ। ਫਾਇਦਾ ਹੀ ਆ ਮਿੱਠੇ। ਏਦਾਂ ਹੀ ਹਾਂ, 20 ਸਾਲ ਦੀ ਇੰਸ਼ੋਰੈਂਸ ਆ, 20 ਸਾਲ ਤੂੰ ਨਹੀਂ ਮਰਿਆ, 20 ਸਾਲ ਬਾਅਦ ਤੈਨੂੰ ਪੈਸੇ ਮਿਲ ਜਾਣੇ। ਇੰਸ਼ੋਰੈਂਸ ਕਰਾਉਂਦੇ ਹੀ ਬਾਹਰ ਹੀ ਆਉਂਦੇ ਆ, ਉੱਤੋਂ ਕੋਈ ਚੀਜ਼ ਲੰਘ ਗਈ ਉਦੋਂ ਵੀ ਮਿਲ ਜਾਣਾ। ਉੱਥੇ ਉੱਠ ਕੇ ਤੂੰ ਵਾਪਸ ਚੱਲ ਉਹਨੇ ਕਹਿਣਾ ਜੀ ਮੈਂ ਮਰ ਗਿਆ, ਮੈਨੂੰ ਪੈਸੇ। ਸਾਜੀ ਮੈਂ ਕਹਿੰਦਾ ਮੈਂ ਆਪੂ ਜਿਹਾ ਮਰਿਆ ਹਲੇ। ਉਹ ਯਾਰ ਉਹ ਤੂੰ ਕਰਾਇਓ, ਦਰਦ ਨਹੀਂ ਹੁੰਦੀ। ਨਹੀਂ ਜਦੋਂ ਲੰਘ ਜਾਣੀ ਤੂੰ ਕਹਿਣਾ ਆ ਅੰਦਰੋਂ ਬੁਲਾ ਕੇ ਲਿਆਈ ਮੁੰਡੇ ਇੱਕ ਨੂੰ, ਆ ਕਿਸੇ ਨੂੰ ਇੰਸ਼ੋਰੈਂਸ ਨੂੰ ਬੁਲਾ ਆ ਦੇਖ ਲੈ ਭਾਈ। ਓਕੇ ਸਾਜੀ ਨਹੀਂ। ਜੀ ਉਹਦੇ ਵੀ ਪੈਸੇ ਮੰਗਣ ਡਿਆ ਜੀ, ਆਏ ਮੈਂ ਮਰ ਗਿਆ, ਆਏ ਮੈਂ ਮਰ ਗਿਆ। ਆਹੋ ਚੁੱਕ ਪਈ ਦੀ ਕਰਾ ਇੰਸ਼ੋਰੈਂਸ। ਚੁੱਕ ਪਈ ਦੀ ਨਹੀਂ ਕਰਦੇ, ਉਹ ਗਾਰਡ ਵੱਟ ਮਾਰਦਾ ਬਾਹਰ, ਲਾਸੀ ਤੇ ਹੀ ਕਰਕੇ ਉਹ ਭੇਜ ਦਿੰਦਾ ਬੰਦੇ ਨੂੰ। ਚੱਲ ਫਿਰ ਰੱਖ ਪਈ ਸੀ ਕਰਾ ਲਾ। ਉਹ ਲੱਕ ਕੇ ਵੱਟ ਮਾਰਦਾ। ਉਹ ਸਿੱਧੀ ਕਰ ਦਿੰਦਾ। ਉਹਨਾਂ ਨੇ ਚੁੱਕ ਕੱਢਣ ਵਾਲੇ ਮੁੰਡੇ ਰੱਖੇ, ਉਹਨਾਂ ਨੇ ਕਿਹਾ ਇੰਸ਼ੋਰੈਂਸ ਕਰਾਉਣੀ ਚੁੱਕ ਦੀ, ਕਹਿੰਦਾ ਆਹੋ ਲਿਆ ਦੇ 500 ਰੁਪਈਆ ਦੇ, 500 ਦੇ ਤਾਂ ਉਹਨਾਂ ਨੇ ਬੁਲਾਇਆ ਹੋਏ ਆ 200 ਤੂੰ ਰਾਹ ਨਹੀਂ, 300 ਦੇ ਭੱਲੇ ਲੈ ਕੇ ਆ ਤੇ ਲੱਕ 'ਚ ਮਾਰ ਕੁਚੀ। ਇਹਦੀ ਚੁੱਕ ਕੱਢ। ਐਦ ਕਰਕੇ ਪਟਾਕੇ ਕਢਾਉਂਦੇ। ਆਹੋ ਸਿਮ ਬੰਦ ਹੋਈ ਆ, ਇਹ ਕਿੱਦਾਂ ਬੰਦ ਹੋ ਗਈ? ਤਾਂ ਤੁਸੀਂ ਖੁੱਲੀ ਦਿੱਤੀ ਆ, ਤੂੰ ਅੰਦਰੋਂ ਬੁਲਾ ਲਈ ਹੋਣੀ ਆ। ਲੈ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਵੀ ਮੈਂ ਅੰਦਰੋਂ ਕਿਤੋਂ ਸਿਮ ਬੰਦ ਕਰ ਉਹ ਲਈ। ਤੂੰ ਜਾਇਜ਼ ਦੇ ਉਹਨਾਂ ਦੇ ਦਫ਼ਤਰ ਨਹੀਂ ਗਿਆ, ਤੂੰ ਕਿਤੇ ਹੋਰ ਚਲਾ ਗਿਆ। ਉਸਤਾਦ ਜੀ ਦੇਖੋ, ਮੋਟਰ ਚਲਾਉਣ ਲੱਗੇ ਕਰੰਟ ਪੈਂਦਾ, ਨੀਲਾ ਹੋ ਜਾਂਦਾ, ਸਵਾਹ ਬਣ ਜਾਂਦਾ। ਉਸਤਾਦ ਜੀ ਉਹਨਾਂ ਨੇ ਆ ਕੇ ਤਹਫਜ਼ ਦੇਣਾ ਇਹਦੇ ਬੱਚੇ ਨੂੰ। ਅੱਛਾ ਮੈਂ ਹਿਸਾਬ ਲਾਇਆ, ਇਹਨਾਂ ਨੇ ਤਾਂ ਜਿਹੜਾ ਤੁਰਿਆ ਫਿਰਦਾ, ਮੈਂ ਤੁਰੇ ਫਿਰੇ ਬੰਦੇ ਵਾਸਤੇ ਕੋਈ ਪੈਕ ਨਹੀਂ, ਤੁਰਿਆ ਫਿਰਿਆ ਨੂੰ ਮੈਂ ਬੁਰਾ ਲੱਗਣ ਡਿਆ ਹਨਾ। ਮੈਂ ਮਰਾਂਗਾ ਕੁਝ 500-700 ਦੇਣ ਕਰੇ ਤਾਂ ਨਹੀਂ। ਉਹ ਤੇ ਮਰਨਾ ਹੀ ਹੈ ਇੱਕ ਨਾ ਇੱਕ ਦਿਨ ਮਿੱਠੇ। ਤੇਰੇ ਬਾਰ-ਬਾਰ ਸਮਝਾਈ ਜਾਂਦੇ ਤੈਨੂੰ ਫਾਇਦਾ 6 ਕਰੋੜ ਰੁਪਇਆ ਮਿਲਦਾ ਸਾਜੀ ਮਿੱਠੇ ਜੇ ਜ਼ਿਆਦਾ ਕਰਾਓ ਤੇ। ਉਹ ਵਰਕਸ਼ਾਪ ਮੋੜ ਕੇ ਅਜੇ ਕੀ ਕਹੀਏ ਨਾ, ਐਸਾ ਨਾ ਪਫ ਬਣਾਇਆ ਉਸਤਾਦ। ਏ ਪਫ ਚੈੱਕ ਕਰ। 90s ਵਿੱਚ ਹਰ ਨਾਈ ਦਾ ਇਹ ਪਫ ਹੁੰਦਾ ਸੀ, ਕਾਲਸਾ ਚੱਪਲ ਹੁੰਦੀ ਸੀ, ਇਹ ਕੋਕੇ ਵਾਲੀ ਜੈਕਟ ਹੁੰਦੀ ਸੀ, ਇਹ ਉਹ ਲੱਗਣ ਦੇ ਉਸਤਾਦ। ਇੱਕ ਫਿਲਮ ਕਵਿੰਦਾ ਸਾਰਾ ਸਨਾਟਾ ਇਦਾਂ ਦਾ ਸੀ। ਸਨਾਟਾ ਤੂੰ ਕਿੱਧਰ ਥਾ? ਜਿਸ ਦੇਸ਼ ਵਿੱਚ ਗੰਗਾ ਰਹਿਤਾ ਹੈ। ਤੂੰ ਕਰਾ ਇੰਸ਼ੋਰੈਂਸ। ਮੇਰੀ ਹੋਈ ਹੈ ਉਸਤਾਦ ਜੀ, ਮੇਰੇ ਤੇ ਬੋਡੀ ਪਾਰਟ, ਮੈਂ ਆਪਣੇ ਨਾਖੂਨਾਂ ਦੀ ਇੰਸ਼ੋਰੈਂਸ ਕਰਾਈ। ਹਾਂਜੀ ਮੇਰੇ ਹੁਸਨ ਦਾ ਤੁਹਾਨੂੰ ਹੱਲੇ ਨਹੀਂ ਪਤਾ, ਅਸਲ ਚ ਕਾਊਂਟ ਹੁੰਦਾ ਵਾ ਫਿਗਰ ਤੇ ਅਟਰੈਕਸ਼ਨ। ਤੂੰ ਕਰਾ ਇੰਸ਼ੋਰੈਂਸ, ਕਿਉਂਕਿ ਟਿਕਟੌਕ ਤੇ ਹੁਣ ਆ ਗਏ ਸਾਰੇ ਅਸੀਂ, ਤੇ ਤੂੰ ਤੇ ਮਿੱਠੀ ਹੋ ਗਿਆ ਹੁਣ। ਨਹੀਂ ਤੇ ਤੁਸੀਂ ਤਾਂ ਕਹਿੰਦੇ ਸੀ ਵੀ ਇਹ ਹਰਾਮ ਆ। ਹਾਂ ਤੁਸੀਂ ਤਾਂ ਕਹਿੰਦੇ ਸੀ ਕਿ ਇਹ ਬੜੀ ਅੱਛੀ ਗੱਲ। ਓਏ ਬੜੀ ਅੱਛੀ ਦੁਆ ਹੀ ਆਓ। ਅੱਛਾ ਜਦੋਂ ਮੈਂ ਅੱਛਾ ਤੈਨੂੰ ਪਤਾ ਮੈਂ ਕਹਿੰਦਾ ਸੀ ਹਰਾਮ ਆ, ਹਾਂਜੀ ਕਦੋਂ ਦਾ ਤੈਨੂੰ ਪਤਾ ਮੈਂ ਕਿੰਨੀ ਦੇਰ ਤੱਕ ਕਹਿੰਦਾ ਹਾਂਜੀ। ਕਹਿੰਦਾ ਰਿਹਾ ਜੇ ਹਰਾਮ, ਮੈਂ ਕਿਹਾ ਸੀ ਹਰਾਮ। ਏ ਹਾਂ ਤੂੰ ਕਦੋਂ ਵੇਂਦਾ ਰਿਹਾ? ਇੱਕ ਵਾਹ ਠਹਿਰ ਜੋ, ਇੱਕ ਠਹਿਰ ਪੋਲੀਟੀਕਲੀ ਗੱਲ ਦਾ ਜਵਾਬ। ਲੌਜਿਕ ਆ ਮੈਂ ਕਹਿੰਦਾ ਸਾ ਟਿਕਟੌਕ ਹਰਾਮ ਆ, ਤੂੰ ਕੋ ਪੈਂਦਾ ਰਿਹਾ? ਇਦਾਂ ਹੀ ਆ। ਤੇਰੇ ਉਸਤਾਦ ਨੇ ਤੈਨੂੰ ਕਿਹਾ ਵੀ ਹਰਾਮ ਆ। ਸਾਰਿਆਂ ਦੀ ਮੁਹੱਬਤ ਕੱਲਾ ਸਮੇਟਦਾ ਰਿਹਾ, ਜਿੱਥੋਂ ਮੈਂ ਕਿਹਾ ਸਾਰੇ ਆਪਣਾ ਹਿੱਸਾ ਲਓ, ਤੇਰੀ ਨੈਣ ਪਿਘਲ ਗਈ। ਹਾਏ ਗੱਲ ਪਤਾ ਕੀ ਆ, ਉਹ ਮੇਰੇ ਹੁਣ ਕੋਲ ਆ ਨਾ, ਆਪਣਾ ਵੀ ਹੁਣ ਚੈਨਲ ਆ ਤੂੰ ਨਾ। ਹੁਣ ਤੂੰ ਆ ਕੱਲਾ, ਹੁਣ ਬਹਿ ਕੇ ਦਿਖਾ ਮੈਨੂੰ, ਹੁਣ ਆ ਨਾ ਅੱਗੇ, ਹੁਣ ਮੈਨੂੰ ਦਿਖਾ ਤੂੰ ਕਿੰਨਾ ਕੁ ਪਾਣੀ ਚ। ਚੱਲ ਆ ਬਹਿ ਰਾਤ ਨੂੰ, ਤੁਸੀਂ ਦੱਸੋ। ਮੈਂ ਕਹਿੰਦਾ ਰਿਹਾ ਕਿ ਹਰਾਮ ਹਰਾਮ, ਤੇ ਮੈਂ ਅੱਜ ਤੱਕ ਕਮਾਈ ਨਹੀਂ ਕਿਹਾ ਹਰਾਮ ਆ, ਅੱਜ ਤੱਕ ਨਹੀਂ ਕਿਹਾ। ਮੇਰਾ ਸ਼ੌਕ ਕੱਢ ਕੇ ਦਿਖਾ ਦੋ। ਮੈਂ ਕਿਹਾ ਮੇਰੇ ਫਾਰਮੈਟ ਨਾਲ ਮੇਰੀ ਤਬੀਅਤ ਨਾਲ ਮੈਚ ਨਹੀਂ ਕਰਦਾ, ਜਾਂ ਮੈਨੂੰ ਨਹੀਂ ਅੱਛਾ ਲੱਗਦਾ ਕਿ ਅਗਲਾ ਪਤਾ ਨਹੀਂ ਕਿਸ ਚੱਕਰ ਤੋਂ ਉਹਨੂੰ ਜਾਣ ਕੇ ਜਿਸ ਚੀਜ਼ਾਂ ਨੂੰ ਮੈਂ ਕਿਹਾ ਮੈਂ ਉਹਦੀ ਡਿਟੇਲ ਵੀ ਦੱਸੀ ਆ। ਹੁਣ ਤੂੰ ਬਕਵਾਸ ਕਰੀ ਜੇ, ਮੈਂ ਬਹਿ ਕੇ ਜਿੱਦਾਂ ਮਰਜ਼ੀ ਲੈ ਲੈ, ਮੈਂ ਡਿਟੇਲ ਇਹ ਦੱਸੀ ਆ ਕਿ ਯਾਰ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਉਹਨੂੰ ਫਸਾ ਲਵਾਂ। ਬੰਦਾ ਆਇਆ ਤੇ ਮੈਂ ਉਹ ਮੇਰਾ ਫਲਾਣਾ ਆ ਗਿਆ, ਢੀਂਗੜਾ ਆ ਗਿਆ, ਜੀ ਆ ਗਿਆ, ਉਹ ਆ ਗਿਆ, ਆ ਵੇਖੀ ਹੁਣ ਏਦਾਂ ਕਰਕੇ ਅਗਲਾ ਵਿਚਾਰਾ ਮਜਬੂਰਨ ਧੱਕੇ ਨਾ ਖੋਣ ਵਾਲੀ ਗੱਲ ਜਿਹੜਾ ਆਈ ਜਾਂਦਾ ਆਈ ਜਾਵੇ। ਇਹ 2-4 ਚੀਜ਼ਾਂ ਦੀ ਵਜ੍ਹਾ ਤੋਂ ਮੈਂ ਕਹਿਣਾ ਸੀ। ਅੱਛਾ ਮੈਂ ਜੋ ਕਿਹਾ, ਤੈਨੂੰ ਪਤਾ ਕਿ ਉਸਤਾਦ ਨੂੰ ਨਹੀਂ ਚੰਗੀ ਲੱਗਦੀ, ਤੂੰ ਮੇਰਾ ਸ਼ਾਗਿਰਦ ਹੋ ਕੇ ਤੂੰ ਉੱਥੇ ਕਿਉਂ ਬਹਿੰਦਾ ਰਿਹਾ? ਯੈਸ ਪੁਆਇੰਟ। ਜਦੋਂ ਕੋਈ ਨਹੀਂ ਬਹਿ ਰਿਹਾ 15 ਜਾਣਿਆਂ ਚੋਂ,
ਤੂੰ ਸਾਲਾ ਲੱਗਦਾ ਇਕੱਲਾ ਬਹਿਣ ਵਾਲਾ ਹੈ 15 ਇਸ਼ਾਰਾ ਉਧਰ ਐ ਦੱਸ 15 ਤਾਂ ਇਕੱਲਾ ਬਹਿਣ ਵਾਲਾ ਸਾਲਾ ਲੱਗਦਾ ਉੱਥੇ 100 ਬੰਦਾ ਸਜਾਦ ਜਿੰਨੀ ਟੀਮ ਨੂੰ ਪਿਆਰ ਕਰਨ ਵਾਲਾ ਹੁੰਦਾ ਉਹਨੂੰ ਸਿਰਫ ਤੂੰ ਇਕੱਲਾ ਨਜ਼ਰ ਆ ਰਿਹਾ ਉਹ ਸਾਰਿਆਂ ਦਾ ਹੱਕ ਤੈਨੂੰ ਸੰਡ ਕਰ ਰਿਹਾ ਤੂੰ ਸਾਲਾ ਲੱਗਦਾ ਜਦੋਂ ਤੂੰ ਬੈਠਾ ਸੀ ਉਹਨੂੰ ਨਹੀਂ ਪਤਾ ਮੇਰਾ ਪਿਓ ਜਿਹੜਾ ਜਿਹਦੇ ਕੋਲ ਮੈਂ ਗਾਨਾ ਬਣਾਇਆ ਉਹਦਾ ਹੁਕਮ ਹੈ ਇੱਥੇ ਨਹੀਂ ਬਹਿਣਾ ਤੂੰ ਸਾਲਾ ਲੱਗਦਾ ਉੱਥੇ ਬਹਿਣ ਵਾਲਾ ਇਹਦੇ ਹੁਣ ਪਾਣੀ ਪਿਓ ਬੈਠਾ ਤੇ ਤੇਰੀ ਨੈਣ ਪਿਘਲ ਗਈ ਇਸ਼ਾਰਾ ਤਾਂ ਸਾਹਮਣੇ ਜੀ ਸਰ ਹਾਂਜੀ ਕਿਉਂ ਸਮਝ ਬੈਠਾ ਤੂੰ ਓਏ ਕਿਉਂ ਬੈਠਾ ਨਾ ਕਰੇ ਇਦਾਂ ਨਾ ਕਰਿਆ ਕਰੋ ਨਾ ਇਦਾਂ ਕਰਿਆ ਕਰੋ ਜੀ ਮੈਂ ਹੁਣ ਮੈਂ ਵੇਖਣਾ ਜਿਹੜਾ ਉਹ ਮੇਰਾ ਫਰੈਸ਼ ਆ ਹਾਂ ਹੁਣ ਮੇਰਾ ਮੈਂ fresh- ਓਏ ਮੈਂ ਤੈਨੂੰ ਦੱਸਾਂ ਤੇ ਆਪਣੇ ਗਲੇ ਦੀ ਇੰਸ਼ੋਰੈਂਸ ਕਰਾ ਸਭ ਤੋਂ ਜ਼ਰੂਰੀ ਇਹ ਆ ਸਹੀ ਗੱਲ ਹੈ। ਤੈਨੂੰ ਪਤਾ ਹੀ ਨਹੀਂ ਕਿ ਦੇਖ ਅਦਨਾਨ ਸਮੀ ਖਾਣੇ ਉਂਗਲਾਂ ਦੀ ਕਿਉਂ ਕਰਾਈ ਉਹ ਛਿਕੇ ਨੇ ਉਂਗਲਾਂ ਦੀ ਛਿੱਗਾ ਦੀ ਐਵੇਂ ਛਿੱਗਾ ਕੰਟੈਂਟ ਹੀ ਗੱਲ ਕਰ ਉਂਗਲਾਂ ਦੀ ਕਰਾਈ ਉਹ ਕੀਬੋਰਡ ਵਜਾਉਂਦੇ ਨੇ ਪਿਆਨੋ ਵਜਾਉਂਦੇ ਨੇ ਉਹਨਾਂ ਦੀ ਰੋਜ਼ੀ ਰੋਟੀ ਉੱਥੇ ਚੱਲਦੀ ਮਿਊਜ਼ਿਕ ਗਿਟਾਰ ਇਹ ਉਹ ਸਾਰਾ ਟਰੈਕ ਇਹ ਚੱਲਦਾ ਇਹਨਾਂ ਨਾਲ ਹੱਥਾਂ ਦੀ ਕਹਿਣਾ ਇੱਕ ਮਿਸਾਲ ਚ ਆਹੋ ਠੀਕ ਹੈ ਜੀ ਇੱਕ ਹੋਰ ਨੇ ਜਿਹੜੀ ਸ਼ਕੀਰਾ ਨੇ ਕਰਾਈ ਆ ਹਾਂ ਠੀਕ ਹੈ ਜੀ। ਬਹੁਤ ਅੱਛੀ ਕਰਾਈ ਹਾਂਜੀ ਉਹਨੇ ਸ਼ਕੀਰਾ ਨੂੰ ਸਾੜਨ ਵਾਸਤੇ ਕਰਾਈ ਓਕੇ ਠੀਕ ਹੋ ਗਿਆ ਤੇਰਾ ਰੋਜ਼ੀ ਰੋਟੀ ਚੱਲਦੀ ਗਲੇ ਨਾਲ ਅਲਹਮਦੁਲਿਲਾ ਤੂੰ ਗਲੇ ਦੀ ਇੰਸ਼ੋਰੈਂਸ ਕਰਾ ਹਾਂਜੀ ਕੱਲ ਨੂੰ ਤੇਰਾ ਗਲਾ ਬਹਿ ਜੇ ਤੇਰਾ ਗਲਾ ਬੰਦ ਹੋ ਜੇ ਤੇਰੇ ਕੋ ਬੋਲਿਆ ਨਾ ਜਾਏ ਤੂੰ ਕੀ ਕਰੇਗਾ ਤੈਨੂੰ ਉਹ ਪੈਸੇ ਦੇਣਗੇ ਕਿੰਨੇ ਦੇਣਗੇ ਉਹ 6000 ਦਾ ਕਿੰਨੇ ਦੇਣਗੇ ਮੈਂ 6 ਹੀ ਦੇਣਾ ਉਹਨਾਂ ਨੂੰ ਜਾ ਕੇ ਪੁੱਛ ਤੇਰਾ ਗਲਾ ਖਰਾਬ ਅੱਛਾ ਇਹ ਵੀ ਗੱਲ ਆ ਤੁਸੀਂ ਇੰਸ਼ੋਰੈਂਸ ਕਰੋ ਜਾਂ ਤੁਸੀਂ ਕਰੋ ਜੀ ਮੇਰੀ ਹਾਰਟ ਦੀ ਕਰ ਦਿਓ ਮਤਲਬ ਮੇਰੇ ਜਿਸਮ ਦੀ ਕਰ ਦਿਓ ਉਹਨਾਂ ਨੇ ਤੇਰੀਆਂ ਰਿਪੋਰਟਾਂ ਲੈਣੀਆਂ ਪਹਿਲੇ ਮਲੇਸ਼ੀਆ ਨਹੀਂ ਤੇਰੀ ਲੈਬਾਰਟਰੀ ਚੋਂ कि तेनू तू हस्पताल गया होवे तेनू ऐसी बीमारी डॉक्टर तेनू कहे आप 6 महीने जिंदा इसके मर जाए तो तू फौरन जाके 20 लाख का इंश्योरेंस करा लो पागल नहीं अगले ਤੰਦਰੁਸਤ ਬੰਦੇ ਦੇ ਲਈ ਰਫੀ ਪਾਰਟੀ ਵਾਲੇ ਨਾਲ ਯਾਰ ਰਫੀ जी वो इदा कर दे ਆ ਵੀ ਗੇਮ केड़े ਲੈਬਾਰਟਰੀ है ना ਹਲੋ ਉਹ ਟਾਲ ਵੀ ਆ ਸਾਜੀ ਬੜਾ ਥੋੜਾ ਟਾਲ ਇਹ ਸਾਰੀਆਂ ਗੇਮਾਂ ਨੇ ਵੱਡੀ ਗੇਮ ਤੂੰ ਕਰਾਉਣੀ ਹੋਏਗੀ ਤਾਂ ਅਸੀਂ ਇੱਥੇ ਮੁੰਡਾ ਆ ਜਾਏਗਾ ਯਾਰ ਬੜੇ ਦੋਸਤ ਕਰਦੇ ਕੰਮ ਉਹ ਜਦੋਂ ਆ ਜਾਏਗਾ ਮੁੰਡਾ ਆ ਜਾਏਗਾ 6500 ਦਾ ਤਾਂ ਕੋਈ ਉਦੋਂ ਹੋਏਗਾ ਹਿਸਾਬ ਉਦੋਂ ਦੇਖ ਲਾਂਗੇ ਫਿਰ 6500 ਦਾ ਤਾਂ ਕੋਈ ਨਹੀਂ ਤੋਂ ਪੱਤ ਤੇ ਕੀਤਾ ਸਾਜੀ ਜਾਵੇ ਆ ਪੁਆਇੰਟ ਵਾਲੀ ਗੱਲ ਆ ਜੀ ਇਹਦਾ 6000 ਕਿਤੇ ਉਦੋਂ ਰਿਪੋਰਟਾਂ ਚੈੱਕ ਨਹੀਂ ਹਾਂ ਉਧਰ ਰਿਪੋਰਟਾਂ ਚੈੱਕ ਕੀਤੀਆਂ ਉਹਦਾ ਬੰਦਾ ਵੀ ਨਹੀਂ ਦੇਖਿਆ ਹਲਕੀ ਕਨੂਦਗੀ ਆਓ ਕੱਟਿਆ 6000 ਸਾਰੀ ਆ ਗੱਲ ਇਹ ਚੀਜ਼। ਕਾੜੂ ਦੀ ਵੱਡੀ ਤੂੰ ਲਾਈਫ ਦੀ ਇੰਸ਼ੋਰੈਂਸ ਕਰਾਈ ਆ ਕਿਹੜੀ ਕਰਾਈ ਮੈਂ ਤੈਨੂੰ ਮੈਨੂੰ ਤਾਂ ਨਹੀਂ ਪਤਾ ਕੀਤੀ ਕਿਹੜੀ ਆ ਤੇ ਫਿਰ ਜਾ ਕੇ ਪਹਿਲੇ ਪਤਾ ਕਰ ਟੋਟਲ ਪਤਾ ਕਰ ਜਦੋਂ ਤੂੰ ਲਾਈਫ ਦੀ ਇੰਸ਼ੋਰੈਂਸ ਕਰਾਉਣੀ ਨਾ ਉਦੋਂ ਅਗਲੇ ਨੇ ਪਤਾ ਕਰਨਾ ਵੀ ਤੇਰਾ ਇੱਕ ਗੁਰਦਾ ਹੀ ਆ ਨਹੀਂ ਦੂਏ ਦੀ ਲੁਕੀ ਪੈਣ ਵਾਲੀ 15 ਦਿਨਾਂ ਚ ਤੂੰ ਇੰਸ਼ੋਰੈਂਸ ਕਰਾ ਕੇ ਸ਼ੋਖਾ ਬਣ ਕੇ ਤੂੰ ਕੋਈ 50 ਲੱਖ ਲੈ ਲੈ ਹੁਣ 7 ਬੰਦਿਆਂ ਨੇ ਦਫ਼ਤਰ ਦੇ ਮੈਨੂੰ ਪੁੱਛਿਆ ਨਹੀਂ ਗਾਰਡ ਨਹੀਂ ਕੋਈ ਚੱਕਰ ਨਹੀਂ ਹੈਗਾ ਚੌਥੀ ਫੁੱਟ ਤੇ ਗਾਰਡ ਲਾ ਕੇ ਯਾਰ ਇਹਨੂੰ ਟੌਪਿਕ ਨੂੰ ਛੱਡ ਅਸੀਂ ਸ਼ੁਕਰ ਲੱਗੇ ਆ ਐਵੇਂ ਇਹਦੇ ਚੱਕਰ ਦੇ ਵਿੱਚ ਇਸ ਪਾਸੇ ਨਾ ਤੁਰ ਪੈਣਾ ਸਾਜੀ ਪਹਿਲੀ ਗੱਲ ਇਹ ਤੇ ਕੋਈ 6000 ਆਇਆ ਕਿੱਥੋਂ ਇਹ ਦੱਸ ਦੇ ਬਸ ਭਾਜੀ ਮੈਂ ਛੋਟਾ ਮੁੰਡਾ ਦੇਖਿਆ ਓਏ ਅੱਛਾ ਜੀ ਤੈਨੂੰ ਨਹੀਂ ਪਤਾ ਉਹ 6 ਲੱਖ ਵੀ ਕੱਟ ਸਕਦੇ ਹੁਣ ਪਿੱਛੇ 41 ਰਹਿ ਜਾਣਾ ਅੱਛਾ ਜੀ ਜੀ ਉਹਨਾਂ ਨੇ 6 ਲੱਖ ਕੱਟ ਲਿਆ ਨਾ ਪਿੱਛੇ 41 ਰਹਿ ਜਾਣਾ ਉਸਤਾਦ ਜੀ ਮੈਂ ਕਹਿੰਦਾ ਮੱਠ ਬੰਦੇ ਦਾ 6-7000 ਰੁਪਇਆ ਕਟੇਗਾ ਜਾਣਦੇ ਹੋ ਤੁਸੀਂ ਕੋ ਮਾਈਂਡ ਫਰੈਸ਼ ਕਰੋ ਆਪਣਾ ਬਾਹਰ ਦੇ ਸ਼ਹਿਰ ਜਾਂਦੇ ਮਰੀ ਘੁੰਮ ਕੇ ਠੰਡੇ ਇਲਾਕੇ ਸਰ ਇੱਕ ਅੱਜ ਦਾ ਛੋਟਾ ਵਾਕਿਆ ਸੁਣਨਾ ਬਸ ਅੱਜ ਮੈਂ ਗੱਡੀ ਚਲਾ ਕੇ ਆ ਭਾਈ ਦਾ ਪੈਰ ਡੈਮ ਤੇ ਮੈਂ ਚਲਾ ਕੇ ਆਉਂਦਾ ਸਦਕੇ ਵਾਲੇ ਤੋਂ ਰੋਕੀ ਮੋਟਰ ਸਾਹਿਬ ਮੈਂ ਕਿਹਾ 50 ਰੁਪਏ ਦਾ ਕਰਦੇ ਦੂਰੋਂ ਇਸ਼ਾਰਾ ਕਰਤਾ 50 ਰੁਪਏ ਦਾ ਕਰਦੇ ਕੀ 50 ਰੁਪਏ ਦਾ ਕਰ ਸਦਕਾ ਹੁਣ ਮੈਂ ਇਹਦੇ ਕੋਲ ਸਦਕਾ ਨੂੰ ਇਸ਼ਾਰਾ ਕਰਕੇ 50 ਰੁਪਏ ਦੀ ਥਾਲੀ ਭਰੀ ਹੈ ਮੈਂ ਹੁਣ ਅੱਗੇ ਨੂੰ ਮੂੰਹ ਕਰਕੇ ਪਿੱਛੋਂ ਪੈਸੇ ਕੱਢਣੇ ਆ ਭਾਈ ਉਹਨਾਂ ਨੇ ਆਪਣੇ ਤੋਂ ਵਰਵਾ ਕੇ ਹੱਥ ਲਵਾ ਕੇ ਸਟਾਪ ਵੀ ਦਿੱਤਾ ਆਪਣੇ ਤੋਂ ਕਿੰਨੇ ਆ ਭਾਈ ਉਹ ਪਿੱਛੇ ਬੈਠੇ ਸੀ ਮੈਂ ਅੱਗੇ ਨੂੰ ਨੀਵਾ ਹੋ ਕੇ ਜੀਨਸ ਚੋਂ ਪਿੱਛੋਂ ਜੀਨਸ ਚੋਂ ਪੈਸੇ ਕੱਢਣੇ ਆ 7 ਚੱਕਰ ਆਪਣੇ ਤੋਂ ਕਰਵਾ ਕੇ ਪਲੇਟ ਨੂੰ ਹੱਥ ਲਾ ਕੇ ਪਰ ਸਟਾਪ ਦਾ ਚੀਲਾ ਖਾ ਵੀ ਗਈਆਂ ਉਸਤਾਦ ਜੀ ਤੁਸੀਂ ਮੈਂ ਤਾਂ ਥਾਲੀ ਵਾਲੇ ਵੇਖਣਾ ਕਹਿੰਦਾ ਭਾਈ ਪਿਛਲੇ ਦਾ ਹੋ ਗਿਆ ਬਿਠਾ ਜੀ ਪਜਾਮਾ ਵਾਲੇ ਦਾ ਵੀ 7 ਚੱਕਰ ਲਵਾਉਂਦੇ ਆ। 10,000 ਪਜਾਮਾ ਵਾਲੇ ਦੇ ਤੁਸੀਂ ਇਹ ਦੇਖੋ ਮੈਨੂੰ ਮਾਠਾ ਕਹਿਣ ਡਿਆ ਉਹ ਯਾਰ ਮਕਰੂਜ਼ ਕਰਜ਼ੇ ਤੇ ਉਹ ਆਪਣੇ ਨੇ ਲਾਉਣ ਡਿਆ ਤੇ ਮੈਨੂੰ ਮਾਠਾ ਕਹਿਣ ਡਿਆ ਸੱਜੀ ਮੁੱਚੀ ਦਾ ਮਾਠਾ ਵਾ ਉਹਨੂੰ ਐਡੇ ਰੋਬ ਨਾਲ ਮੋਟਰਸਾਈਕਲ ਤੇ ਦੂਰੋਂ ਇਸ਼ਾਰਾ ਕਰਨਾ 50 ਰੁਪਏ ਦਾ ਵੀ ਹਾਂ ਤੇ ਉਹਨੇ ਵੀ ਛੋਟੀ ਜਿਹੀ ਕੋਲੀ ਭਰ ਲਈ ਤੇ ਅੱਗੇ ਸਿਰ ਕਰਕੇ ਪੂਰਾ ਦੇਖਦਾ ਵਾ ਕਿ ਸਿਰ ਦੇ ਉੱਤੋਂ ਲਿਆਉਣ ਡਿਆ ਕਿ ਪਿੱਛੋਂ ਦੀ ਲਿਆਉਣ ਡਿਆ ਨਹੀਂ 500 ਰੁਪਏ ਦਾ ਸ਼ੁਤਰ ਮੁਰਗ ਵਾਰ ਦੇਵੇ ਉਹਨਾਂ ਨੇ ਸਭ ਤੋਂ 500 ਨਹੀਂ 50 ਰੁਪਏ ਦਾ ਸ਼ੂਤਰ ਮੁਰ 50 ਆਹ ਰੁਪਏ ਵੀ 50 ਰੁਪਏ ਨੂੰ ਕੀ ਵਾਰ ਦੇਵੇ ਕੱਟਾ ਲੈ ਕੇ ਫਿਰ ਜਵੇ ਮੇਰੇ ਮਿੱਠੇ ਸਭ ਤੋਂ ਵੱਡਾ ਨਹੀਂ 50 ਰੁਪਏ ਚ ਕੀ ਹੈ ਉਸਤਾਦ ਜੀ ਹਲੇ ਘਰੋਂ ਨਿਕਲ ਗਏ ਇੱਥੇ ਤਾਂ ਆਉਣਾ ਵਾ ਕਿੰਨੀਆਂ ਕੁ ਬੁਲਾਵਾਂ ਸਿਰ ਉਹ ਵਿੱਚ ਜਾਣ ਲੱਗਿਆ ਫੇਰ 50 ਦਾ ਨਹੀਂ ਜਾਣ ਲੱਗਾ ਕੋਈ ਆਉਣ ਜਾਣ ਦਾ ਇਕੱਠਾ 50 ਦਾ 24 ਘੰਟੇ 25 24 ਘੰਟਿਆਂ ਦਾ ਆਹੋ 24 ਘੰਟੇ ਬਾਅਦ ਤੇ ਮਹੀਨੇ ਦਾ ਇਕੱਠਾ ਹੀ ਦੇ ਦਿਆ ਕਰ ਹੁਣ ਮਹੀਨੇ ਦਾ 1500 ਦਾ ਬਣਦਾ ਮਾਸ਼ਾਅੱਲਾ ਨਹੀਂ ਤੇ ਉਹ ਅਕਸਰ ਲਿਖਿਆ ਹੁੰਦਾ ਵਾ ਮਤਲਬ ਅਗਰ ਤੂੰ ਲਿਖਿਆ ਨਾ ਕਿ ਇੱਕ ਦਿਨ ਦਾ 24 ਇੱਕ ਦਿਨ ਦਾ 50 ਰੁਪਏ ਦਾ ਪਰ ਡੇ ਮਹੀਨੇ ਦਾ 1200 ਦਾ ਨਹੀਂ ਫਿਰ ਉਹ ਸਵਾ ਸਾਲ ਦਾ 900 ਰੁਪਏ ਦਾ ਮਹੀਨੇ ਦੇ ਹਿਸਾਬ ਨਾਲ ਇੰਜ ਵੀ ਹੁੰਦਾ ਉਹਦਾ ਉਹ ਪੈਕੇਜ ਵੀ ਹੁੰਦਾ ਫਿਫਰੇ ਵਾਰਨ ਦੇ ਕਿਹੜਾ ਦਸਤੀ ਪੁੱਟ ਤੂੰ ਕੇ ਤੇਰਾ ਸਦਕਾ ਦੇ ਇੰਨੇ ਅੱਲਾ ਮਾਫੀ ਦੇਵੇ ਤੂੰ ਤੇ ਉਸਤਾਦ ਜੀ ਇਸ ਤੋਂ ਇਲਾਵਾ ਜਿਹੜਾ ਘਰ ਦੇ ਪ੍ਰੋਸੈਸ ਤੋਂ ਲੈਦਾ ਵਾ ਇਹ ਤਾਂ ਸਿਰਫ ਸਫਰ ਦਾ ਹੁੰਦਾ ਯਾਰ ਵੀ ਥੋੜਾ ਸਫਰ ਹੁਣ ਮੈਨੂੰ ਕੀ ਪਤਾ ਮੈਂ 1500 ਮਹੀਨੇ ਦਾ ਸਦਕਾ ਦੇਣਾ 750 ਜਾ ਪੈਣ ਡਿਆ
ਨਹੀਂ ਤੇ ਸਦਕਾ ਤੂੰ ਦਿੰਦਾ ਰਿਹਾ ਹਾਂਜੀ ਤੇ ਤੇਰਾ ਸਦਕਾ ਦਾ ਕੀ ਫਾਇਦਾ ਵੀ ਤੂੰ ਨਾਲ ਜਿਹੜਾ ਤੇਰਾ ਰੋਜ਼ ਜਾਂਦਾ ਜਿਹਦੇ ਨਾਲ ਤੂੰ ਸਦਕਾ ਦੇਣਾ ਹਾਂਜੀ। ਨਾਲ ਜਾਂਦੇ ਆ ਉਹਦਾ ਪੈਰ ਪਾੜ ਗਿਆ। ਤੇ ਮੈਂ ਬਚ ਹੀ ਗਿਆ, ਸਦਕੇ ਨਹੀਂ ਬਚਾਇਆ, ਆ ਸੱਟ ਮੇਰੇ ਲੱਗਣੀ ਸੀ, ਇਹਦੇ ਲੱਗ ਗਈ। ਆਹੋ ਵੀ ਹੁਣ ਦੇਖੋ ਨਾ, ਮਾਲਕ ਪੈਸੇ ਦੇ ਮਾਲਕ ਬਚਣੇ ਨਹੀਂ, ਕਿਸੇ ਤਰੀਕੇ ਨਾਲ ਬਚਣੇ। ਇਹਦਾ ਮਤਲਬ ਬਲਾ ਨਾਲ ਲੈ ਕੇ ਫਿਰਦੇ ਆ। ਅੱਜ ਸਖਤੀ ਜਦੋਂ ਦੀ ਨੋਨੀ ਤੇ ਆਈ ਨਾ, ਇਹਦੇ ਨਾਲ ਆਉਣ ਦੀ ਵਜ੍ਹਾ ਤੋਂ ਆਈ। ਸਹੀ ਗੱਲ। ਉਹ ਆਪਣੀਆਂ ਬਲਾਵਾਂ ਇੱਧਰ ਕਨਵਰਟ ਕਰੀ ਜਾ ਬਾਜੀ ਤੁਸੀਂ ਦੇਖੋ ਨਾ ਵੀ ਉਹ ਹਲੇ ਵਿਚਾਰਾ ਥਾਲੀ ਉੱਥੋਂ ਭਰਦੇ ਉੱਥੋਂ ਹੱਥ ਲੱਗ ਬਸ ਫੈਂਕ ਦੇ ਇਹ ਕੀ ਹੁੰਦਾ ਉਹ ਜਿਹੜਾ ਫਿਪਰਾ ਜਿਹਾ ਟੈਪ ਵੀ ਫਰਾਈ ਹੁੰਦਾ, ਹੋਰ ਕੋਈ ਪੁੱਠ ਤਾਂ ਹੁੰਦੇ ਨਹੀਂ। ਤੇ ਉਹ ਕਿਹਨੂੰ ਪਾਉਂਦੇ ਨੇ ਕੰਮ ਕੁਮ ਚੀਲਾ ਨੂੰ ਖਾ ਪਾਉਂਦੇ ਜਾਂਦੀ ਹੈ। ਚੀਲਾ ਨੂੰ। ਬਹਰਹਾਲ ਜੀ ਜੋ ਵੀ ਹੈ, ਸਵੇਰੇ ਤੁਸੀਂ ਮੇਰੇ ਨਾਲ ਜਾਣਾ, ਜੋਗ ਜਾਣਾ ਮੇਰੇ ਨਾਲ, ਆਪਾਂ ਸਾਰੇ ਭਰਾਵਾਂ ਨੇ ਧਰਨਾ ਦੇਣਾ ਵਾ, ਉਹ ਗਾੜ ਝੁਕਣਾ ਪਹਿਲੇ। ਉਹ ਜਿਹੜੀ ਮੈਂ ਗੱਲ ਕੀਤੀ ਸੀ ਕਿਹੜੀ ਸਾਹ ਜੀ? ਕਿ ਤੁਸੀਂ 5000 ਰੁਪਏ ਦੀ ਸ਼ੈ ਖਾ ਕੇ ਮੈਨੂੰ ਦਿਖਾ ਦੇਣੀ। ਨਹੀਂ ਹੋਇਆ। ਨਹੀਂ ਤੁਸੀਂ ਦੱਸਣਾ, ਤੁਸੀਂ ਮੈਂ ਤੁਹਾਨੂੰ ਕਿਹਾ ਸੀ। ਉਹ ਹਜੇ ਆਪ ਹਜੇ ਤੱਕ ਕੁਛ ਨਹੀਂ। ਹਾਂ ਤੇ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਗਏ ਨੇ ਪਾਏ ਨੂੰ? ਨਹੀਂ ਨਹੀਂ ਬਣੀ ਸੱਚ ਗੱਲ। ਅੱਗੇ ਵੀ ਆ ਲੈਣਾ। ਨਹੀਂ ਚੈਲੰਜ ਹੈ ਤੁਹਾਨੂੰ। ਸਾਜ ਜੀ ਮੈਂ ਪੁੱਛਿਆ ਸੀਗਾ ਭਾਈ, ਉਹ ਕਹਿੰਦੇ ਸਾਜ ਜੀ ਮੈਨੂੰ ਦੇ ਦੇਣ। 5000 ਨਹੀਂ ਸੀ ਕੀ ਮੈਂ ਕਿਹਾ ਸੀ ਥਾਲ ਕਿ 5000? 5000 ਦਾ ਕਿਹਾ। 5000 ਇਕੱਠਾ ਲੈਣਾ ਵਾ। ਹਾਂਜੀ ਨੈਟ ਕੈਸ਼ ਲੈਣਾ। ਹਾਂ ਨੈਟ ਕੈਸ਼ ਨਹੀਂ ਉਹਨਾਂ ਉਹਨਾਂ ਨੇ ਕਿਹਾ ਸੀ ਯਾਰ ਨੈਟ ਕੈਸ਼ ਹੀ ਦੋ ਨਾ, ਤੁਸੀਂ ਕੋਈ ਚੀਜ਼ ਵੀ ਮੰਗਾਓਗੇ ਤਾਂ ਨਾਟਕ ਨੈਟ ਪੈਸੇ ਤੇ ਦੇਣੇ ਪੈਣੇ ਹੀ। ਨੇ ਤੁਹਾਨੂੰ ਉਂਝ ਤੋਂ ਆ ਦਿਓ। ਉਹ ਕਹਿੰਦੇ ਮੈਂ ਕਿਹੜਾ ਭੱਜਿਆ ਵਾਂ, ਮੈਂ ਆ ਖਿਲਾ ਲਾਂਗਾ। ਹਾਂ ਬਸ ਠੀਕ ਹੈ ਦਵਾਈ। ਠੀਕ। ਉਸਤਾਦ ਜੀ ਹੁਣ ਮੈਂ ਸਵੇਰੇ ਕਹਿੰਦਾ ਨਾ- ਮਰੀ ਮੁਰੀ ਚੱਲੀਏ ਕਿਤੇ ਬਾਹਰ। ਨੋਨੀ ਕਸਮ ਵਾਲੀ ਗੱਲ ਆ, ਮੈਂ ਸਿਰਫ ਇਸ ਬੰਦੇ ਦੀ ਵਜ੍ਹਾ ਤੋਂ ਕਿ ਯਾਰ ਇਹ ਨਹੀਂ ਜਾਊਗਾ ਤੇ ਕੀ ਯਾਰ ਮਜ਼ਾ ਨਹੀਂ ਆਊਗਾ। ਇਹਨੇ ਵੀ ਇਹਦੇ ਇਹ ਵੀ ਇਦਾਂ ਦਾ ਹੀ ਹੈ। ਮੈਂ ਤਾਂ ਹਰ ਟੂਰ 'ਚ ਤੁਹਾਡੇ ਨਹੀਂ ਨਾਲ ਨਹੀਂ ਇੱਕ ਤੇ ਨਾਲ ਅਸੀਂ ਵੀ ਤੇ ਤੁਹਾਡੇ ਨਾਲ ਹੀ। ਇਹ ਹੈ ਸਾਜੀ- ਘੰਟਿਆਂ ਦੇ। ਨਹੀਂ ਸਾਜ ਜੀ ਹੁਣੇ ਉਹਨੇ ਕਹਿਣਾ ਤੁਸੀਂ ਮੈਨੂੰ ਇਹ ਚੋਂ ਕੱਢ ਦਿਓ ਬਾਲ, ਮੈਨੂੰ ਤੁਸੀਂ ਸੋਚਿਆ ਹੀ ਨਾ ਤਲੋ। ਇਹਨੇ ਵੇਖ ਲਈ ਹੁਣੇ। ਤੁਸੀਂ ਟੂਰ ਚੁੱਕ ਕੇ ਦੇਖੋ, 6 ਸਾਲਾ ਰਿਕਾਰਡ ਆ, ਮਿੱਠੇ ਨੇ ਕੋਈ ਟੂਰ ਕੈਂਸਲ ਕੀਤਾ ਹੋਵੇ। ਲਾਹੌਰ ਸਭ ਤੋਂ ਜ਼ਿਆਦਾ ਮੈਂ ਗਿਆ ਵਾਂ। ਨਾਨਕ ਗੱਲ ਵੀ ਗਏ ਫਿਰ। ਮੈਂ ਹਰ ਟੂਰ 'ਚ ਤੁਹਾਡੇ ਨਾਲ ਗਿਆ ਵਾਂ। ਇਹਦੇ ਬੰਦਾ ਖੁਸ਼ ਹੋਵੇ ਨਾ, ਚਲੋ ਯਾਰ ਤੁਰ ਕੇ ਰਿਲੈਕਸ ਕਰੀਏ ਥੋੜਾ। ਹੁਣ ਤੁਸੀਂ ਇੱਕ ਬੰਦੇ ਤੇ ਕਹਿੰਦੇ ਵੈਗਨ ਤੋੜ ਲਓ, ਉਹਨੂੰ ਪਾ ਲਓ, ਇਹ ਨਹੀਂ ਨਹੀਂ ਮੈਂ ਸੋਚ ਰਿਹਾ ਭਾਜੀ ਤੁਸੀਂ ਦੱਸ ਦੇਣਾ ਕਿ ਮੈਂ ਨੋਨੀ ਹਾਂਜੀ ਮੈਰ ਕਾਲੂ 3 ਮਿੱਠਾ ਚਾਰ ਮਿੱਠਾ ਚਾਰ ਹਾਂਜੀ ਸਲਮਾਨ 5 ਲਓ ਲੈ ਲਓ ਬਸ ਇੱਥੇ ਹੀ ਕੰਮ ਫਰਕ ਨਹੀਂ ਉੱਥੇ ਜਿੱਥੇ ਉਹ ਤਾਂ ਕੈਮਰਾਮੈਨ ਹੈ ਨਾ, ਸੈਫ ਹੋ ਗਿਆ, ਸ਼ਰਾਦ ਹੋ ਗਿਆ। ਇੱਥੇ ਹੀ ਕੰਮ ਫਰਕ ਕਰਨ। ਸਲਮਾਨ ਕਾ ਤੋਂ ਪਾਉਂਦਾ ਹੈ? ਉਹ ਬੰਦੇ ਜਿਹੜੇ ਮੇਨ ਆ ਉਹ ਸਾਡੇ ਹੈਗੇ ਨੀ, ਉਹਨਾਂ ਨੇ ਜਾਣਾ ਹੀ ਨਹੀਂ ਫਾਇਦਾ ਕੀ ਸਲਮਾਨ ਨੇ ਚੱਕਰੀ ਤੋਂ ਤੁਹਾਡਾ ਲੈਦਾ ਹੋਣਾ, ਇਹਨੇ ਉਹ ਨਿਕਲ ਕੇ ਆਪਣਾ ਤਰਾਲਾ ਚੱਕਰੀ ਕਰਕੇ ਦੇ ਕੇ। ਆਹੋ ਚੱਕਰੀ ਜੀ ਦੇ ਉਹ ਨਿਕਲ ਕੇ ਤਰਾਲਾ ਕਰਕੇ ਫੇਰ ਤੁਹਾਡਾ ਨਾਲ ਪੜਾ। ਯਾਰ ਅਸੀਂ ਸਾਰੇ ਭਾਜੀ ਦਾਨਿਸ਼ ਨੂੰ ਰਿਕੁਐਸਟ ਕਰਨੇ ਉਹ ਸਾਡੇ ਨਾਲ ਯਾਰ ਚੱਲ ਦਾਨਿਸ਼, ਦੋ ਤਿੰਨ ਦਿਨ। ਉਸਤਾਦ ਜੀ ਦਾ ਹੁਕਮ ਮੇਰੇ ਲਈ ਤੁਹਾਡੀਆਂ ਰਿਕੁਐਸਟਾਂ ਤੋਂ ਬਹੁਤ ਉੱਤੇ ਹੈ। ਯਾਰ ਹੁਕਮ ਨੇ ਨਾ ਮੈਨੂੰ ਜਦੋਂ ਪਤਾ ਮੇਰਾ ਬੰਦੇ ਦਾ ਨਹੀਂ ਦਿਲ ਕਰ ਰਿਹਾ, ਮੇਰਾ ਫਿਰ ਦਿਲ ਨਹੀਂ ਕਰਦਾ। ਮੈਂ ਕਹਿੰਦਾ ਇਹ ਐਸਾ ਕੰਮ ਆ, ਇਸ ਕੰਮ ਦੇ ਵਿੱਚ ਜ਼ਬਰਦਸਤੀ ਨਹੀਂ ਹੋ ਸਕਦੀ। ਰਜ਼ਾਮੰਦੀ ਲਾਜ਼ਮੀ। ਹਾਂ ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਖੈਰ ਨਾਲ ਤੁਪੇ ਹੋ ਕੇ ਆਓ ਆਪਾਂ। ਔਰ ਭਾਈ ਨਹੀਂ ਪਹਿਲੇ ਪਹਿਲੇ ਇੱਕ ਚੱਕਰ ਲਾਇਆ ਮੁੜ ਕੇ ਉਹਨਾਂ ਨੂੰ ਮੇਰੀ ਭੇਜ ਸੁਣਨਾ ਦਿੰਦੇ ਆ। ਗੱਲ ਹੈ, ਮੇਰੀ ਤਬੀਅਤ ਨਹੀਂ ਸਹੀ ਰਹਿ ਰਹੀ, ਮੈਨੂੰ ਵੋਮਟਿੰਗ ਹੋਣ ਡਈ ਆ, ਉਹ ਤੇ ਗੱਲ ਨੂੰ ਸਮਝੀ ਨਾ ਤੇ ਹੁੰਦਾ। ਤੂੰ ਜਦੋਂ ਦੀ ਇੰਸ਼ੋਰੈਂਸ ਕਰਾਈਏ ਤੇਰਾ ਉਧਰ ਨੂੰ ਗੇਮ ਤੁਰਨ ਲੱਗ ਪਈ। ਪੈਸੇ ਆਣ ਲੱਗੇ ਤੈਨੂੰ। ਤੁਸੀਂ ਸਵੇਰੇ ਮੈਨੂੰ ਜੋਗ ਜਾਣਾ ਮੈਂ, ਆਪਾਂ ਜਲਾਓ ਕਰਾਓ ਗਾਰਡ ਖਿੱਚਣਾ ਵਾ। ਗਾਰਡ ਨੇ 4 ਪੌੜ ਕੇ ਲਾਇਆ, ਮੈਨੂੰ ਥੱਲੇ ਏਡੀ ਪੇਟ ਮਾਰੀ ਗਿਆ। ਸਾਡੀ ਤੇ ਦੁਆ ਵਾ ਭਾਈ ਤੈਨੂੰ ਕੱਲ ਦੇ ਅੱਜ ਮਿਲ ਜਾਣ ਪੈਸੇ ਤੇਰੇ ਲਈ। ਮਿੱਠੇ ਮੜਕਾ ਉਹਦੇ ਕਹਿੰਦਾ ਉਹਨੇ ਵੀ ਬਸ ਵੇ ਜਿਹਨੂੰ ਤੂੰ ਰੋਜ਼ ਡੇਲੀ ਨਾਲ ਲੈ ਕੇ ਵੀ ਉਹਨਾਂ ਛੱਡ ਕੇ ਵੀ ਉਹਨਾਂ ਕੀ ਲੱਗਦਾ ਮੈਨੂੰ ਐਡੀ ਸਾਫ ਪੰਜਾਬੀ ਸਮਝ ਲੱਗਦੀ? ਮੈਨੂੰ ਕੀ ਸਮਝਦਾ ਤੂੰ? ਯਾਰ ਮੇਰੀ ਗੱਲ ਸੁਣ, ਯਾਰ ਮੈਂ ਏਡਾ ਹੀ ਪਾਗਲ ਸਮੁੰਦਰੀ ਸੀਗਾ। ਰੋਡ ਉਹ ਰੋਡ ਆ ਉਸਤਾਦ ਜੀ, ਯਾਰ ਹਾਏ। ਜਿੰਨੂ ਖਾਨ ਚੀਮਾ ਟਾਈਮ ਕੱਟਾ ਹੀ ਮਾਰਦੇ ਹੁੰਦੇ। ਉੱਥੇ ਜਾ। ਇਹਦਾ ਜੇ ਸਟicker ਬਣ ਜੇ, ਜੈਜ਼ ਵਾਲੇ ਆ ਕੇ ਬੱਚਿਆਂ ਨੂੰ ਐ ਸਿਰ ਤੇ ਹੱਥ ਰੱਖਣਗੇ। ਛੋਟੀ ਕਾਂਡੀ ਨਾਲ ਖੇਡਦੇ ਹੁਣ ਭਾਈ। ਪਤਾ ਤਾਂ ਵੀ ਯਾਰ ਛੋਟੀ ਕਾਂਡੀ ਤੂੰ ਤਾਂ ਕੋ ਅੱਲਾ ਤੌਬਾ ਕਰਿਆ ਕਰ ਤੂੰ। ਏਡੇ ਮਾਠੇ ਨਾਲ ਨਕਸ਼ਾ ਕਿਹੜੀ ਪੱਕੀ ਗੱਲ ਕਰ। ਯਾਰ ਨਾ ਕਰ ਯਾਰ, ਤੂੰ ਮਿੱਠੇ 6000 ਲਾਤਾ ਵਾ, ਕੋਈ ਗੱਲ ਨਹੀਂ, ਤੇਰਾ ਫਾਇਦਾ ਹੀ ਹੈ ਇਹਦੇ ਚ। ਤੇਰੇ ਮਰੇ ਦਾ ਰੋ ਰੋ ਕੇ ਮੱਥਾ ਚੁੰਮਣਗੇ ਤੇਰੇ ਬੱਚੇ, ਤੇਰੇ ਪਿਓ ਦਾ ਜਾਂਦਾ ਹੈ ਕੁਝ ਕਾਲੂ ਜੀ ਇਹ ਨਸੀਬ ਵਾਲੇ ਬੱਚੇ ਆਪਣੇ ਬਾਪ ਦਾ ਮੱਥਾ ਚੁੰਮਦੇ, ਤੇ ਤੇਰੇ ਬੱਚੇ ਮੱਥਾ ਚੁੰਮ ਕੇ ਸਾਨੂੰ ਫੜ ਲਈ। ਤੇ ਤੂੰ ਇੰਸ਼ੋਰੈਂਸ ਕਰਾ ਲਾ, ਹਾਂ ਤੂੰ ਚੰਗਾ ਰਹੂੰਗਾ। ਹਾਂਜੀ। ਤੇਰੀ ਬੁੱਢੀ ਵੀ, ਸਾਡੀ ਭਰਜਾਈ, ਸਾਡੀ ਭੈਣ ਵੀ ਸੁਖੀ, ਤੇਰੇ ਬੱਚੇ ਵੀ ਸੁਖੀ, ਤੇਰੀ ਮਾਂ ਵੀ ਸੁਖੀ, ਸਾਰੇ ਪੁੱਤਰ ਸੁਖੀ। ਇੰਨੀ ਕਿ ਸੈਂਦੀ ਪਾਰਟੀ ਹੈ, ਮੈਂ 6000 ਦੀ ਇੰਸ਼ੋਰੈਂਸ ਕਰਾ ਸਕਦਾ। ਤੇਰਾ ਦਾਦਾ ਆਲੂ ਫਸ ਕੇ ਮਰਿਆ ਸੀ, ਪਤਾ ਤੈਨੂੰ ਸੀ? ਸੈਂਡੀ ਪਾਰਟੀ 3200 ਦਾ ਲਾਇਸੈਂਸ ਨਹੀਂ ਬਣਵਾਇਆ ਤੂੰ ਦਾਦੇ ਦੇ ਕੋਲੋਂ ਦੇ ਉਹ ਦਾਣੇ ਲੈ ਓਏ ਕੇ ਹੁਣ ਤੇ ਬਣਵਾ ਲਾ। ਹਾਂ ਦਾਦੇ ਦੇ ਕੋਲ ਹੁਣ 4 ਵੀਲਰ ਹੀ ਬਣਾਵਾਂਗੇ, ਅੱਲਾ ਦੇ ਹੁਕਮ ਨਾਲ। 4 ਵੀਲਰ ਦੀ ਚੱਲ ਆ ਗੱਲ ਤੋਂ ਆ ਦੇਖ। ਪਾਕ ਵੀ ਹੀ ਗੱਲ ਬਣਾਉਣਾ। ਹੱਕ ਹੋਣਾ ਚਾਹੁੰਦਾ ਵਾ ਗੱਡੀ ਥੱਲੇ ਆ ਹਾਂ ਦਾਦਾ ਭਾਜੀ ਮਕਾਨ ਅੰਦਰੋਂ ਅੰਦਰ ਇੰਨਾ ਅੱਛਾ ਬਣਾਇਆ ਵਾ ਤੇ ਫਰੰਟ ਏਡਾ ਮਾਠਾ ਓਏ ਇਹ ਅੱਛੀ ਗੱਲ ਆ, ਜਿੱਥੇ ਰਹਿਣਾ ਸਮਝ ਆਈ। ਉਹਨੂੰ ਗੱਡੀ ਵੀ ਉਹ ਲੈ ਰਿਹਾ, ਉਹਨਾਂ ਨੂੰ ਪਤਾ ਹਾਲ ਹੈ। ਹੁਣ ਮਤਲਬ ਅੰਦਰ ਰੇੜੀ ਵੜਨ ਦੀ ਲੱਗਦੀ ਗਲੀ 'ਚ। ਇੱਕ ਮਿਸਾਲ ਆ ਵੀ ਮੋਟਰਸਾਈਕਲ ਖਲੋਤੀ ਹੋਵੇ, ਲੋਕੀ ਕਹਿੰਦੇ ਇਹਦੇ ਕਾ ਮੋਟਰਸਾਈਕਲ ਕਿੱਥੋਂ ਨਵੀਂ ਆ ਗਈ, ਤੇ ਗੱਡੀ ਲੈਣ ਦੀ ਅੱਗ ਲੱਗ ਜਾਵੇ ਤੈਨੂੰ। ਉਸਤਾਦ ਉਹ ਤੇ ਲੱਭਦਾ ਫਿਰ ਮੈਂ ਕਿੱਥੇ ਖਿਲਾਰਨੀ ਨਾ, ਇਦਾਂ ਨਹੀਂ ਲੈਣੀ। ਆਪਣੇ ਘਰ ਦੇ ਲਾਗੇ ਤਾਂ ਅੱਗੇ ਮਕਾਨ ਲੈ ਲਵੇ ਕਿਰਾਏ ਤੇ। ਉਸਤਾਦ ਜੀ ਮੈਂ ਇਹ ਇਹ ਗੱਲ ਉਸਤਾਦ ਜੀ ਉਹ ਕਰਦਾ, ਪਿਛਲੀ ਸਾਈਡ ਤੇ। ਇਹਦਾ ਮੁਸਾਫਰ ਦੇ ਝੋਲੇ ਵਰਗਾ ਮੂੰਹ ਤੇ ਗੱਲਾਂ ਸੁਣ ਲਓ ਜੀ, ਚ ਬਿਸਕੁਟ ਵੀ ਕੜੀ ਜਾਂਦਾ। ਗੱਡੀ ਉਹ ਲੈਣੀ ਚਾਹੀਦੀ ਜਿਹਦੇ ਲਾਗੇ ਖਲੋ ਕੇ ਬੰਦਾ ਮਾਲਕ ਲੱਗੇ। ਵਾਹ 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 ਜੀ ਓਏ ਕੀ ਬਾਤ, ਕੀ ਬਾਤ। ਹੁਣ ਆਪਣੀ ਔਕਾਤ ਤੋਂ ਵੱਡੀ ਗੱਡੀ ਫਿਰ ਇਹਦੇ ਯਾਰ ਹੀ ਲੈ ਲਾ। ਹਾਂ ਫੇਰ ਤੂੰ
94 ਮਾਡਲ। ਜਿਹੜੀ 94 ਮਾਡਲ ਉਸਤਾਦ ਜੀ। ਅੱਛਾ 94 ਮਾਡਲ ਮੋਟਰਸਾਈਕਲ ਦੇ ਅੱਗੇ ਵੀ ਖੜਾ ਤੇ ਲੋਕੀ ਕਹਿ ਰਹੇ ਨਹੀਂ ਇਹ ਤੇਰੀ ਨਹੀਂ ਹੈ ਕਿਥੋਂ ਲਈ ਹੈ 2024 ਇਹ ਕਿੱਥੋਂ ਨਹੀਂ ਆ ਇਹ ਬਦਕ ਤੋਂ ਦਾ ਲੱਗਾ ਇਹ ਤੇਰੀ ਨਹੀਂ ਹੋ ਸਕਦੀ। ਇਹ 94 ਮਾਡਲ ਤੇ ਬੰਟੂ ਫਿਰ ਬਹਿ ਕੇ ਗਾਣਾ ਲਵਾਇਆ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਵੀ ਬੇਟੇ ਉਹ ਬੁਲਟ ਪਾਓ। ਬਾਕੀ ਤੁਸੀਂ ਸਵੇਰੇ ਮੈਨੂੰ ਜੋਗ ਕਰਦੇ ਆਪਾਂ ਸਵੇਰੇ ਜਾਓ ਜਨਾਬ ਕੋਲ ਆਪਣਾ ਗਾਲ ਖਿੱਚਣਾ ਆਪਾਂ ਸਵੇਰੇ। ਕਿਹੜਾ ਗਾਰਡ ਖਿੱਚਣਾ ਮੈਂ? ਉਹਨੇ 4 ਪਾਉਣ ਕੇ ਲਾਇਆ ਮੈਨੂੰ ਜਾਣਾ ਬੈਠਾ ਜੀ ਮੈਂ ਹਾਜ਼ਰ ਹਾਂ ਇੱਧਰ ਮਿੱਠ ਜਾਣਾ ਕਿੱਦਾਂ ਜੋਗ ਕਾਲਾ ਕੋਈ ਲੱਗਦੀ ਸੀ ਤੇ ਮੇਰੇ ਮਿੱਠ ਜੋਗ ਬੇਟੇ 6000 ਤੇਰਾ ਨਹੀਂ ਬਣਨਾ ਸਵੇਰੇ ਜੋ ਮਰਜ਼ੀ ਕਰ ਲਾ। ਸੱਚਾ ਵਾਕਿਆ ਅਸੀਂ ਕਾਰੇ ਫਨਕਾਰ ਅੰਬ ਦੱਸੋ ਕਾਜ ਗਿਆ ਸਲੈਬਟੀਆਂ ਅੱਗੇ ਬੈਠਦੇ ਆ। ਕੂੜੇ ਵਾਲਾ ਮੇਰਾ ਦਰਵਾਜ਼ਾ ਕੱਟ ਕੇ ਤੇ ਖਰਚ ਪੈਸੇ ਤੇਰੇ ਕੋਲ ਹੈ ਨਹੀਂ। ਗੱਲ ਤੇ ਸੁਣੋ ਕੂੜੇ ਵਾਲਾ ਸਵੇਰੇ ਮੇਰੇ ਕੂੜੇ ਲੈ ਕੇ ਮੈਂ ਕਿਹਾ ਤੈਨੂੰ ਮੈਂ ਕਹੀ ਤੂੰ ਡੇਲੀ ਦਿਆ ਕਰ ਕਹਿੰਦਾ ਤੂੰ ਪਾਸ ਪਖਾੜੀ ਤੂੰ ਬਾਟੀ ਭਰ ਕੇ ਫੜਾਉਣਾ। ਸਾਜੀ ਮੈਨੂੰ ਇਹਦੇ ਇੰਨਾ ਕੂੜਾ ਨਹੀਂ ਜੀ ਹੁਣ ਮੈਂ ਤਾਂ 2 ਦਿਨ ਬਾਅਦ ਉੱਠਿਆ ਨਾ ਸਵੇਰੇ ਸਾਜੇ ਆਇਆ ਤਾਂ ਉਸ ਟਾਈਮ ਨਹੀਂ ਅੱਖ ਖੋਲਦੀ ਮੈਂ ਉਹਨੂੰ ਖਿੱਚਿਆ ਮੈਂ ਕਿਹਾ ਪਾਸ ਕੂੜਾ ਲੈ ਜਾ ਭਾਈ ਮਿੱਠੇ ਕਹਿੰਦਾ ਕਿਹਾ ਵੀ ਡੇਲੀ ਦਿਆ ਕਰ ਹੁਣ ਇੰਨੀ ਬਾਲਟੀ ਪਾਤੀ ਆਪ ਸੁੱਟ ਕੇ ਆ ਚੱਲ ਅਸੀਂ ਕਹਿੰਦਾ ਛਾਪਰ ਤੱਕ ਹੀ ਆ ਬਸ। ਭਾਈ ਉਹ ਤਾਂ ਮੈਂ ਫਿਰ ਮੈਨੂੰ ਗੁੱਸਾ ਚੜਿਆ ਫਿਰ ਭਾਈ ਟੁੱਟ ਗਿਆ। ਮੈਂ ਕਿਹਾ ਲੈ ਇਹ ਵੀ ਸਾਨੂੰ ਗੱਲਾਂ ਕਰ ਗਿਆ ਮੈਂ ਫਿਰ ਭਾਈ ਬਾਲਟੀ ਚੁੱਕ ਕੇ ਇੰਜ ਕਰਕੇ ਮੈਂ ਆ ਵੀ ਰੂੜੀ ਤੇ ਭਗਾ ਦਿੱਤੀ ਮੈਂ ਕਿਹਾ ਚਲੇ ਹੁਣ ਇਹ ਲੜੂਗਾ ਫਿਰ ਪੈਦਾ ਹਾਂ ਜੀ ਓਏ ਸਾਜੀ ਬਹਾਦਰ ਭਾਈ ਮਿੱਠੇ ਨਾਲ ਲੈ ਕੇ ਇੱਕ ਮਿਸਾਲ ਯਾਦ ਆ ਗਈ ਤੇ ਖੋਤੇ ਥੱਕੇ ਲਤਾੜਾ ਕਰਨ ਲਈ ਕੀ ਬਾਤ ਤਾੜੀ ਓਏ ਤਾੜੀ ਤੇਰੇ ਲਤਾੜਾ ਕਰਨ ਦਾ ਇੰਨਾ ਸ਼ੌਕ ਆ, ਸਾਰੀ ਦਿਹਾੜੀ ਮਿਹਨਤ ਕਰੀ ਜਾ ਰਹੇ ਕਿ ਰਾਤ ਨੂੰ ਯਾਨੀ ਐ ਕਰਨਾ ਬਸ ਇਦਾਂ ਦੀ ਚੀਜ਼ ਉਹਦੇ ਚੱਕਰ 'ਚ। ਉਹਦੇ ਚੱਕਰ ਇਦਾਂ ਦੀ ਚਿੜੀ ਉੜਦੀ ਵੀ ਆਂਡਾ ਦੇ ਦਿੰਦੀ ਆ ਓਏ ਮਿੱਟੇ ਕਿਆ ਕਹਿ ਰਹੇ ਯਾਰ। ਪਤਾ ਨਹੀਂ ਆਲਾ ਤੇ ਬਣੇ ਨੇ ਮੈਂ ਕਹਿੰਦਾ ਸਾਡੇ ਘਰ ਟਨਲ ਆ ਉਹ ਕੀ ਹੁੰਦਾ ਟਨਲ ਸੁਰੰਗ ਮੈਂ ਗਿਆ ਤੇ ਬਾਸ ਇੰਜ ਕਰਕੇ ਰਾਈਆਂ ਥੁਕਣੇ ਪਾਈਆਂ ਇਦਾਂ ਦੀ ਮੱਛੀ ਸੁਣਦਾ ਜਿਹੜਾ ਆਪਣਾ ਗੰਡਾ ਗਲ ਚ ਫਸਾ ਕੇ ਬੈਠੀ ਹੁੰਦੀ ਯਾਰ ਉਹ ਬਾਤਾਂ ਭਲਾ ਯਾਰ ਹੋ ਜਾਂਦਾ ਭਲਾ ਇਹਦੀ ਗਲੇ ਦੀ ਇੰਸ਼ੋਰੈਂਸ ਕਰਾ, ਆਪਣੀ ਆਵਾਜ਼ ਦੀ ਇੰਸ਼ੋਰੈਂਸ ਕਰਾ। ਮੈਂ ਕਹਿੰਦਾ ਸਾਡੇ ਘਰ ਵਾਲਾ ਉਸ ਸੂਏ ਵਾਲੀ ਮੱਛੀ ਆ ਮੈਂ ਜਾ ਕੇ ਦੇਖਿਆ ਦਾਦੇ ਦੇ ਵਾਲ ਵਧਾ ਕੇ ਜੈਲ ਲਾਈ ਹੋਈ ਸੂਏ ਵਾਲੀ ਬੱਚੀ ਮੈਂ ਫਿਰ ਇਹਨੇ ਸਾਰੇ ਘਰ ਮੈਨੂੰ ਕਹਿੰਦਾ ਸਾਡੇ ਘਰ ਬੜੀ ਵੱਡੀ ਕੈਂਚੀ ਹੈ ਜੌਲੀ ਹੌਲੀ ਨੂੰ ਜੱਫੀ ਪਾਈ ਹੁੰਦੀ ਹੈ ਬੋਲਦਾ ਇਹਦਾ ਦਾਦਾ ਕਹਿੰਦਾ ਸਾਡੇ ਘਰ ਪਿੱਗ ਪੈਥਰ ਆ ਮੈਂ ਗਿਆ ਤੇ ਜੋਲੀ ਖੋਲੀ ਪਿੱਛੇ ਪੂੰਛ ਲਾਈ ਇਹਨੇ ਟੁਕੀਆਂ ਲੱਤਾਂ ਵਾਲੇ ਲੈ ਕੇ ਗਵਰਨਰ ਆ ਉਹ। ਕਹਿੰਦਾ ਸਾਡੇ ਘਰ ਇਨਸਾਨੀ ਘੰਟਾ ਘਰ ਮੈਂ ਜਾ ਕੇ ਦੇਖਿਆ ਦਾਦੇ ਦੇ ਮੂੰਹ ਤੇ ਕਲਾਕ ਬੰਨੇ ਚੱਲ ਇਨਸਾਨੀ ਘੰਟਾ ਘਰ ਸਾਜੀ ਇਹਦਾ ਜਿਹੜਾ ਛੋਟਾ ਭਰਾ ਨਹੀਂ ਉਹ ਜਿਹੜਾ ਲੰਮੀਆਂ ਲੱਤਾਂ ਨਾਲ ਉਹ ਪਹਿਲੇ ਉਹ ਅੱਡੀ ਵਾਲਾ ਡਾਂਸ ਕਰਦਾ ਸੀ ਲੋਹੇ ਦੇ ਬੂਟ ਪਾ ਕੇ ਟਿਕ 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 ਪੱਕੇ ਦੇ ਪਾਰ ਨਹੀਂ ਲੱਭੇ ਤੇ ਦਾਦੇ ਦੀਆਂ ਬਸਾਖੀਆਂ ਲਾਈਆਂ ਉੱਤੇ ਲੱਤ ਸਮੇਤ ਹੀ। ਰਾਣਾ ਵੈਲਵਟ ਤੋਂ 6000 ਦਾ ਚੱਲਦਾ ਰਾਣਾ ਵੈਲਵਟ ਤੋਂ ਛਿੱਤਰ ਪੈ ਗਏ ਕਿ ਫੌਤ ਹੋਣ ਵਾਲਾ ਪਰਦਾ ਦੇ ਅੱਛਾ ਯਾਰ ਹੁਣ ਕੀ ਕਰਨਾ ਦੱਸੋ ਯਾਰ। ਮੈਂ ਸਵੇਰੇ ਜੋਗ ਕਰਨਾ ਜੇ ਸੀਰੀਅਸਲੀ ਉਸਤਾਦ ਜੀ ਮੈਨੂੰ 6000 ਦਾ ਜਾਂ ਤੁਸੀਂ ਕੋਲੋਂ ਦਿਓ ਜਾਂ ਮੈਨੂੰ ਕੋ ਗਾਰਡ ਦੇ ਮੁੰਡੇ ਕਰਾ ਦਿਓ ਜੋਗ ਜਾਣਾ ਕਹਿੰਦਾ ਮੈਂ ਤੁਹਾਨੂੰ ਪਤਾ ਬੇਹਤਰੀਨ ਹੱਲ ਭਲਾ ਕੀ ਇੱਥੇ ਸਾਡੇ ਕਾਰਡ ਪਿਆ ਹੈਗਾ ਨਾ ਸਿਟੀ 41 ਸਜਾ ਜਿਹੜੀ ਪ੍ਰੋਡਕਟ ਉਹ ਨਹੀਂ ਬਣਨੇ ਛੱਡ ਦੇ ਇਹਦਾ ਕੁਝ ਕਰਾਓ ਕਾਰਡ ਵੱਡੇ ਹੋਣ ਯਾਰ ਜਿਹੜਾ ਪਤਾ 6000 ਚੱਲ ਗਿਆ ਮਿੱਠੇ ਘਰ ਚ ਸਿਲੰਡਰ ਫਟਦਾ ਸਾਰੀ ਬਿਲਡਿੰਗ ਤਬਾਹ ਜ਼ਮੀਨ ਬੋਸ ਤੋਂ ਥੱਲੇ ਆ ਗਿਆ ਮਲਬੇ ਦੇ ਥੱਲੇ ਦਬ ਗਿਆ ਉੱਥੇ ਕਿੰਨਾ ਨੇ ਆਣਾ ਇਹ 6000 ਰੁਪਏ ਚਵੜੋ ਮੇਰਾ ਹਾਦਸੇ ਦਾ ਫੜਿਆ ਉਹਨਾਂ ਨੇ ਇਹ ਤਰ੍ਹਾਂ ਕਿਤੇ ਵੀ ਹਾਦਸਾ ਕਰਾ ਦਈਏ ਯਾਰ ਤੈਨੂੰ ਰਾਹ ਚ ਡਕੇਟ ਗੋਲੀ ਮਾਰ ਦੇਣ ਉਹਨਾਂ ਨੇ ਹੀ ਕਰਨਾ ਤੇਰਾ ਆ ਕੇ ਸਾਰਾ ਕੰਮ ਤੈਨੂੰ ਇੱਥੇ ਬੈਠਾ ਨਾ ਖਾਲੀ ਹੋਏ ਤੇਰੇ ਕੂਣੀ ਮਾਰਾ ਗੋਲੀ ਵਾਲਾ ਹਿਸਾਬ ਹੋਏਗਾ ਬਸ ਪੈਸਾ ਤੂੰ ਕਿਹੜਾ ਯਾਰ ਆਰਟਿਸਟ ਬੰਦਾ ਮਸਤਾਜੀ ਕੋਈ ਕੈਮਰਾ ਉੱਤੋਂ ਡਿੱਗਦਾ ਕਿਤੇ ਸੀਨ ਕਰਦੇ ਜੈਕੀ ਚੰਦ ਸਾਹਿਬ ਦੇ ਸੱਟ ਤੇਰੇ ਵੀ ਲੱਗ ਜਾਣ ਫੌਤ ਹੋ ਜਾਵੇ ਉਹਨਾਂ ਨੇ ਆ ਕੇ ਤੈਨੂੰ ਸਾਂਭ ਲੈਣਾ ਤੇਰੇ ਬੱਚਿਆਂ ਨੂੰ ਤਹਫਜ਼ ਮਿਲਣਾ ਉਹ ਮੈਂ ਸੁਨੀਲ ਗਰੂਵਰ ਨਹੀਂ ਹੈਗਾ ਹੈ ਵੀ ਮੈਂ ਕਿਤੇ ਬਹੁਤ ਵੱਡਾ ਵਾਂ ਵੀ ਮੈਂ ਕਿਤੇ ਸਾਡਾ ਹਿਸਾਬ ਤਾਂ ਹੋਰ ਆ 6000 ਹੀ ਗਾਂ ਮਹੀਨਾ ਕੱਢਣਾ ਸੀਗਾ ਤਨਖਾਹ ਕਿੱਥੇ ਪਈ ਹੈ ਮਰਿਆ ਪਿਆ 6000 ਰੁਪਇਆ। ਸਾਜੀ ਤੁਸੀਂ ਇੱਥੋਂ ਹੈਲਪਲਾਈਨ ਬਣਾਓ ਜੀ ਉਹਨਾਂ ਦਾ ਮੁੰਡੇ ਦਾ 6000 ਕੱਟਿਆ ਬਸ ਸਾਨੂੰ ਗਾਰਡ ਚਾਹੀਦਾ ਉਹਨਾਂ ਨੇ ਮੰਨਣੀ ਨਹੀਂ ਤੇ ਇਹਦੀ ਹੈਲਪ ਲੈ ਬਣਾਓ ਉਹਨਾਂ ਨੇ ਮੰਨਣੀ ਨਹੀਂ ਕਿਹੜਾ ਆਪਣੇ ਨੰਬਰ ਤੋਂ ਕਾਲ ਕਰ ਇੱਕ ਹਿਚਕੀ ਹੁੰਦੀ ਬਸ ਇਦਾਂ ਹੀ ਉਹ ਅੱਲਾ ਕਰੇ ਫਿਰ ਤੈਨੂੰ ਉਹੀ ਆਵੇ ਮੈਂ ਪਿੱਛੋਂ ਖਾਲੀ ਜਾ ਇਹ ਕੈਸੀ ਗੱਲ ਆ ਕਿ ਉਹ ਕਿੰਨੇ ਮਹੀਨੇ ਹੋ ਗਏ ਉਹਨੂੰ ਲੈ ਕੇ ਆ ਰਿਹਾ ਲੇਕਿਨ ਜਦੋਂ ਗੱਲ ਹੁੰਦੀ ਸਭ ਤੋਂ ਪਹਿਲੇ ਉਹ ਹੀ ਇਹਦੇ ਦਿਵਾਲੇ ਮੈਂ ਆਪਣੀ ਕਿੱਥੋਂ ਤੈਨੂੰ ਗੰਦੇ ਮੰਦੇ ਇਲਾਕੇ ਦੇ ਵਿੱਚੋਂ ਤੇ ਗੰਦਾ ਮੰਦਾ ਹੀ ਚੱਕ ਕੇ ਹੈ ਟਕੇ ਤਾਂ ਤੂੰ ਉੱਥੇ ਬੰਦਾ ਨਹੀਂ ਸਾ ਉਸ ਮਹੱਲੇ ਦੇ ਵਿੱਚ ਤੈਨੂੰ ਚੁੱਕ ਕੇ ਉਹ ਕਿੱਥੇ ਲੈ ਕੇ ਆਇਆ ਤੁਸੀਂ ਦੇਖੋ ਇਹ ਮੇਰੀ ਡ੍ਰਿਪ ਲੱਗੀ ਤੇ ਅੱਜ ਤੂੰ ਉਹਦੇ ਨਾਲ ਉਹਨੂੰ ਹੀ ਬਕਵਾਸ ਕਰ ਰਿਹਾ। ਬਣਦੀ ਸਾਜੇ ਇਹਦੀ ਨੇਕੀ ਕਬੂਲ ਜਰੌਂਦਰ ਅੱਜ ਮੈਨੂੰ ਡ੍ਰਿਪ ਲੱਥੀ ਆ ਡ੍ਰਿਪ ਨੂੰ ਲੱਥੀ ਮੈਂ ਕੀਤੀ ਕਾਲ ਮੈਂ ਕਹਿੰਦਾ ਉਹਨੇ ਜੀ ਗੋਲ ਚ ਆ ਜਾਓ ਮੇਰੀ ਹਾਲਤ ਬੜੀ ਨਾਸਾਜ਼ ਆ ਇਹ ਪਹਿਲੇ ਚੌਰਸ ਚ ਸੀ। ਹਾਂਜੀ ਮੈਂ ਕਾਲ ਰੱਖ ਕੇ ਐਨੇ ਕਰਕੇ ਡਾਕਟਰ ਨੂੰ ਬਿੱਲ ਪੇ ਕੀਤਾ ਤੇ ਨੋਨੀ ਨੂੰ ਨਿਕਾਲ ਭਾਜੀ ਦੁਕਾਨ ਤੇ ਆਇਓ ਮੇਰੇ ਕੋਲ ਗੱਡੀ ਆ ਨਹੀਂ ਕਹਿੰਦਾ ਮੁੰਡਾ ਕਾ ਮੈਂ ਲਾ ਕੇ ਆਉਣਾ ਮੈਂ ਕਿਹਾ ਹੁਣ ਉੱਥੇ ਆਵਾਂ
ਤੁਸੀਂ ਦੇਖੋ ਮਰੀਜ਼ ਨੂੰ ਕਿੱਥੇ ਇਹ ਤੇ ਜਾਤੀ ਹੈ ਸਾਡੀ। ਤੇ ਉਹ ਕਿੱਦਾਂ ਇਹਨੂੰ ਕਹਿੰਦਾ ਘਟਿਆ ਤੇ ਮਾਠਾ ਔਰ ਅੱਜ ਤੱਕ ਇਹ ਬੱਚੇ ਕੋ ਸੈਂਤੀ ਪਾਲਟੀ ਆ ਸਿਰਫ ਤੁਹਾਡੇ ਸਾਹਮਣੇ ਸ਼ੂ ਬਣਿਆ ਵਾ ਹਰ ਪਾਸੋਂ ਨੂੰ ਤੋਰਵੇਂ ਆਉਂਦੇ ਆ ਪੁੱਛੋ ਅੱਛਾ ਇੱਥੇ ਤਾਂ ਸਾਡੇ ਸਿਰ ਬਾਹਰ ਕਿੱਦਾਂ ਸਰਵਾਈਵ ਕਰਦਾ ਵਾ ਹਾਂ ਹਰ ਆਈਟਮ ਖਾਂਦਾ ਵਾ ਹਰ ਨਿਯਮ ਤਾਂ ਖਾ ਚੁੱਕਿਆ ਵਾ ਬਰਗਰ ਖਾ ਲਿਆ ਡਬਲ ਸ਼ਾਮੀ ਵਾਲਾ ਅਸੀਂ ਮਾੜੇ ਮੋਟੇ ਅਸੀਂ ਸਿੰਗਲ ਵਾਲੇ ਨਹੀਂ ਖਾਂਦਾ ਡਬਲ ਵਾਲਾ ਖਾਂਦਾ ਵਾ ਦਲਾਵਰੀ ਦੁਕਾਨ ਤੇ ਬਹਿ ਕੇ ਯਾਰ ਦੇਖੋ ਇੱਕ ਮਹਿਮਾਨ ਤੁਹਾਡੇ ਕੋਲ ਫੌਰਨ ਰਾਣੀ ਜੂਸ ਬਣਾਉਣ ਲੱਗਾ ਤਸਵਰ ਜਾਂਦਾ ਕਿ ਯਾਰ ਕਿੱਥੋਂ ਪੈਸੇ ਕੱਢਣੇ ਰਾਣੀ ਜੂਸ ਲਿਆਉਂਦਾ ਹਰ ਗੈਸਟ ਲਈ ਇਹਦੇ ਕੋਲ ਪੈਸਾ ਹੈ ਵਾ ਜਸ਼ਨ ਪੜਦਾ ਵਾ ਕਵਾਲੀਆਂ ਕਰਦਾ ਹਰ ਨਿਯਮ ਤਾਂ ਖਾਂਦਾ ਸਾਡੀ ਵਾਰੀ ਸਿੰਗਿੰਗ ਵਾਲਾ ਵੀ ਮਾਮਲਾ ਹੋ ਗਿਆ ਅੱਜ ਤੱਕ ਕਿੰਨੀ ਹੋ ਗਈ ਦੇਰ ਹੋ ਗਈ ਤੈਨੂੰ ਮੈਂ ਲਿਆਂਦੇ ਨੂੰ ਅੱਜ ਤੱਕ ਇਹ ਵੀ ਕਿਹਾ ਪਿੱਛੇ ਬੈਠੇ ਨੇ 100 ਰੁਪਏ ਤੇਲ ਮੇਰੇ ਕੋਲ ਪਵਾ ਲਈ ਕਿਹਾ ਕਦੀ ਇਹ ਆਵਾਜ਼ ਹੀ ਨਹੀਂ ਆਈ ਤੱਕ ਵਿਚਾਰਾ ਉਹ ਤਾਂ ਹੁੰਦਾ ਹੀ ਨਹੀਂ। ਉਹਦੇ ਕੋਲ 100 ਹੁੰਦਾ ਟਾਂਕੇ ਨਾ ਖਲਾ ਲੈਂਦਾ ਤੇ ਪੈਂਟ 'ਤੇ 6 ਜੇਬਾਂ ਲਈ ਕਾਹਤੋਂ ਪਾਉਂਦਾ ਜਦੋਂ ਪੈਸੇ ਕੋਲ ਕੋਈ ਨਹੀਂ ਉਹ ਆਸਮੀ ਚ ਕਈ ਆਲਾ ਭਾਰ ਹੁਣ ਮੈਂ ਪਾ ਲਈ ਅੱਲਾਹ ਤਾਲੀ ਦਾ ਜਿਸ ਰਾਸਤੇ ਦੇਣਾ ਚਾਹੁੰਦੀ ਉਹ ਰਾਸਤੇ ਜਾਂਦਾ ਨਹੀਂ ਹੁਣ ਪ੍ਰੋਗਰਾਮ ਆਉਣੇ ਆ ਓਏ ਨਹੀਂ ਬਦਲਣਾ ਇਹਨੇ ਆਪਣੇ ਆਪ ਨੂੰ ਯਾਰ ਲਿਖਾ ਲਓ ਨਹੀਂ ਬਦਲਣ ਲੱਗਾ ਉਸਤਾਦ ਜੀ, ਉਹ ਡਨ ਹੋ ਗਿਆ ਵਾ, ਆਪਾਂ ਮਰੀ ਮੁਰੀ ਫਿਰ ਕੇ ਆਨੇ। ਗੱਲ ਠੀਕ ਆ, ਵਾਪਸੀ ਦੇ ਪ੍ਰੋਗਰਾਮ ਕਰਾਂਗੇ ਸਹੀ ਵਾਲੇ ਅੱਛੇ। ਹੁਣ ਇਹਦੀ ਖੁਆਇਸ਼ ਇਹ ਵਾ ਕਿ ਵਰਲਡ ਟੂਰ ਤੁਹਾਡੇ ਵੱਲੋਂ ਕਰ ਲਵੇ ਮੁੜ ਕੇ ਜਵਾਬ ਦੇ ਦੇਵੇ ਇਹ ਕੋਈ ਲੋਕਾਂ ਨੂੰ ਕਸਮ ਦੇ ਇਹਦੇ ਲਈ ਵਰਲਡ ਟੂਰ ਇਹ ਹੀ ਹੈ ਨਾ, ਮਰਦਾ ਰਾਨ ਕਗਾਨ ਮਰੀ ਬੜੂ। ਤੇ ਯਾਰ ਤੂੰ ਵਰਲਡ ਟੂਰ ਕਰਨਾ ਹੀ ਇੱਕ ਨਜ਼ਮ ਤਿਆਰ ਕਰ ਕੋਈ ਇਦਾਂ ਦੀ ਕਿ ਪਾਣੀ ਵਿੱਚ ਆਟਾ ਪਾਈ ਜਾ ਤੇਰਾ ਵਰਲਡ ਟੂਰ ਯਾਰ ਓਏ ਮਰੀ ਬਰਫ ਜੋ ਦੇਖਣੀ ਆ ਤੂੰ ਘਰ ਬਰਫ ਵਾਲੀ ਫ੍ਰਿਜ ਲਿਆ ਆਰਾਮ ਨਾਲ ਸਕੂਨ ਕਰ ਉੱਥੋਂ ਹਲਕਾ ਬੂਆ ਖੋਲਿਆ ਕਰਕੇ ਫੇਰ ਬੰਦ ਕਰਤੀ ਉਸਤਾਦ ਜੀ ਇਸਲਾਮਾਬਾਦ ਚੱਲੇ ਨੇ ਉਹਨੇ ਇਸਲਾਮਾਬਾਦ। ਮੈਂ ਭਾਈ ਮਿੱਠੇ ਚ ਨਾ ਹਿੰਮਤ ਪੈਦਾ ਕਰਦਾ ਵਾਂ ਕਿ ਯਾਰ ਕੁਛ ਨਹੀਂ ਹੁੰਦਾ, ਸੱਟ ਲੱਗੀ ਕੋਈ ਗੱਲ ਨਹੀਂ। ਤੂੰ ਬਰਬਾਦ ਹੋ ਜਾਏਗਾ, ਇਹ ਕੰਮ ਨਹੀਂ ਤੂੰ ਕਰ ਸਕਦਾ, ਉਹ ਚ ਹਿੰਮਤ ਪੈਦਾ ਕਰਨਾ। ਅਲਹਮਦੁਲਿਲਾ ਜਿੰਨੀ ਮਿੱਠੇ 'ਚ ਹਿੰਮਤ ਵਾ ਬੇਟੇ ਤੇ ਜੇ ਚਾਹ ਕੇ ਵੀ ਨਹੀਂ ਆ ਸਕਦੀ ਤੂੰ ਸਾਡੇ ਜਿੰਨਾ ਬੋਲ ਹੀ ਨਹੀਂ ਸਕਦਾ ਸਾਡੇ ਜਿੰਨਾ ਤੂੰ ਭੌਂਕ ਨਹੀਂ ਸਕਦਾ ਆ ਬਹਾਦਰੀ ਹੈ ਤੇਰੀ ਮਿੱਠੇ। ਅੱਜ ਬੰਨਿਆ ਇਹ ਵੀ ਹਿੰਮਤ ਦਾ ਕੰਮ ਆ ਕਿ ਤੈਨੂੰ ਪਤਾ ਵਾ ਸਾਹਮਣੇ ਕਿ ਮੈਂ 3200 ਰੁਪਏ ਦਾ ਲਾਇਸੈਂਸ ਬੰਦਾ ਪਿਆ, ਹਿੰਮਤ ਆ ਕਿ ਨਹੀਂ ਬਣਾਉਣਾ ਭਾਜੀ। ਹਾਂਜੀ ਇਹ ਹਿੰਮਤ ਆ। ਇੱਕ ਆਪਣੇ ਨੂੰ ਜੰਗ ਚਲੀ 4 ਵੀ ਹਾਂ ਸਹੀ ਗੱਲ ਆ। 4 ਵੀ ਕਿੰਦਾ ਹੀ ਬਣਾਉਣਾ ਵਾ ਉਹ ਵੀਗਲ ਨਹੀਂ ਵੀਲ ਓਏ। ਨਾਲੇ ਮੈਂ 4 ਵੀਲਰ ਆ ਥੋੜੀ ਜਿਹੀ ਨਹੀਂ ਇੱਕ ਉਹ ਬੋਤਲ ਲੱਗੀ ਹੈ, ਇੰਨੀ ਕੁ ਬੋਤਲ ਆ ਜਿਹੜੀ ਰੋਜ਼ ਲੱਗਣੀ ਹੈ। ਏਦਾਂ ਹੀ ਆ ਛੋਟੀ ਜਿਹੀ ਨਹੀਂ ਬੋਤਲ ਹੋਏਗੀ, ਤੀਹ ਰੁਪਇਆ। ਉਹ ਵੀ ਕਿਸ਼ਤਾਂ ਚਲਵਾ ਰਿਹਾ। ਉਹ ਵੀ ਅੱਜ ਥੋੜੀ ਜਿਹੀ ਹੁਣ ਲਾ ਤਾ, ਥੋੜੀ ਜਿਹੀ ਮੈਂ ਸ਼ਾਮ ਨੂੰ ਆ ਕੇ ਲਵਾ ਲੂੰਗਾ ਇੱਥੇ ਕੱਲ ਟੱਕ ਫੇਲ ਹੋਣੀ ਮੈਨੂੰ ਸਾਡੀ। ਨਹੀਂ ਪਤਾ ਵੀ ਸਰਾਣੇ ਤੇ ਇਹ ਖੜਾ ਵਾ ਇਹ ਤਾਂ ਹੋ ਚੁੱਕਿਆ ਚੌਕ ਚੋਂ ਇਹ 3 ਟਾਕਿਆਂ ਦੇ ਆਪੀਆਂ ਛਦਰੇ ਆ ਗਈਆਂ ਵਾ ਏਡਾ ਮਾੜਾ ਮੈਂ ਤੂੰ ਤੁਸੀਂ ਘਰ ਦੇਖਣਾ ਜੰਜਾਲ ਪੂਰਾ ਬਣਿਆ ਪਿਆ ਵਾ ਤੂੰ ਇਹ ਦੇਖਣਾ ਸੀ ਲਿਸਟ ਲੈ ਕੇ ਫਿਰ ਉਹਨੇ ਵੀ ਕਿਹੜੀ ਸ਼ੈ ਖਾਣੀ ਕਿਹੜੀ ਨਹੀਂ ਖਾਣੀ ਉਹਦਾ ਕਰਮ ਆ ਉਹ 3 ਟਾਂਕੇ ਲੱਗੇ ਆ ਕਿੰਨੇ ਕੁ ਬੰਦਿਆਂ ਨੇ ਉਸਤਾਦ ਜੀ ਤੁਹਾਨੂੰ ਰੋਟੀ ਦਾ ਕਿਹਾ, ਬਹੁਤ ਤੇਰੀ message ਆਉਂਦੇ। ਸੋਚ ਆ। ਬਿਨਾ ਇੱਕ ਦੋ ਤੇ ਦੂਜੀ ਗੱਲ ਆ, ਮੈਂ ਉਦੋਂ ਕਿਹਾ ਕਿ ਯਾਰ ਮੈਂ ਬਾਹਰੋਂ ਕੋਈ ਚੀਜ਼ ਮੰਗਵਾਉਣੀ ਹੈ, ਕਿੰਨੀਆਂ ਕੁ ਮੇਲਾਂ ਆਈਆਂ ਨੇ ਮੈਨੂੰ ਹੋਏ ਹੋਏ ਕਿ ਮੈਂ ਪਰਸੋਂ ਆ ਰਿਹਾ, ਮੈਂ ਅਗਲੇ ਹਫਤੇ ਆ ਰਿਹਾ, ਹੁਕਮ ਕਰੋ, ਆਰਡਰ ਲਾਓ, ਇਹ ਤੇ ਉਹ ਸਾਰਿਆਂ ਤੋਂ ਪਹਿਲੇ ਮੈਂ ਉਹ ਦੁਬਈਓਂ ਆਪ ਚੀਜ਼ ਮੰਗਾ ਲਈ। ਮੰਗਵਾ ਲਈ ਹਾਂ ਅੱਛਾ ਜੀ ਉਸਤਾਦ ਜੀ ਲੇਕਿਨ ਮੈਂ ਇਹ ਹੈਰਾਨ ਸਾਂ ਕਿ ਯਾਰ ਮੈਂ ਸਦਕੇ ਜਾਵਾਂ ਕਿ ਮੇਰੇ ਕੋਲ ਮੇਲਾਂ ਹੀ ਨਹੀਂ ਪੜੀਆਂ ਜਾਂਦੀਆਂ ਕਿ ਹੁਕਮ ਕਰੋ ਕੀ ਲੈਣਾ ਕੀ ਲੈਣਾ। ਉਸਤਾਦ ਜੀ ਦੁਨੀਆ ਤੇ ਕੁਝ ਬੰਦੇ ਐਸੇ ਆ ਜਿਹੜੇ ਜਿਨ੍ਹਾਂ ਨੂੰ ਯਾਨੀ ਸਿਰਫ ਮੁਹੱਬਤ ਹੀ ਕਰਨ ਵਾਸਤੇ ਪੈਦਾ ਹੋਏ ਆ ਕਿ ਤੁਹਾਡੇ ਨਾਲ ਦੁਨੀਆ ਨੇ ਮੁਹੱਬਤ ਹੀ ਕਰਨੀ ਹੈ, ਤੁਹਾਡੇ ਲਈ ਨਫ਼ਰਤ ਦਾ ਕੋਈ ਇੱਕ ਦਾ ਅਨਾਸਰ ਪੈਦਾ ਹੋਏਗਾ, ਉਹ ਵੀ ਮੁਨਾਫਕਤ ਵਾਲੀ ਅਰੇ ਤੁਹਾਡੀ ਕੀ ਕਹਿਣੇ ਯਾਰ। ਤੁਹਾਡੇ ਇੱਕ ਬੰਦੇ ਤੁਹਾਡੀਆਂ ਗੱਲਾਂ ਤੋਂ ਨਹੀਂ ਰੇਸ ਹੁੰਦੇ, ਹਾਂ ਤੁਹਾਡੀ ਪਰਸਨੈਲਿਟੀ ਤੋਂ ਛੱਡਦੇ। ਤੁਹਾਡੀ ਗੈਰ ਮੁਤਸਲਸਲ ਜਿਹੜੀ ਤੁਹਾਡੀ ਇੱਕ ਗੈਰ ਮੁਤਸਲਸਲ ਉਹ ਗੈਰ ਮੁਤਸਲਸਲ ਚੁੱਪ ਦੋ ਹੋ ਗਏ ਓਏ ਚੁੱਪ ਓਏ ਭਾਜੀ ਬੋਲ ਰਹੇ ਚੁੱਪ। ਤੁਹਾਡੀ ਜਿਹੜੀ ਗੈਰ ਮੁਤਸਲਸਲ ਫਤਿਹਯਾਬੀ ਹੈ ਲੋਕਾਂ ਦੀਆਂ ਨਜ਼ਰਾਂ 'ਚ ਬਰਕਰਾਰ ਜਿਹੜਾ ਇਹਤਰਾਮ ਆ ਉਹਨੂੰ ਦੇਖ ਕੇ ਲੋਕੀ ਸਾਡੇ ਕਿ ਅਸੀਂ ਇੱਟ ਪੁੱਟ ਕੇ ਦੇਖ ਲਿਆ ਇਸ ਬੰਦੇ ਦੀ ਇੱਜ਼ਤ ਨੂੰ ਕੋਈ ਫਰਕ ਨਹੀਂ ਪਾ ਸਕੇ ਯਾਰ ਤਾੜੀ ਅਗਲੀ ਗੱਲ ਮੈਂ ਤੁਹਾਨੂੰ ਦੱਸਾਂ, ਅਸੀਂ ਨਵਲਟੀ ਪੁੱਲ ਤੇ ਮੈਂ ਤੇ ਮੁਦੱਸਰ ਟਿੱਕੀਆਂ ਖਾਣ ਗਏ ਉਸਤਾਦ ਜੀ, ਤੇ ਰਸਤੇ 'ਚ ਨਾ ਫਾਟਕ ਬੰਦ ਹੋਇਆ ਤੇ ਇੱਕ ਮੁੰਡਾ ਉਤਰਿਆ, ਕਹਿੰਦਾ ਨੋਨੀ ਭਾਈ, ਕਹਿੰਦਾ ਪਿੱਛੇ ਮੁਦੱਸਰ ਭਾਈ ਦੋਵੇਂ ਜਾਣੇ, ਤੇ ਉਹ ਦੂਸਰਾ ਮੁੰਡਾ ਆਇਆ ਕਹਿੰਦਾ ਉਸਤਾਦ ਜੀ ਕਿੱਦਾਂ ਵਾ, ਤੇ ਉਹ ਕਹਿੰਦਾ ਠੀਕ ਹੈ, ਮੁਦੱਸਰ ਕਹਿੰਦਾ ਸਹੀ ਹੈ ਠੀਕ ਠਾਕ ਮਾਸ਼ਾਅੱਲਾ, ਤੇ ਉਹ ਨਾਲ ਦਾ ਮੁੰਡਾ ਕਹਿੰਦਾ ਤੁਸੀਂ ਵੀ ਭਾਈ ਜਾਨੀ ਦੇ ਸ਼ੋਅ ਜਾਣੇ। ਉਹ ਨਾਲ ਦੇ ਮੁੰਡੇ ਨੇ ਯਾਨੀ ਉਹ ਦੋਵਾਂ ਦੇ ਵਿੱਚ ਉਹ ਜਿਹੜਾ ਮੇਨ ਆ ਉਹਨੇ ਚਪੇੜ ਮਾਰੀ ਠੱਕ ਕਰਕੇ, ਅਸੀਂ ਡਰ ਗਏ। ਮੈਂ ਕੋਈ ਇਹਨੇ ਕੀ ਕੀਤਾ, ਸੱਚੀ ਮੁੱਚੀ ਚਪੇੜ ਮਾਰੀ, ਕਹਿੰਦਾ ਉਸਤਾਦ ਕਹਿਣਾ ਨਾ ਨਹੀਂ ਲੈਣਾ। ਅਰੇ ਓਏ ਤੇ ਛੱਪ ਗਈ ਯਾਰ, ਜੈਨੂਅਲ ਉਸਤਾਦ ਜੀ ਝੂਠ ਨਹੀਂ ਕਿਆ ਕਹਿਣੇ। ਮੈਨੂੰ ਲੱਗਦਾ ਇਹਨੇ ਮੋਬਾਈਲ ਕੈਸ਼ ਤੇ ਲੈ ਲੈਣਾ ਵਾ ਮੈਨੂੰ ਲੱਗਦਾ ਉਸਤਾਦ ਜੀ ਨਾਲੇ ਤੁਹਾਡੀ ਮਿਹਰਬਾਨੀ ਆ। ਥੱਲੇ ਬੈਠੇ ਹੁੰਦੇ ਨੇ ਲੋਕ ਨਾ ਟਿਕਟੋਕ ਦੇ ਥੱਲੇ, ਉਧਰ ਮੈਂ ਦੱਸਾਂ ਉਸਤਾਦ ਜੀ ਕਿ ਦੇਖੋ ਹੁਣ ਜਿਹੜਾ ਮੇਰਾ ਟਿਕਟੋਕ ਹੈ ਨਾ, ਤੈਨੂੰ ਟਿਕਟੋਕ ਦੀ ਬਰੋਡ ਲੱਗੇਗੀ ਨਹੀਂ ਲੱਗਣੀ ਬਿਲਕੁਲ। ਕਈਆਂ ਜਣਿਆਂ ਨੇ ਆਈਡੀ ਬਣਾ ਕੇ ਬੱਚਿਆਂ ਨੇ ਫੀਮੇਲਸ ਨੇ ਸਾਰਿਆਂ ਨੇ ਰਾਤ ਨੂੰ ਉੱਥੇ ਇੰਜੋਏ ਕਰਦੇ।
ਹਾਂਜੀ ਏਦਾਂ ਹੀ ਵਾਹ ਵਾਹ। ਮੈਂ ਉਹਦਾ ਨਕਸ਼ਾ ਬਦਲਦਾ ਟਿਕਟੌਕ ਦਾ ਔਰ ਅੱਗੇ ਮੈਂ ਹੋਰ ਬਦਲ ਦੇਣਾ। ਹਾਂਜੀ ਤੁਸੀਂ ਮੁਸ਼ਕਿਲ ਚ ਪਾਤਾ ਟਿਕਟੌਕ ਕੋਈ ਹੋਰ ਕੰਟੈਂਟ ਲੈ ਕੇ ਆ ਮੈਂ ਗਏ। ਇਹ ਦੱਸਾਂਗਾ ਜਿਹੜੇ ਲੋਕੀ ਕਹਿੰਦੇ ਨਾ ਟਿਕਟੌਕ ਨਹੀਂ ਸੀ, ਮੈਂ ਵੀ ਕਹਿੰਦਾ ਸਾਂ ਜੇ ਮੈਨੂੰ ਆਉਣਾ ਪੈ ਗਿਆ ਤਾਂ ਮੈਂ ਸਿੱਧਾ ਮੂੰਹ ਚੁੱਕ ਕੇ ਆ ਕੇ ਨਹੀਂ ਆ ਗਿਆ। ਮੈਂ ਉਹਦੀ ਪਹਿਲੇ ਪੂਰੀ ਪਲੈਨਿੰਗ ਕੀਤੀ। ਕੀ ਪਲੈਨਿੰਗ ਕੀਤੀ ਹਿਸਾਬ ਲਾਇਆ? 15 ਲੱਖ ਰੁਪਈਆ ਲਾਇਆ ਪਹਿਲੇ ਏਦਾਂ ਆਉਣ ਲਈ। ਹਾਂਜੀ ਫੇਰ ਆ ਕੇ ਬੈਠਾ ਤੇ ਕਸਮ ਖੁਦਾ ਦੀ ਮੈਨੂੰ ਪਤਾ ਨਹੀਂ ਹੁੰਦਾ ਮੈਚ ਮੁੱਕ ਗਿਆ ਵਾ ਤੇ ਮੈਂ ਹਾਰ ਗਈ ਜਾਂ ਜਿੱਤ ਗਈ, ਪਤਾ ਹੀ ਨਹੀਂ। ਪਤਾ ਹੀ ਨਹੀਂ। ਹਾਰ ਗਈਆਂ ਜਾਂ ਜਿੱਤ ਦਾਦੀ ਹਾਂ ਤੇ ਪਤਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਕਿ ਹਾਂ। ਉਸਤਾਦ ਜੀ ਮੈਂ ਕਹਿ ਤੇ ਰਿਹਾ ਕਿ ਜਿਹੜਾ ਮੈਂ ਮਤਲਬ ਰਾਵਣ ਭਾਈ ਆਉਂਦੇ ਨਾ ਤੇ ਮੈਂ ਇਸ ਤੋਂ ਨਹੀਂ ਉਹਨੂੰ ਕਹਿਣਾ ਕਿ ਵੀ ਉਹ ਕੋਈ ਸੈਂਟਰ ਆ ਗਿਆ, ਇਸ ਤੋਂ ਨਹੀਂ ਕਹਿਣਾ। ਮੈਂ ਵੈਸੇ ਜਦੋਂ ਕੋ ਆਉਂਦਾ ਤਾਂ ਸ਼ੁਗਲ ਮਿਲੋ ਹੁਣ ਉਹਨੂੰ ਮੈਂ ਰਾਤੀ ਕਿੰਨਾ ਸ਼ੁਗਲ ਕੀਤਾ ਉਹਦੇ ਨਾਲ ਹਾਂ ਕਿ ਤੂੰ ਟੇਕ ਕੇ ਬਹਿ ਜਾ ਪੁੱਤ, ਕਿੱਥੇ ਫਿਰੀ ਜਾਂਦਾ ਇਹਨੂੰ ਉਹਨੂੰ ਬਹਿ ਜਾ ਇੱਧਰ ਆਰਾਮ ਨਾਲ। ਬਹਿ ਜਾ ਇੱਧਰ ਆਰਾਮ ਨਾਲ, ਖਬਰਦਾਰ ਤੋਂ ਹੀ ਲਿਆ। ਕੋਈ ਗੱਲ ਨਹੀਂ ਸਾਜੀ, ਉਹ ਫਿਲਮ ਕਰ ਰਿਹਾ ਤਾਂ ਨਵਾਂ ਰਾਵਣ ਭਾਈ ਸ਼ਜ਼ਾ। ਮੈਂ ਦੇਖ ਸਹੀ ਜਿਹੜਾ ਬਹੁਤ ਨਾ ਮਦਦ ਕਰਦਾ। ਸਹੀ ਜਿਹੜਾ ਨਾ ਸੈਂਡਿੰਗ ਦੇ ਨਾਲ ਛੋਟਾ ਕਾਲੂ ਨਹੀਂ ਉਹ ਵੇਖਣ ਵਾਲਾ ਹੁੰਦਾ ਸੀ। ਉਹ ਮਰਿਆ ਹੁੰਦਾ ਉਹ। ਛੋਟਾ ਕਾਲ ਉਹਨੂੰ ਮੈਂ ਕਿਹਾ ਓਏ ਤੂੰ ਕਿੱਦਾਂ ਦਾ ਬੰਦਾ, ਤੂੰ ਤੈਨੂੰ ਸੈਂਡਿੰਗ ਹੋ ਜੇ ਤੇ ਤੂੰ ਚਾਰਜ ਹੋ ਜਾਣਾ ਨਾ ਹੋਵੇ ਤੇ ਮੈਂ ਕਿਹਾ ਯਾਰ ਇਹ ਕੀ ਨਹੀਂ ਗੱਲ ਆ। ਇੱਕੋ ਜਿਹਾ ਕਰ ਕਹਿੰਦਾ ਉਸਤਾਦ ਜੀ ਡਨ ਅੱਜ ਤੋਂ ਬਾਅਦ। ਮੈਂ ਕਿਹਾ ਕੱਢ ਦੇ ਦਿਮਾਗ ਚੋਂ ਇਹ ਗੱਲ, ਤੂੰ ਆ ਕੇ ਬਹਿ ਇੰਜੋਏ ਕਰ, ਅੱਲਾ ਲਾ ਖੈਰ ਸਲਾ, ਜਿੰਨੇ ਮੁਹੱਬਤ ਕਰਨੀ ਤੇ ਆਪ ਹੀ ਕਰੀ ਜਾਊਗਾ। ਮੈਂ ਕਿਹਾ ਉਹ ਜਦੋਂ ਓਏ ਉਹ ਕੀ ਛਾਲਾ ਮਾਰਦਾ ਜਦੋਂ ਉਹਨੂੰ ਕਿਤੇ ਬੋਲ ਵੀ ਭੱਜ ਗਏ। ਮੈਂ ਕਿਹਾ ਯਾਰ ਮੈਨੂੰ ਦੇਖ ਇੱਕ ਮਿੰਟ ਦਾ ਨਹੀਂ ਤੇ ਚੜ ਕੇ ਮੈਂ ਕਿਹਾ ਜਦੋਂ ਅੰਦਰ ਰੇਟ ਕਰਦਾ ਨਾ ਤੇ ਘਰ ਦੇ ਬਾਹਰੋਂ ਕਮਰੇ 'ਚ ਤਾਲਾ ਲਾ ਕੁੰਡੀ ਲਾ ਕੇ ਤਾਲਾ ਲਾ ਦਿੰਦੇ। ਵੀ ਲੱਗਾ ਇਹਨੂੰ 300 ਵੱਜਾ ਸੀ ਇੱਕ ਦਿਨ, ਬਾਹਰ ਆ ਕੇ ਸਿੱਧਾ ਲਾਲ ਪੰਪ ਦਾ ਪੈਪ ਭੰਨਤਾ ਇਹਨੇ। ਕੁੱਤੇ ਪਿਆਂ ਦੇ ਉੱਤੇ ਸੁੱਤੇ ਪੈਂਦੇ ਉੱਤੇ ਚੜ ਜਾਂਦਾ, ਮੰਜੀਆਂ ਢਾਲ ਦਿੰਦਾ ਪਾਗਲ ਹੋ ਕੇ। ਪੁਰਾਣੇ ਚੱਕ ਦੇ ਥੁੱਟੀ ਜਾਂਦਾ। ਆਹੋ। ਮੈਂ ਕਿਹਾ ਯਾਰ ਮੈਨੂੰ ਨਾ ਇੰਗਲੈਂਡ ਦਾ ਨਿਜ਼ਾਮ ਕਰਦੇ, ਤੇਰੀ ਮਿਹਰਬਾਨੀ। ਹੁਣ ਉਹਨੇ ਨਾ ਇੱਕ ਉਹ ਗਿੰਬਲ ਪਈ ਸੀ ਪੁਰਾਣੀ ਜੀ, ਮੈਨੂੰ ਗਿੰਬਲ ਮੇਰੇ ਜਾਣ ਤੋਂ ਪਹਿਲੇ ਥੱਲੇ ਉਹ ਰੱਖਿਆ ਕਰੇਟ ਜਿਹੜਾ ਸੇਬਾਂ ਵਾਲਾ ਹੁੰਦਾ, ਉਹ ਰੱਖ ਕੇ ਉੱਪਰ ਸਟੈਂਡ ਤੇ ਪਿੱਛੇ ਉਹਦੇ ਬਾਈਕ ਕਿਹੜੀ ਕਰਕੇ ਉੱਤੇ ਬਰਫ ਲਾਇਆ। ਪੂਰੇ ਜੁਗਾੜ ਲਾਏ ਆ ਸਾਜੀ। ਬਾਈ ਨੇ ਮੰਜੇ ਦੀ ਉਹ ਖੜੀ ਕਰਕੇ ਉੱਤੇ ਬਰਫ ਲਾਇਆ। ਕਹਿੰਦਾ ਚੈੱਕ ਕਰ। ਜਦੋਂ ਦੋ ਬੰਦਿਆਂ ਦੀ ਸਾਜੀ ਲੜਾਈ ਹੁੰਦੀ, ਇੱਕ ਬੰਦਾ ਐਡੀ ਜੋੜ ਕੇ ਚਪੇੜ ਮਾਰਦਾ ਵਾ ਤੇ ਉਹ ਇੰਜ ਹੋ ਜਾਂਦਾ, ਇੱਕ ਵਾਰੀ ਐਂ ਘੁੰਮ ਜਾਂਦਾ ਤੇ ਉਹ ਬੰਦਾ ਉਹਨੂੰ ਪੁੱਛਣ ਲੱਗ ਜਾਂਦਾ ਮੇਰੇ ਚੰਡ ਕਿਨੇ ਮਾਰੀ। ਜਿੱਦੇ ਹਨਾ ਏਦਾਂ ਹੀ ਟਿਕਟੋਕ ਨਾ ਕੀਤਾ ਤੁਸੀਂ, ਯਾਨੀ ਤੁਸੀਂ ਆ ਵੀ ਗਏ 4-5 ਦਿਨ ਤੇ ਪਤਾ ਹੀ ਨਹੀਂ ਲੱਗਾ ਇਹ ਸਜਾਦ ਜਾਨੀ ਸਾਹਿਬ ਆਏ ਆ ਜਾਂ ਇਹ ਦਾਦੀ ਆ ਖਰੇ ਕੋਲ ਯਾਰ ਨੋਨੀ ਯਾਰ ਕੀ ਬਾਤ ਹੈ ਯਾਰ। ਤੁਸੀਂ ਐਵੇਂ ਹੁਣ ਬਚਾ ਗਈ ਜਾਂਦੇ ਨੇ। ਨਹੀਂ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਨਾ, ਇਹ ਆਸਤਾ ਆਸਤਾ ਆਪਾਂ ਇੱਕ ਇੱਥੇ ਬੜਾ ਸੋਹਣਾ ਮਾਹੌਲ ਬਣਾ ਲਿਆ। ਬਾਜੀ ਤੁਸੀਂ ਗਲਤ ਘਰ ਕਰ ਇੱਕ ਰਹੇ ਲਾਲਾ ਹੋ, ਬਣਾ ਲੈਣਾ ਆਪਣਾ। ਗਲਤ ਕਰ ਰਹੇ ਹੋ। ਕੰਟੈਂਟ ਲੈ ਆਏ ਹੋ ਤੁਸੀਂ, ਖੱਪ ਦੀ ਦੁਨੀਆ 'ਚ ਕੰਟੈਂਟ ਲੈ ਆਏ ਹੋ, ਸਾਰਿਆਂ ਨੂੰ ਮੁਸੀਬਤ ਪਾਤੀ। ਨਹੀਂ, ਅੱਛਾ ਹੁਣ ਵਾ। ਜਿਹੜੇ ਕੰਮ ਕਰਨਗੇ ਉਹਨਾਂ ਨੂੰ ਹਿਸਾਬ ਲੱਗਣਾ। ਇੱਕ ਹੋਰ ਮੈਂ ਦੇਖਿਆ, ਇੱਕ ਪਾਵਾ ਜਿਹਾ ਆ ਗਿਆ ਫੌਰਨ ਸ਼ੁਰੂ ਹੋ ਗਿਆ ਕੰਮ। ਕੋਈ ਆਪਣਾ ਪਤਾ ਹੀ ਨਹੀਂ ਨਿਕਲਦਾ ਕੌਣ ਜੀ। ਆ। ਤਾਇਆ ਦਾਦਾ ਆਹੋ ਉਹ ਕੋ ਬੱਚਾ ਜਿਹਾ ਇੰਜ ਕਰਕੇ ਪਾਪੜ ਜਿਹਾ ਆ ਗਿਆ। ਉਹਨੇ ਰਾਤੀ ਮੈਨੂੰ ਰਿਕਵੈਸਟ ਵੀ ਭੇਜੀ ਲੈਣ ਵਾਸਤੇ, ਮੈਂ ਲਿਆ ਹੀ ਨਹੀਂ। ਮੈਂ ਕਿਹਾ ਪਤਾ ਨਹੀਂ ਕੌਣ ਆ ਕੌਣ ਨਹੀਂ। ਨਹੀਂ ਸਾਹ ਜੀ ਅੱਛਾ ਉਸਤਾਦ ਜੀ ਸਾਡੀਆਂ ਆਈਡੀਆਂ ਦੇ ਲੋਗੋ ਤੋਂ ਲਾਓ ਨਾ ਸਜਾਦੇ ਨੇ ਆਫੀਸ਼ੀਅਲ ਦਾ। ਕਿਉਂ? ਉਹ ਲੋਕਾਂ ਐਵੇਂ ਨਹੀਂ ਲੱਗਣਾ। ਉਹ ਬੜਾ ਨਿਜ਼ਾਮ ਆ ਮਿੱਠੇ, ਤੇਰੇ ਸਾਹਮਣੇ ਲੱਗਾ ਨਿਜ਼ਾਮ ਉਹ। ਇੱਕੋ ਹੀ ਆਈਡੀ। ਲੋਕਾਂ ਲਾਉਣ ਲਈ $1000 ਦੀ ਡਿਵਾਈਸ ਹੈ। ਹਾਂਜੀ ਨਹੀਂ ਤੁਸੀਂ ਪਿੱਛੇ ਲੋਗੋ ਲਾ ਦਿਓ ਡਿਵਾਈਸ। ਮੈਨੂੰ ਨਹੀਂ ਲੱਗਦਾ। ਚਲੋ ਤੁਸੀਂ ਆਪਣਾ ਬਣਵਾ ਕੇ ਕਿਤੋਂ ਲਾ ਲਓ ਪਿੱਛੇ। ਨਹੀਂ ਸਜਾਦੇ ਨੇ ਆਫੀਸ਼ੀਅਲ ਦਾ ਲਿਖਣਾ। ਹੁਣ ਤੁਸੀਂ ਜਾਣਾ ਨਾ ਦੁਬਈ, ਮੇਰੇ ਲਈ OTGT ਕੇਬਲ ਲੈ ਕੇ ਆਉਣੀ ਹੈ। OTGT ਕੇਬਲ AUX 2 ਇਹ ਨਿਕਲਦੀ ਹੁਣ ਵਿੱਚੋਂ। ਤੁਹਾਨੂੰ ਮੇਰੇ ਕੋਲ 2 ਛੋਟੀਆਂ ਡਿਵਾਈਸਾਂ ਪਈਆਂ। ਮਾਈਕ ਤੁਸੀਂ ਉਹਦੇ ਚਲਾਉਣਾ, ਮਾਈਕ ਦੂਜੇ ਅੱਛੇ ਕਰੋ। ਮਾਈਕ ਉਹ ਚਲਾਉਣਾ, ਦੂਜੇ ਬਾਲ ਤੋਂ ਆਪਣਾ ਉਹਦੇ ਚ ਕਰ ਦੇਣਾ ਇਹ ਨੇਪਾਲ ਇਨ ਬੈਕਗ੍ਰਾਉਂਡ ਵਾਸਤੇ। ਐਡੀ ਕਾ ਸਿਰਫ ਆਹ ਮੈਨੂੰ ਦਿਖਾਈ ਜਿਹੜੀ ਇੱਥੇ ਰੱਖੀ ਜਿਹੜੀ ਐ ਕਰਦੀ ਅਜੇ ਤਾਂ ਇੱਥੇ ਰਿਕਾਰਡਿੰਗ ਕੀਤੀ ਸੀ ਮਾਈਕ ਦੀ ਓਏ ਤੇ ਉਹਦੇ ਉੱਤੇ ਵੱਡਾ ਵਾਰੀਅਮ ਲੱਗਾ। ਉੱਥੋਂ ਤੋਂ ਨਾਲ ਚੀਜ਼ਾਂ ਚਲਾਈ ਜਾਂ ਨਾਲ ਬੋਲੀ ਜਾ ਤੁਸੀਂ। ਅੱਲਾ ਲਾ ਤੇ ਕਰ। ਮਾਈਕ ਵੀ ਇੱਕ ਲਿਆਉਣਾ ਸਾਜੀ, ਪੈਸੇ ਮੇਰੇ ਅੱਲਾਹ। ਕਿਹੜਾ ਮਾਈਕ ਕਿਹੜਾ ਲੈਣਾ ਮਾਈਕ? ਜਿਹੜਾ ਹੈਂਡ ਫ੍ਰੀ ਵੀ ਬੋਲੇ ਸਹੀ ਨਹੀਂ। ਇਹ ਹੈਂਡ ਫ੍ਰੀ ਨਹੀਂ ਮਜ਼ੇਦਾਰ ਹੁੰਦੀ। OTGT ਦੁਬਈੋਂ ਹੈਂਡ ਉਸਤਾਦ ਜੀ। ਫ੍ਰੀ ਮਾਈਕ ਕਿਹੜਾ? ਕੋਈ ਵੀ ਜਿਹੜਾ ਹੁਣ ਲਾਉਣਾ ਨਹੀਂ, ਨਹੀਂ ਉਹ ਵੱਡਾ ਨਾ ਲਾਓ, ਉਹਦਾ ਨਹੀਂ ਸਹੀ। ਛੋਟਾ ਛੋਟਾ ਹੀ ਲੈਣਾ ਹਦਾਇਤ ਨਾਲ ਤਾਂ ਬਿਹਤਰ ਪਤਾ। ਸਾਜੀ ਕਾਲਰ ਮਾਈਕ ਲਾ ਲਓ। ਹਾਂ ਕਾਲਰ ਮੈਂ ਕੱਲ ਬਣਾ ਦਿਓ ਫਿਰ। ਹਾਂ ਜੀ, ਨਾਲੇ ਮੇਰਾ ਘਾਟੇ 'ਚ ਜਾ ਰਿਹਾ ਕੰਮ। 52000 ਰੁਪਇਆ ਲਾ ਕੇ ਪਿੱਛੇ ਦੀਵਾਰ ਐਨ ਜੰਬੋ ਮਾਹੌਲ ਬਣਾਤਾ। ਦੱਸੋ ਕਿਹੜਾ ਉਹ ਕਿਹੜੀ ਦੀਵਾਰ ਹੈ ਹਵਾ ਨਾਲ ਇੰਨੇ ਉਹ ਨਹੀਂ ਸਾਜੀ ਬਲਬ ਪਿੱਛੇ ਬਾਦੀ ਆ ਰੰਗ ਕਰਾਇਆ ਇਹਨੇ ਹੁਣ। ਕੀ ਹੋ ਗਿਆ? 52000 ਰੁਪਇਆ। ਜਿਹੜਾ ਤੂੰ ਰਾਤੀ ਫਿਲਟਰ ਨਹੀਂ ਸੀ ਲਾਇਆ, ਉਹਨੂੰ ਲੌਕ ਕਰ ਦੇ ਉਸ ਫਿਲਟਰ ਨੂੰ। ਉਹ ਫਿਲਟਰ ਨਹੀਂ ਹੈ, ਰਾਤ ਨੂੰ ਚਮਕੋ ਨਿਕਲਦੀ ਹੈ ਉਸਤਾਦ ਜੀ। ਦਿਨੇ ਉਹ ਭਰਜਾਈ ਸ਼ੋਰਾ ਰੋੜ ਗਈ ਸੀ ਮੂੰਹ ਤੇ ਚਣਿਆਂ ਦਾ ਉਹ ਤਰੀ ਪੜੀ ਹੋਈ ਸੀਗੀ। ਫਿਰ ਨਹੀਂ ਥੋੜੀ ਅੱਛਾ ਹੁਣ ਜੀ ਉਸਤਾਦ ਜੀ ਮੈਨੂੰ ਲੇਕਿਨ ਮੇਰੇ ਪੱਲਿਓਂ ਪੈਸੇ ਪੈਂਦੇ। ਮੇਰਾ ਤੇ ਹਲੇ ਤੱਕ ਟਿਕਟੋਕ ਵੱਲ ਨਿਕਲਣ ਦੇ ਜਿੰਨੇ ਮੈਂ ਪੈਸੇ ਖਰਚ ਕਰਤੇ ਉਹਨੇ ਆਣ ਨਹੀਂ ਦੇ। ਇਹ ਭਲਾ ਕੀ ਗੱਲ ਆ? ਇਹ ਦਿਨ ਖੁੱਲਣੇਗਾ, ਇਹ ਟਿਕਟੋਕ ਦਾ ਸੀਜ਼ਨ ਆ। ਸਰਦੀਆਂ 'ਚ ਸਾਰਿਆਂ ਨੇ ਇੱਥੇ ਬੈਠੇ ਹੋਣਾ, ਬਾਹਰ ਕਿਸ ਨੇ ਨਿਕਲਣਾ। ਇਹ ਸਰਦੀਆਂ ਡੀਕੋ ਬਾਤ ਤੁਸੀਂ। ਉਸਤਾਦ ਜੀ
ਇੱਥੇ ਬਹਿ ਕੇ ਤੁਸੀਂ ਲੱਗਾ ਮੁਨਾਫਕਤ ਕਰ ਮਾਠਾ ਕਰਨ ਲੱਗੇ। ਅੱਲਾ ਤੇਰੀ ਜ਼ਿੰਦਗੀ ਕਰ ਇੱਥੇ ਬਹਿ ਕੇ ਤੁਸੀਂ ਸਜਾਦ ਜਾਨੀ ਆਫੀਸ਼ੀਅਲ ਬਣਾ ਕੇ 4 ਮਹੱਲੇਦਾਰ ਮਤਲਬ ਗਲੀਆਂ 'ਚ ਫਿਰਦੇ ਤੁਰਦੇ ਵਾਲੇ ਉਹ ਲਿਆ ਕੇ ਇੱਥੇ ਬਾਤੇ ਅੱਜ ਟਿਕਟੋਕ ਤੋਂ ਕਮਾ ਕੇ ਕਹਿੰਦੇ ਉਸਤਾਦ ਜੀ ਮਾਂ ਕਰ ਲਿਆ 50,000 ਦੀ ਇਹ ਸਾਰਾ ਕ੍ਰੈਡਿਟ ਹੀ ਤੁਹਾਨੂੰ ਜਾਂਦਾ ਵਾ ਬਾਅਦ ਚੋਂ। ਭਾਈ ਵਾਹ ਵਾਹ ਫੋਨ ਕਰੋ ਉਹਨੂੰ ਕਹੋ ਯਾਰ ਆਪਣੇ ਆਈਫੋਨ ਸਿਮਾ ਕਟਾਉਣ ਦਿਓ। ਹਲੇ ਇੱਕ ਗੱਲ ਪਈ ਆ ਯਾਨੀ ਤੁਸੀਂ ਉਸਤਾਦ ਜੀ ਕੱਚਾ ਫੀਲ ਕਰਨ ਦੇ ਨਾ ਕਰੀਏ। ਇੱਕ ਮੈਂ ਤੈਨੂੰ ਕਹਿਣ ਲੱਗਾ ਸੀ ਗੱਲ ਕਿ ਜਿਹੜੀ ਤੂੰ ਅੱਗੇ ਗੱਲ ਕਰ ਰਿਹਾ ਸੀ ਕਿਦਾਂ ਉਹ ਮੈਂ ਬੈਠਾ ਹੁਣਾ ਨਾ ਟਿਕਟੋਕ ਤੇ ਦਾਦੀ ਬਣ ਕੇ ਬੈਠਾ ਹੁਣਾ ਹਾਂਜੀ ਹੁਣ ਥੱਲੇ 400 500 ਬੰਦਾ ਬੈਠਾ ਮੇਰੇ ਨਾਲ ਅਲੀ ਸ਼ੇਰ ਬੈਠਾ ਜਾਂ ਮੇਰੇ ਨਾਲ ਕੋਈ ਬੈਠਾ ਕਾਲੂ ਬੈਠਾ ਹਾਂਜੀ ਇਹਨੇ ਕਹਿ ਦੇਣਾ ਨਾ ਕੋਈ ਉਨੀ ਕੀ ਗੱਲ ਥੱਲੇ ਸ਼ੁਰੂ ਹੋ ਜਾਂਦੇ ਲੋਕੀ ਇਹਨੇ ਗੱਲ ਕਿਦਾਂ ਕੀਤੀ ਤੁਹਾਡੇ ਨਾਲ ਹਾਂਜੀ ਇਹ ਗੱਲਾਂ ਇਦਾਂ ਕੋ ਕਹਿੰਦਾ ਜਾਨੀ ਕੀ ਹੁੰਦਾ ਸਹੀ था उनको लड़की आ गई मैं उनको कहना बेटा मैं दादी बनिया ना बेटा कैसी हो ये वो तो उन्हें कहता ये जानी है तो थले नु जानी क्यों था जान बन लाओ इन उस्ताद जी थले वो इन्ना वो हो गए ने की नु कहंदे ने ਕੌਣ ਸੀ ਕੌਨਸ਼ੀਅਸ ਤੁਹਾਡੇ ਐਕਸਾਈਟਡ मैच्योर हो गए था जी इन्ना ज्यादा प्यार करना ਅਟੈਚ ਹੋ ਗਏ ਬਹੁਤ। हाँ ਐਕਸਾਈਟਡ ਵੀ ਕਹਿ ਸਕਦੇ ਹਾਂ। जो हो गए ਹੁਣ ਮੈਨੂੰ ਗੱਲ ਦੱਸੋ ਜੀ ਮੇਰਾ ਮੁੱਦਾ ਕੱਢੋ 6000 ਸਾਡਾ 6000 ਕਿਦਾਂ ਦੇਣਾ ਵਾ? ਉਹ ਨਹੀਂ ਆਣਾ ਹੁਣ ਇਹ ਮੈਂ ਤੁਹਾਨੂੰ ਗੱਲ ਦੱਸਾਂ ਅੱਤ ਖੁਦਾ ਦਾ ਵੈਰ ਜਾਣਾ एक ਕਿੱਦਾਂ मिनट ठहर जा शजर पास बहंदा वा रात ਨੂੰ ਟਿਕਟੌਕ ਤੇ ਬੈਠਾ ਕਦੀ ਸ਼ਜਰ ਨਾਲ ਮੈਚ ਲਾਇਆ ਕਦੀ ਆਇਆ ਕਦੀ ਭਾਈ ਸ਼ਜਰ ਆਉਂਦੇ ਹੁੰਦੇ ਮੇਰੀ ਆਈਡੀ ਤੇ ਲੇਕਿਨ ਉਹ- ਆਉਂਦੇ ਨੇ ਨਾ? ਹਾਂਜੀ ਸ਼ਜਰ ਆਹੋ ਤੂੰ ਤੇ ਉਹ ਸ਼ਜਰ ਨੂੰ ਲਾਹੌਰ ਆਪਣੇ 24 ਨਿਊਜ਼ ਤੇ ਸ਼ੋਅ ਸ਼ੁਰੂ ਹੋਣ ਲੱਗਾ ਜੀ ਉਹਦੇ ਚ ਉਧਰੋਂ ਸ਼ਜਰ ਜਾਏਗਾ ਉਧਰੋਂ ਇਧਰੋਂ ਤੂੰ ਜਾਏਗਾ ਯੈਸ ਮੈਂ ਜਾਣਾ ਨਹੀਂ ਤੁਸੀਂ ਭੇਜਣਾ ਉਸਤਾਦ ਜੀ ਨੇ ਭੇਜਣਾ ਯਾਰ ਭਲਾ ਕਿਉਂ ਮੈਂ ਗੱਡੀ ਦੇ ਦਿਆ ਕਰਨਾ ਨਾ ਮੀਰਾ ਬੰਨੂ ਮੇਰਾ ਤਾਂ ਚਲੇ ਗਈ ਹੁਣ ਸਰੀਨਾ ਆਪਣੀ ਲਾਲਾ ਹੁਣ ਤੇ ਯਾਰ ਮਿੱਠੇ ਉਹ ਲੱਭਦਾ ਫਿਰਦਾ ਤੇ ਆ ਤੂੰ ਹਜੇ ਤੱਕ ਨਹੀਂ ਲੱਗੀ। ਬੇਟੇ ਵੀ ਕੀਲਤ ਹੈ ਲਓ ਜੀ ਤਾਜੀ ਇੱਧਰ ਬੇਟੇ ਪਤਾ ਕੀ ਗੱਲ ਆ ਸਹੀ ਦੱਸਾਂ ਨਾ ਤੂੰ ਗੱਡੀ ਨਹੀਂ ਲੈ ਸਕਦਾ ਮੈਂ ਲੈਣੀ ਇਨਸ਼ਾਅੱਲਾ ਉਸਤਾਦ ਜੀ ਦੀ ਵਜ੍ਹਾ ਪਤਾ ਕੀ ਹੈ ਪਤਾ ਕਿ ਉਹ ਪੁਲ ਦੇ ਵਿੱਚ ਕੰਧ ਦੇ ਨਾਲ ਚੱਲਣੀ ਨਹੀਂ ਉਹਨੂੰ ਸੈਂਟਰ ਤੇ ਰੱਖਣਾ ਪੈਣਾ ਤੇਰੇ ਨਿਸ਼ਾਨ ਟਰਾਲੇ ਨੇ ਪਿੱਛੋਂ ਹਾਰਨ ਮਾਰਨਾ ਵਾ ਮੈਂ ਲੈ ਨਾਲ ਗਿਆ। ਖਿਲਾ ਦਿੰਦੀ ਦਿਲ ਕਰੇ ਪਿੱਛੋਂ ਕੋਈ ਵੱਡਾ ਹਾਰਨ ਮਾਰੇ ਉੱਥੇ ਖਿਲਾਰ ਕੇ ਪਰੇ ਜਾ ਕੇ ਤੇ ਬੰਦ ਖਲੋ ਗਿਆ ਤੇ ਗੱਡੀ ਦੇ ਲੋਕ ਕਹਿੰਦੇ ਓਏ ਮੇਰਾ ਬੂਹਾ ਬੰਦ ਕਰ ਦੇ ਗੱਡੀ ਦਾ ਉਹੀ ਤਾਂ ਕਹਿੰਦੇ ਆ ਉਹ ਉਧਰ ਲੈ ਪੈਦਲ ਜਾਏਗਾ ਤੂੰ ਇਹਨਾਂ ਕਾਨੂੰਨ ਦੇ ਖਿਲਾਫ ਹੈ ਨਾ ਕੋਈ ਵੀ ਹੈਗਾ। ਹੋਰ ਲੈ ਕੇ ਆ ਉਹਨੂੰ ਨਾਲ ਲੈ ਕੇ ਆ ਹੋਰ ਨਾਲ ਮੇਰਾ ਜ਼ੇਨ ਹੁੰਦਾ ਪੈਟਰੋਲ 500 ਦਾ ਪਵਾਉਣ ਦਾ ਮੈਂ 1000 ਦਾ ਫੜਾਉਂਗਾ ਕੋਈ ਕਰ ਦੋ 1000 ਤੇ ਕਰ ਦੋ ਨਹੀਂ ਮੇਰਾ ਜ਼ੇਨ ਤੇ ਪੜ ਲਾ ਅੱਛਾ ਇਸ ਕੋਲ ਰਾਮੀ ਹੈ ਪੂਰਾ ਇਹਦੇ ਵਾਲਾ ਬਹੁਤ ਨੈਸ਼ ਆਹੋ ਵੀ ਫੜ ਮੈਂ ਕਾਲੀ ਜਿਹੜਾ ਨੁਕਸੇ ਕੱਢਣੇ ਹੁੰਦਾ ਉਹ ਪਰਨਾ ਦਾਣਾ ਪਹੁੰਚ ਪਰਨਾ ਵੀ ਤੇਰੇ ਕਿਹੜਾ ਘਰ ਜਾਣਾ ਲੈ ਖਿਲਾਫ ਯਾਰ ਤੇਰਾ ਮੋਨੋਟੇਟਰ ਆ ਉਹ ਐਵੇਂ ਗਲਤ ਫਲ ਪਵਾ ਦੇ ਰਿਹਾ ਚਾਪਰ ਚ ਉਹ ਵਿੰਗਾ ਜਾਂ ਫਲ ਪਵਾਉਂਦਾ ਅੰਬ ਵੀ ਐਨ ਮੂੰਹ ਅੰਬ ਦਾ ਉਹ ਪਵਾ ਦੇਣਾ ਉਹ ਘਰ ਜਾ ਕੇ ਇੱਕ ਵਾਰੀ ਭਾਈ ਮਿੱਠੇ ਨਾਲ ਧੋਖਾ ਹੋ ਗਿਆ ਲੀਚੀਆਂ ਲੈਣੀਆਂ ਤੇ ਆਲੂ ਲੈ ਆਂਦੇ ਹਨੇਰਾ ਦੀਗਾ ਸਾਰੇ ਰਾਮ ਨੇ ਕਹਿੰਦਾ ਹੁਣ ਉਦੋਂ ਮੇਰੇ ਲੈਂਸ ਘਰ ਰਹਿ ਗਏ ਸੀ ਮੈਨੂੰ ਨਹੀਂ ਮੈਂ ਤੈਨੂੰ ਭੇਜਣ ਲੱਗਾ ਤੂੰ ਤੇ ਸ਼ੋਅ ਦੇ ਵਿੱਚ ਸ਼ੁਰੂ ਕਰ ਬਿਸਮਿਲ੍ਲਾ ਪੜ ਕੇ ਲਾ ਲਾ ਜੋ ਹੁਕਮ ਸਰ ਤੁਹਾਡਾ ਸਾਜੀ ਇਹਨੂੰ ਸਮਝਾਓ ਇਹ ਮਿਹਰਬਾਨੀਆਂ ਉਹਦੀਆਂ ਭੁੱਲ ਰਿਹਾ ਵਾ ਪੈਰ ਧੋ ਕੇ ਪੀ ਮਿੱਠੇ ਦੇ ਓਏ ਅਸੀਂ ਤੇ ਕੱਖ ਵੀ ਨਹੀਂ ਜਿਹਨੇ ਇੱਥੋਂ ਨੂੰ ਚੁੱਕ ਕੇ ਇੱਥੇ ਲਿਆਂਦਾ ਮੁਦੱਸਰ ਰਾਣਾ ਮੁਦੱਸਰ ਓਏ 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 ਉਹਦਾ ਵੀ ਨਹੀਂ ਨਾ ਕੱਖ ਵੀ ਨਹੀਂ ਉਹ ਸ਼ੋਅ ਦਾ ਕੋਈ ਸੁਤਾ ਹੁੰਦਾ ਹਾਂ ਨਹੀਂ ਘਟਿਆ ਪੰਜ ਭਾਈ ਮਿੱਠਾ ਅੱਗੇ ਅੱਲਾ ਹਾਂਜੀ ਨਹੀਂ ਮੈਂ ਘਟਿਆ ਪੰਜ ਆ ਮੈਂ ਤੁਸੀਂ ਇਹਦੇ ਨਾਲ ਘਰ ਦੇ ਜਾਣਾ ਇਹਦੀਆਂ ਬਹਿਨੋਈ ਦਾ ਰਕਸ਼ਾ ਵੇਖਣਾ ਕੀ ਕਰਤਾ ਇਹਨੇ ਔਰ ਰਕਸ਼ੇ ਦੇ ਗੱਡੀਆਂ ਲਾ ਕੇ ਸੁੱਤਾ ਹੀ ਅੱਛਾ ਕਿੰਨੇ ਅੱਛੇ ਐਕਸਪ੍ਰੈਸ਼ਨ ਉਹਨੇ ਗੱਲ ਕੀਤੀ ਨਹੀਂ ਕਹਿੰਦਾ ਉਸਤਾਦ ਜੀ ਘਟਿਆ ਪੰਜ ਮਿੱਠਾ ਕੇ ਸਾਡਾ ਵੀਰ ਕਹਿੰਦਾ ਅੱਲਾ ਖੈਰ ਭਾਈ ਵੀ ਕਿਹਾ ਨਾਲ ਸਾਜੀ ਰਿਸਪੈਕਟ ਯਾਰ ਮੈਨੂੰ ਜਿੱਥੇ ਲਾਉਣਾ ਨਾ ਤੇ 5-7 ਬੰਦੇ ਬੈਠੇ ਹੁੰਦੇ ਵੇਲੇ ਆਪਸ ਸ਼ੁਗਲ ਮੇਲਾ ਕਰਦੇ ਹੁੰਦੇ ਇਹਨੂੰ ਵੇਖ ਕੇ ਫੌਰਨ ਮੋਬਾਈਲ ਕੱਢ ਲੈਂਦੇ ਵੀ ਨਿਕਲ ਵੀ ਨਹੀਂ ਉਸਤਾਦ ਜੀ ਕੰਜੂਸੀ ਘਟਿਆਪਨ ਮਤਲਬ ਕਿ ਘਟਿਆ ਪੰਨ ਹੈ ਕਿ ਕੰਜੂਸੀ ਕਹਿਣਾ ਨਹੀਂ ਕਹਿਣ ਘਟੀਆਪਨ ਨਹੀਂ ਦਿਓ ਹੁੰਦਾ। ਕਹਿਣ ਦਿਓ ਜਿਹਨੇ ਪੈਦਲ ਜਾਣਾ ਉਹ ਜੋ ਮਰਜ਼ੀ ਉਹ ਨਹੀਂ ਗੱਲ ਕਰਦਾ ਤੂੰ ਕੀ ਅੱਜ ਜਾਏਗਾ ਫਿੱਕਾ ਹੀ ਓਏ ਇਸ ਨਾ ਮੈਂ ਮਾੜਾ ਬੰਦਾ ਵਾ ਮੈਂ ਅਹਿਸਾਸ ਕਰਦਾ ਅਗਲੇ ਤੂੰ ਵੀ ਬੰਦੇ ਫਿੱਕਾ ਇਸ ਗੱਲੋਂ ਉਹੀ ਅੱਜ ਤੁਰ ਕੇ ਜਾਏਗਾ ਸਾਜੀ ਨਹੀਂ ਜਾਏਗਾ ਉਹ ਤੁਰ ਕੇ ਜਾਏਗਾ ਘਟੀਆ ਪਾਣੀ ਹੈ ਹਾਂਜੀ, ਘਟੀਆ ਪਾਣੀ ਫਿਰ ਤੂੰ ਸਾਬਤ ਹੋ ਜਾਏਗਾ ਘਟਿਆ ਯਾਰ ਬਰਾਬਰ ਤੇ ਜੂਸ ਪਲਾਇਆ ਯਾਰ ਓਏ ਭੁੱਲ ਗਿਆ ਮਾਨਾ ਮੈਂ ਆਟਾ ਤੇ ਕੋਈ 2 ਗਲਾਸ ਬਣਾ ਦੇ ਰਿਕੁਆਇਰਮੈਂਟ ਕੋਈ ਨਮਕ ਘੱਟ ਰੱਖਿਓ ਜੀ ਆ ਬਰਫ ਘੱਟ ਪਾਓ ਆ ਦੱਸੋ ਤੂੰ ਪੀ ਚੁੱਪ ਕਰਕੇ ਤੂੰ ਮਾਲਕ ਨੂੰ ਪੁੱਛ ਜਿਹਨੇ ਪੈਲਸ ਦੇਣਾ ਵਾ ਮਸੰਮੀ ਦਾ ਜੂਸ ਬਣਾ ਲਿਆ ਇੱਕ ਜਾ ਠੀਕ ਆ ਤੇ ਕਹਿੰਦੀ ਮੇਰੇ ਕਹਿੰਦਾ ਬਰਫ ਘੱਟ ਪਈ ਕਹਿੰਦੀ ਬਰਫ ਘੱਟ ਪਈ ਉਧਰ ਤੇ ਕਹਿੰਦੀ ਬਰਫ ਘੱਟ ਪਈ
ਉਹਦਾ ਹਾਸਾ ਚੱਕ ਹਾਂਜੀ ਕਹਿੰਦੇ ਬਰਫ ਘੱਟ ਜਿਹੜੀ ਪਾਈ ਮੁੱਛ ਰੱਖੀ ਤੇ ਥੱਲੇ ਦੰਦ ਕੀ ਨਜ਼ਰ ਆ ਰਿਹਾ। ਦਾਦੀ ਐਵੇਂ ਜਿਵੇਂ ਲਸਣ ਛਿਲ ਕੇ ਰੱਖਿਆ। ਮੈਂ ਤੈਨੂੰ ਗੱਲ ਦੱਸਾਂ, ਸਾਡੇ ਗੱਲ ਪੈ ਜਾਣਾ ਵਾ। ਇੱਕ ਕਮਜ਼ੋਰ ਨੋਟੀ ਮਰ ਗਈ ਪਿਆਰ ਕੀਤੀ ਬੱਚਾ ਕਮਜ਼ੋਰ ਤੇ ਵੇਖ ਤੇ ਸਹੀ ਨੋਟੀ। ਅੱਛਾ ਲਾਫਟ ਨਹੀਂ ਹੋਊਗਾ। ਅੱਛਾ ਬੱਚਾ ਤੈਨੂੰ ਅੱਜ ਪਤਾ ਲੱਗਾ ਨਹੀਂ ਐਵੇਂ ਕਤੂਰੇ ਤੋਂ ਰੇੜਾ ਲੱਗ ਗਈ। ਨੂੰ ਅੱਜ ਪਤਾ ਲੱਗਾ ਮੇਰੀ ਨੋਟੀ ਨੂੰ ਪਤਾ ਵਾ। ਨਹੀਂ ਜਾਮਿਆ ਅੱਜ ਨਹੀਂ ਮੈਂ ਧਿਆਨ ਉਹਦਾ ਹੁਣ ਪਵਾਇਆ ਉਹਦੇ। ਅੱਛਾ ਮਸੰਮੀ ਉਧਰ ਉਹਨਾਂ ਦੇਖੀ ਓਏ ਤਾਜੀ ਤੇਰਾ ਖੱਬਾ ਪਾਸਾ ਬੰਦ ਇਹ 2 ਗਲਾਸ ਮੌਸਮੀ ਦੇ ਬਣਾਈ ਬਰਫ ਘੱਟ ਪਈ। ਮੈਂ ਕਿਹਾ ਯਾਰ ਤੁਸੀਂ ਆਪਣੀ ਜੀ ਘੱਟ ਪਾਓ ਮਿੱਦੇ ਸੀ ਪੀਂਦੇ। ਇਹ ਵੀ ਕੀ ਗੱਲ ਉਹੀ ਤੂੰ ਮਾਮਾ ਲੱਗਦਾ ਤੂੰ ਉਹਦੀ ਜਿਵੇਂ ਘੱਟ ਪਾਉਂਦੀ ਪੂਰਾ ਫਸਾਲੇ में तो बनता बा ये कर तो भाई ਅਫਜ਼ਾਲ ਅਹਿਮਦ ਜਾਮ 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 ਆਹੋ ਵੀ ਹੁਣ ਮੈਂ ਛੋਟੇ ਵਾਲੇ ਕੋਲ ਰੁਕਿਆ ਵਾ। ਨੋਨੀ ਤੂੰ ਕੱਲ ਤੋਂ ਇੱਥੇ ਬਹਿਣਾ ਹੁਣ ਇੱਕ ਮਿੰਟ ਤੂੰ ਇੱਧਰ ਆ ਜਾ। ਜਦੋਂ ਮੈਂ ਤੈਨੂੰ ਇੰਜ ਕਰਾਣਾ ਤੂੰ ਉਧਰ ਦੇਖਣਾ ਉਹਦੇ ਵੱਲ ਉਹ ਵੀ ਸੈਫ ਵੱਲ ਦੇਖਣਾ ਬਸ ਜਦੋਂ ਮੈਂ ਤੈਨੂੰ ਇੰਜ ਕਰਾਂ ਚੱਲ ਵੀ ਸੈਫ ਤੇਰਾ ਤਾਂ ਮੈਂ ਕਿਦਮਤ ਦੰਦ ਕਹਿ ਚੌਂਕਦੇ ਮਖਾਣੇ ਦੀ ਮੁੱਠੀ ਹੁੰਦੀ। ਆਹੋ ਚੱਲ ਹਾਂਜੀ ਤੂੰ ਮੂੰਹ ਕੁੱਡਾ ਮੂੰਹ ਖੋਲ ਸਕਦਾ ਉਹ ਫਿਰ ਤੇ ਕਾਣੂ ਉਹ ਨੇੜੇ ਹੋ ਗਿਆ ਉਹਦੇ। ਅੱਛਾ ਜੀ ਹੁਣ ਦੱਸ ऐसे आए हैं जी गार को पत्थर की तरह परे करता है। ਸਲਾਮ ਅਲੈਕੁਮ ਕਹੀਦਾ ਤਾਂ ਕੋਈ ਮਹਿਮਾਨ ਆਵੇ वालेकुम इन्हें तो सब कुछ होता है। ਮੈਂ ਮਾਣ ਕੇ ਆਈ ਉਸ ਤੂੰ ਇਹਦਾ ਸਲਾਮ ਅਲੈਕਮ ਕਹੀਦਾ ਕਿ ਮੈਂ ਮਾਣ ਆ ਗਿਆ ਮਹਿਮਾਨ ਆ ਤੇਰਾ ਬਕਵਾਸ ਨਹੀਂ ਕਰਜਮ ਕਰ मैं गल कर रहा सी ਜਿਹੜਾ ਮਾਲਕ ਆ ਨਾ ਕੰਮ ਸ਼ੁਰੂ ਹੋ ਗਿਆ। ਮੈਂ ਗੱਲ ਕਰ ਰਿਹਾ ਸੀ ਜਿਹੜਾ ਮਾਲਕ ਆ ਨਾ ਅਸਲ ਮਾਲਕ ਆ ਉਹ ਬਾਬਾ ਇਹਨੂੰ ਇੰਜੋਏ ਕਰਦਾ ਹੋਵੇ। ਜਿਹੜਾ ਮਾਲਕ ਆ ਜਿਹਨੇ ਪੈਸੇ ਦੇਣੇ ਆ ਤੁਸੀਂ ਉਹਦਾ ਗਲਾਸ ਦੇਖਣਾ ਮੈਨੂੰ ਐ ਲੱਗਣਾ ਹੁਣ ਮੈਂ ਸਾਦਾ ਪਾਣੀ ਪੀਣ ਡਿਆ ਵੀ ਮੇਰੇ ਗਲਾਸ ਚ ਬਰਫੀ ਕਢਵਾ ਦੇਣੀ ਪੁਦੀਨਾ ਨਾ ਪਾਈ ਇਹਦੇ ਗਲਾਸ ਚ ਪੁਦੀਨਾ ਨਾ ਪਾਈ ਤੇ ਆਪ ਆਪਣਾ ਸੋਹਣਾ ਸਟਰਾ ਲਾ ਕੇ ਪਰੇ ਖਲੋਤਾ ਦਾ ਤੇ ਖੱਲਾ ਵਾਲਾ ਗਾਣਾ ਸ਼ੁਰੂ ਕਰਨਾ ਖੱਲਾ ਲੱਗ ਗਿਆ ਜਿਹਨੇ ਉਹ ਗਾਣਾ ਸ਼ੁਰੂ ਕਰ ਲੈਣਾ ਇਸ਼ਕ ਦੇ ਬਦਲੇ ਖੱਲਾ ਲਾ ਗਿਆ ਉੱਥੇ ਮਿਸ਼ਨ ਬਣਾ ਖੱਲਾ ਵਾਲਾ ਗਾਣਾ ਯਾਰ ਬਗੈਰ ਤਾਂ ਮੈਨੂੰ ਹੁਣ ਸਮਝ ਆਈ ਕਹਿੰਦਾ ਖੱਲਾ ਵਾਲਾ ਗਾਣਾ ਸ਼ੁਰੂ ਕਰ ਲੈ ਇਸ਼ਕੀ ਦੇ ਔਰ ਤੁਸੀਂ ਦੇਖਣਾ ਪੁੱਠੀਆਂ ਖੱਲਾ ਖੱਲਾ ਲਹਾਈਆਂ ਲੈ ਕਹਿੰਦਾ ਆਪ ਉੱਥੇ ਖੱਲਾ ਵਾਲਾ ਗਾਣਾ ਸ਼ੁਰੂ ਕਰ ਲੈ ਹਰ ਇੱਕ ਨੂੰ ਸੁਣਾਉਂਦਾ ਵਾ ਜਿਹਨੂੰ ਪਤਾ ਵੀ ਨਾ ਮਸੀਕੀ ਨੂੰ ਇੱਕ ਵਾਰ ਘੰਟਾ ਗਾਣਾ ਸੁਣਾ ਕਹਿੰਦਾ ਭਾਜੀ ਐ ਬੋਲ ਬੱਚਾ ਨਹੀਂ ਹੋਇਆ ਮੈਨੂੰ ਯਾਰ ਤੂੰ ਨੋਨੀ ਫੋਰਨ ਕਿਉਂ ਲਿਆ ਕਰ ਜਿਵੇਂ ਅੱਜ ਲੇਟ ਵੀ ਹੁੰਦਾ ਹੀ। ਅੱਛਾ ਜਿਵੇਂ ਮਜਬੂਰ ਜਿਹਾ ਹੱਥ ਹੋਵਾ ਇਹਦੀ ਆਵਾਜ਼ ਨਿਕਲਦੀ ਹੈ ਡਰ ਕੇ ਨਹੀਂ ਕੱਢਦਾ ਅਗਰ ਡਰ ਨਾ ਹੋਵੇ ਨੂੰ ਆਵਾਜ਼ ਵੀ ਕੱਢੇ ਨਾ ਹਾਂਜੀ ਇੱਥੇ ਤੱਕ ਆਵਾਜ਼ ਆਵੇ ਹਾਂਜੀ ਥੱਲੇ ਵਾਲਾ ਬੋਲੀ ਆਇਆ ਦਰਾਜ ਖੁੱਲਾ ਰਹਿ ਗਿਆ ਦੇਖਿਆ ਵੀ ਕਿਉਂ ਸਾਹਿਬ ਉਹ ਸੈਫਲ ਮਾਰੀ ਹਾਂਜੀ ਸੈਫ ਸੁਬਾ ਜੋਗ ਜੋਗ ਦਾ ਜੋਗ ਸਾਰੇ ਗਾਲ ਫੰਡਾ ਪਾ ਲਿਆ ਚਲੋ ਜੀ ਲਓ ਹਾਂਜੀ ਜਾਂਦੇ ਜਾਂਦੇ ਇਹ ਤੇ ਕਹਿ ਜੋ ਕਿ ਕੌਣ ਕੌਣ ਜਾ ਰਹੇ ਹੋ ਕਿੱਥੇ ਤੁਰਨ ਤੁਰਨ। ਭਾਈ ਮਰੀ ਸਾਰੇ ਜਾ ਰਹੇ ਆ ਸੱਚੀ। ਜਾਣਾ ਵਾ ਅਸੀਂ ਤੁਹਾਨੂੰ ਸਾਜੀ ਉਦਣ ਵੀ ਕਿਹਾ ਸੀ ਕੀ ਹੋ ਪਲਾਨ ਗਿਆ? ਸਾਰਾ ਬਣ ਕੇ ਇਸਲਾਮਾਬਾਦ ਮਰੀ ਉਹ ਨਥੀਆ ਗਲੀ ਇਹ ਉਹ ਸਾਰਾ ਅਗਲੇ ਦਿਨ ਉਹ ਬੇਸ ਬੇਟਾ ਨਥੀ ਅਗਲੀ ਨੱਥੀ ਇਹਲਾ ਮੈਂ ਹਾਂ ਇਹ ਫੋਨ ਤੇ ਲਗਾ ਸੀ ਕਿ ਬਸ ਮਰੀ ਆ ਰਹੇ ਉਸਤਾਦ ਦਾ ਪਲਾਨ ਬਣ ਗਿਆ ਮੈਂ ਗੱਲਾਂ ਜਿਹੜੇ ਆਉਂਦੇ ਆ ਉਧਰ ਸਦਕੇ ਜਾਵਾਂ ਕਿ ਰੂਮ ਵੀ ਬੁੱਕ ਹੋਇਆ ਦਿਲ ਨਾ ਛੱਡ 1 ਵਜੇ ਤੋਂ ਬਾਅਦ ਸਾਡਾ ਪਰਦੇਸ ਪਿਛੜ ਸੰਗਾ ਜਾਂਦਾ ਹਾਏ ਹਾਏ ਚੱਲ ਉਹਦਾ ਦਿਲ ਚੈੱਕ ਕਰੀ ਉਧਰ ਜਾ ਕੇ ਉਹਨੂੰ ਲਈ ਭਾਈ ਇਹ ਦਿਲ ਵਾਂਗ ਸ਼ਲਜਮ ਠਾਲੇ ਡਿੱਗਿਆ ਅਗਲਾ ਦੇਖੋ ਅਗਲੋ ਅੱਗੋ ਹੈ ਜੀ ਆ ਨੌਕਣ ਡਿਆ ਓਏ ਚਾਰ ਦਿਲ ਇਕੱਠੇ ਨੇ। ਅੱਲਾ ਇਹ ਦਿਲ ਨੂੰ ਸੰਗਲ ਪਾਇਆ ਚਲੋ ਜੀ ਓਕੇ ਲਓ ਜੀ ਰੱਬ ਰੱਖਾ ਜੀ ਲਵ ਯੂ ਭਾਜੀ ਰੱਬ ਰੱਖ